वाहिगुरू जी का खालसा वाहिगुरू जी की फतेह। अस्सलाम वालेकुम आदाब वर्ज वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 12 अक्तूबर 2022 2800 नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ आरसीएन केबल बैल 5 केबल कैनेडा roku जादू बॉक्स शावा फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਅਦਾਰਾ ਟੀਵੀ 84 ਸਿੱਖ ਪੱਖ ਉਸਾਰਨ ਵਿੱਚ ਵਧੀਆ ਭੂਮਿਕਾ ਨਿਭਾ ਰਿਹਾ ਹੈ। ਸਾਨੂੰ ਅੱਤਵਾਦ ਪਾਕਿਸਤਾਨ ਨਾਲ ਜੋੜ ਕੇ ਭੰਡਿਆ ਜਾ ਰਿਹਾ ਹੈ ਪਰ ਇਹ ਫੋਕਾ ਨੈਰੇਟਿਵ ਅੰਤਰਰਾਸ਼ਟਰੀ ਪੱਧਰ ਤੇ ਨਹੀਂ ਚੱਲ ਸਕਦਾ ਜੇ ਅਸੀਂ ਠੀਕ ਤਰੀਕੇ ਨਾਲ ਆਪਣਾ ਪੱਖ ਇੱਥੇ ਰੱਖ ਸਕੀਏ ਜੋ ਹੁਣ ਅਸੀਂ ਰੱਖ ਵੀ ਰਹੇ ਹਾਂ। ਇਹਨਾਂ ਦੇ ਝੂਠ ਨੂੰ ਨੰਗਾ ਕਰਨ ਲਈ ਬਹੁਤਾ ਔਖਾ ਨਹੀਂ ਹੈ ਬਸ ਸਾਨੂੰ ਇਕਮੁੱਠ ਹੋ ਸਹੀ ਥਾਂ ਤੇ ਚੋਟ ਕਰਨ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਭਾਰਤ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਜਿਹੜੀ ਭਾਰਤੀ ਹਕੂਮਤ ਦੇ ਮੂੰਹ ਤੇ ਇੱਕ ਹੋਰ ਜਿਹੜੀ ਜ਼ੋਰਦਾਰ ਚਪੇੜ ਜਿਹੜੀ ਉਹ ਵੱਜੀ ਹੈ। ਇੰਟਰਪੋਲ ਵੱਲੋਂ 6 ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇੱਕ ਵਾਰ ਫਿਰ ਨਾ ਕਰ ਦਿੱਤੀ ਹੈ। याद रहे भारत सरकार ने दूसरी बार इंटरपोल नू पन्नू दे खिलाफ रैड कॉर्नर वारंट जारी करने लई किया सी। सो इस बारे आपां गलबात करन जा रहे हां। सो असीं चाहांगे कि तुसां इसे तरह बने रहना देखण सुन लई तुहाडा सब दा बहुत बहुत धन्नवाद जी। राज साहब की विचार देखो सब तो पहला तो अज दे प्रोग्राम नू स्पॉन्सर करन लई असीं वीर किरपाल सिंह होरां दा बहुत धन्नवाद करदे जी। सर किरपाल सिंह खुद भी एक हाईली एजुकेटेड इंटैलेक्चुअल गुरसिख ने और पंथक पिड़ दे विच कोई भी पंथक एजेंडा लैके उन्हां दे कोल जाए वो पूरी तरह मदद करदे ने सफल कारोबारी भी ने जी। और जिथे उन्हां दा डॉक्टर रंजीत सिंह होरां नाल निजी तौर ते प्यार रहा है साडे नाल भी पिछले इन्हां 3 दहाकिਆਂ ਤੋਂ ही लगभग उन्हां दी सांझ ਜਿਹੜੀ ਹੈ ਪੰਥਕ ਪਿੜ ਦੇ ਵਿੱਚ ਵੀ ਔਰ ਨਿੱਜੀ ਤੌਰ ਤੇ ਵੀ ਬਹੁਤ ਵਾਰ ਉਹ ਫਿਕਰ ਦਾ ਇਜ਼ਹਾਰ ਕਰਦੇ ਨੇ ਸਾਡੇ ਲਾਈਫ ਸਟਾਈਲ ਬਾਰੇ ਫਿਕਰਮੰਦ ਹੁੰਦੇ ਨੇ ਅੱਗੋਂ ਵਕਤ ਕਿਵੇਂ ਗੁਜ਼ਰੇਗਾ। ਲੇਕਿਨ ਕਿਉਂਕਿ ਉਹ ਇੱਕ ਸ਼ਰਧਾਵਾਨ ਗੁਰਸਿੱਖ ਨੇ ਔਰ ਉਹ ਇਹ ਸਮਝਦੇ ਨੇ ਕਿ ਗੁਰੂ ਪੰਥ ਦਾ ਵਾਲੀ ਹੈ ਔਰ ਹਾਲਾਤ ਜਿੰਨੇ ਮਰਜ਼ੀ ਬਦਤਰ ਰਹੇ ਹੋਣ ਜਿਵੇਂ ਪਿਛਲੇ ਦਹਾਕੇ ਦੇ ਵਿੱਚ 1995 ਤੋਂ ਬਾਅਦ ਦਾ ਦਹਾਕਾ ਜਦੋਂ ਉਹ ਵੀ ਇੱਥੇ ਨਿਊਯਾਰਕ ਕਾਫੀ ਸਮੇਂ ਤੋਂ ਨੇ ਲੇਕਿਨ ਜਿਹੜੀ ਤਬਦੀਲੀ ਜਦੋਂ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਉਹ ਜਿਹੜੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਸਰ ਗੁਰਬਖਸ਼ ਸਿੰਘ ਹੋਰਾਂ ਦਾ ਵਰਤ ਹੋਏ ਬਾਅਦ ਪਾਏ ਬਾਪੂ ਸੂਰਤ ਸਿੰਘ ਹੋਰਾਂ ਨੇ ਰੱਖਿਆ ਉਦੋਂ ਵੀ ਸਰ ਕਿਰਪਾਲ ਸਿੰਘ ਐਕਟਿਵ ਸਨ ਔਰ ਉਸ ਦੇ ਨਤੀਜੇ ਵਜੋਂ ਬੇਸ਼ੱਕ ਗੁਰਬਖਸ਼ ਸਿੰਘ ਹੋਰਾਂ ਦਾ ਪਹਿਲਾ ਐਫਰਟ ਕਾਮਯਾਬ ਨਹੀਂ ਸੀ ਹੋਇਆ ਜਾਂ ਉਹਨਾਂ 'ਚ ਕੋਈ ਥੋੜੀ ਕਮਜ਼ੋਰੀ ਆਈ ਬਾਅਦ 'ਚ ਉਹਨਾਂ ਨੇ ਸ਼ਹਾਦਤ ਵੀ ਪਾਈ ਪਰ ਉਸ ਨੇ ਇੱਕ ਫੋਕਸ ਇਸ ਪਾਸੇ ਲਿਆਂਦਾ ਕੁਛ ਦੀ ਰਿਹਾਈ ਹੋਏ ਕੁਛ ਦੀ ਪੈਰੋਲ ਹੋਈ ਕੁਛ ਜ਼ਮਾਨਤ ਤੇ ਨੇ ਔਰ ਹੁਣ ਵੀ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ
ਉਹ ਇਸ ਵੇਲੇ ਪੰਥ ਦੀ ਸੈਂਟਰਲ ਸਟੇਜ ਦੇ ਉੱਤੇ। ਜੀ ਇਸੇ ਤਰ੍ਹਾਂ ਨਾਲ ਅਸੀਂ ਪੰਜਾਬ ਦੇ ਵਿੱਚ ਕਿਸਾਨ ਲਹਿਰ ਦੇ ਦੌਰਾਨ ਦੇਖਿਆ, ਜਿਸ ਦੇ 13 ਮਹੀਨੇ ਦੇ ਇਸ ਮੋਰਚੇ ਦੇ ਦੌਰਾਨ ਸਿੱਖੀ ਵੈਲਿਊਜ਼ ਟੂ ਦਾ ਬੈਸਟ ਆਈਆਂ, ਔਰ ਇੱਥੇ ਵੀ ਜਿੰਨੀ ਐਕਟੀਵਿਟੀ ਕਿਸਾਨ ਲਹਿਰ ਨੂੰ ਲੈ ਕੇ ਰਹੀ ਉਹਦੇ 'ਚ ਵੀ ਸਰਦਾਰ ਕਿਰਪਾਲ ਸਿੰਘ ਜਿਹੜੇ ਨੇ ਉਹਨਾਂ ਦੀ ਸ਼ਰਕਤ ਸ਼ਮੂਲੀਅਤ ਰਹੀ। TV 84 ਦੇ ਜਿਵੇਂ ਮੈਂ ਕਿਹਾ ਉਹ ਸਪੋਰਟਰ ਨੇ, ਔਰ ਉਹਨਾਂ ਦਾ ਮੈਸੇਜ ਵੀ ਕਿ ਅਲਟੀਮੇਟਲੀ ਅੱਜ ਦੀ ਦੁਨੀਆ ਦੇ ਵਿੱਚ ਤੁਸੀਂ ਕੀ ਹੋ ਤੇ ਕੀ ਨਹੀਂ ਇਹ ਮੈਟਰ ਨਹੀਂ ਕਰਦਾ, ਇਹ ਤਾਂ ਰੱਬ ਦੀ ਦਰਗਾਹ 'ਚ ਮੈਟਰ ਕਰਦਾ ਹੈ। ਜਾਂ ਤੁਹਾਡੇ ਆਪਣੇ ਆਪ ਨਾਲ ਤੁਹਾਨੂੰ ਪਤਾ ਹੁੰਦਾ ਹੈ ਵੀ ਤੁਸੀਂ ਕੂੜੇ ਹੋ ਕਿ ਸਚਿਆਰੇ ਹੋ। ਪਰ ਸਿਆਸੀ ਅਰੀਨਾ ਦੇ ਵਿੱਚ ਵੀ ਔਰ ਸਮਾਜਿਕ ਅਰੀਨਾ 'ਚ ਵੀ ਅੱਜ ਕੱਲ੍ਹ ਉਹੀ ਕੁਛ ਜਿਹੜਾ ਉਹ ਪ੍ਰਵਾਨ ਚੜ੍ਹਦਾ ਹੈ ਜਿਸ ਨੂੰ ਜਿਵੇਂ ਪਰੋਸਿਆ ਜਾਂਦਾ ਹੈ। ਔਰ ਭਾਰਤੀ ਹਕੂਮਤ ਨੇ ਇਹਨਾਂ 38 ਵਰ੍ਹਿਆਂ ਦੇ ਦੌਰਾਨ ਬੇਸ਼ੱਕ ਸਿੱਖ ਕੌਮ ਦੇ ਖਿਲਾਫ 75 ਸਾਲ ਪਹਿਲਾਂ ਹੀ ਲਗਭਗ ਜਦੋਂ ਜ਼ਰਾਇਮ ਪੇਸ਼ਾ ਕਬੀਲਾ ਇਹ ਸਰਕੂਲਰ ਇੰਡੀਅਨ ਹੋਮ ਮਿਨਿਸਟਰੀ ਨੇ ਪੰਜਾਬ ਦੀ ਹੋਮ ਮਿਨਿਸਟਰੀ ਰਾਹੀਂ ਜਾਰੀ ਕੀਤਾ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ। ਸੋ ਲਾਈਨ ਤਾਂ ਉਦੋਂ ਹੀ ਡਰਾ ਹੋ ਗਈ ਸੀ ਕਿ ਵੀ ਉਹਨਾਂ ਨੇ ਸਿੱਖਾਂ ਨੂੰ ਐਜ਼ ਏ ਨੇਸ਼ਨ ਜਿਹੜੇ ਲੋਕ ਨੇ ਜਿਨ੍ਹਾਂ ਦੇ ਕੋਲ 98 ਸਾਲ ਪਹਿਲਾਂ 1947 ਤੋਂ 1849 ਤੱਕ 1.5 ਲੱਖ ਮੁਰੱਬਾ ਮੀਲ ਦੀ ਹਕੂਮਤ ਸੀ, ਉਹਨਾਂ ਉਸ ਨੇਸ਼ਨ ਨੂੰ ਇਹਨਾਂ ਨੇ ਡਿਸਟਰੋਏ ਕਰਨਾ ਹੈ। ਔਰ ਉਸ ਦੇ ਖਿਲਾਫ ਜਿਹੜੀਆਂ ਨੀਤੀਆਂ 75 ਵਰ੍ਹੇ ਪਹਿਲਾਂ ਗੁਰੂ ਗ੍ਰੰਥ ਔਰ ਗੁਰੂ ਪੰਥ ਇਹਨਾਂ ਦੋਨਾਂ ਨੂੰ ਹੀ ਕਮਜ਼ੋਰ ਕਰਨ ਲਈ ਔਰ ਫਾਈਨਲੀ ਹਿੰਦੂ ਤਵਾ ਦੇ ਸਮੁੰਦਰ 'ਚ ਜਜ਼ਬ ਕਰਨ ਲਈ ਜੋ ਉਹਨਾਂ ਨੇ ਸ਼ੁਰੂ ਕੀਤਾ 38 ਵਰ੍ਹੇ ਪਹਿਲਾਂ, ਉਹ ਬਿਲਕੁਲ ਜਿਹੜਾ ਓਪਨ ਇੱਕ ਵਾਰ ਵਾਂਗ ਜਦੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਪਰ ਇਸ ਸਾਰੇ ਪੀਰੀਅਡ 'ਚ ਇਹ ਜਿਹੜਾ ਕ੍ਰਿਮੀਨਲ ਟ੍ਰਾਈਬ ਦਾ ਨੈਰੇਟਿਵ ਉਹਨਾਂ ਨੇ ਪਹਿਲੀ ਸਟੇਜ ਦੇ ਉੱਤੇ ਹੀ ਵਿਦਨ ਕਪਲ ਆਫ ਵੀਕਸ ਪਾਰਟੀਸ਼ਨ ਤੋਂ ਜਿਹੜਾ ਦਿੱਤਾ, ਇਸ ਦੇ ਉੱਤੇ ਉਹਨਾਂ ਨੇ ਬੜੇ ਮਿਹਨਤ ਦੇ ਨਾਲ ਕੰਮ ਕੀਤਾ। ਔਰ ਅਸੀਂ ਦੇਖਦੇ ਹਾਂ ਕਿ 1978 'ਚ 13 ਅਪ੍ਰੈਲ ਨੂੰ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ ਹੋਰ 12 ਸਿੰਘਾਂ ਨੇ ਨਰਕਧਾਰੀ ਸਿਸਟਮ ਜਿਸ ਨੂੰ ਹਕੂਮਤ ਨੇ ਖੜਾ ਕੀਤਾ ਸੀ ਉਹਨੂੰ ਚੈਲੰਜ ਕੀਤਾ ਤੇ ਇਸ ਨੂੰ ਇੱਕਦਮ ਸਿੱਖਾਂ ਦੇ ਫੈਨੈਟਿਸਿਜ਼ਮ, ਨੌਨ ਟੋਲਰੈਂਸ, ਸੈਕੂਲਰ ਵੈਲਿਊਜ਼ ਦੇ ਖਿਲਾਫ ਇਸ ਪਾਸੇ ਦੇ ਨੈਰੇਟਿਵ ਦੇ ਨਾਲ ਜਿਹੜਾ ਜੋੜ ਦਿੱਤਾ ਗਿਆ। ਔਰ ਫਿਰ ਜਦੋਂ ਸੰਤ ਭਿੰਡਰਾਂ ਵਾਲੇ ਉੱਭਰ ਕੇ ਸਾਹਮਣੇ ਆਉਂਦੇ ਨੇ ਤਾਂ ਅਸੀਂ ਦੇਖਦੇ ਹਾਂ ਕਿ 78 ਤੋਂ 1984 ਤੱਕ 6 ਸਾਲ ਸਿੱਖਾਂ ਨੂੰ ਜਿਨ੍ਹਾਂ ਹੈਡਿੰਗਸ ਦੇ ਵਿੱਚ ਫਿੱਟ ਕੀਤਾ ਗਿਆ ਉਹ ਲਫ਼ਜ਼ ਵੀ ਉਹਨਾਂ ਨੇ ਕਾਇਨ ਕੀਤੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। ਇਹ ਤਿੰਨੋਂ ਲਫ਼ਜ਼ ਉਸ ਤੋਂ ਪਹਿਲਾਂ ਕਿਤੇ ਦੇਖਣ 'ਚ ਨਹੀਂ ਸੀ। ਦਹਿਸ਼ਤ ਲਫ਼ਜ਼ ਪੁਰਾਣਾ ਹੈ, ਦਹਿਸ਼ਤਗਰਦੀ ਟੈਰਰਿਜ਼ਮ ਨਾਲ ਜੋੜ ਕੇ ਕਿਹਾ ਜਾਂਦਾ ਸੀ, ਪਰ ਉਹਨਾਂ ਨੇ ਸਿੱਖਾਂ ਨੂੰ ਆਤੰਕ ਲਫ਼ਜ਼ ਘੜਿਆ, ਉਹਦੇ ਨਾਲ ਜੋੜਿਆ। ਸੈਪਰੇਟਿਜ਼ਮ ਕਿ ਜੀ ਮੁਲਕ ਨੂੰ ਤੋੜਨਾ ਚਾਹੁੰਦੇ ਨੇ, ਔਰ ਉਗਰ ਕਿਉਂਕਿ ਇਹਨਾਂ ਦੇ ਵਿਊਜ਼ ਜਿਹੜੇ ਨੇ ਉਹ ਮੋਡਰੇਟ ਨਹੀਂ ਨੇ, ਉਹ ਐਕਸਟ੍ਰੀਮ ਨੇ। ਔਰ ਫਿਰ ਉਹਦੇ ਨਾਲ ਜੁੜਿਆ ਹੋਇਆ ਜੋ ਕੁਝ ਵਾਪਰਿਆ ਅਸੀਂ ਰੋਜ਼ਾਨਾ ਕਿਸੇ ਨਾ ਕਿਸੇ ਸੈਗਮੈਂਟ ਦੇ ਵਿੱਚ ਡਿਸਕਸ ਕਰਦੇ, ਕਿਉਂਕਿ ਉਦੋਂ ਮੀਡੀਆ ਭਾਰਤੀ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ ਇਹ ਸੀ, ਜਿਹੜਾ ਪ੍ਰਿੰਟ ਮੀਡੀਆ ਉਹ ਉਹਨਾਂ ਦੇ ਕੰਟਰੋਲ 'ਚ ਸੀ। ਜਦੋਂ ਨਵੰਬਰ 84 ਦੀ ਨਸਲਕੁਸ਼ੀ ਹੋ ਰਹੀ ਸੀ 2-3 ਦਿਨ ਬਿਲਕੁਲ ਬਲੈਂਕ ਸਪੇਸ ਆਉਂਦੇ ਸੀ, ਖਬਰ ਛਪਦੀ ਨਹੀਂ ਸੀ। ਜੂਨ 84 ਦੇ ਹਮਲੇ ਤੋਂ ਪਹਿਲਾਂ ਸਾਰਾ ਵਿਦੇਸ਼ੀ ਮੀਡੀਆ ਜਿਹੜਾ ਸੀ ਉਹ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਕਿ ਕੋਈ ਦੁਨੀਆ ਤੱਕ ਪਹੁੰਚੇ ਹੀ ਨਾ ਗੱਲ ਕਿ ਕੀ ਉਹ ਕਰ ਰਹੇ ਨੇ। ਔਰ ਇਹ ਵਰਤਾਰਾ ਫਿਰ ਅਗਲੇ 10-11 ਸਾਲ 84 ਤੋਂ 94-95 ਤੱਕ ਜੋ ਸਟੇਟ ਸਪਾਂਸਰਡ ਟੈਰਰਿਜ਼ਮ ਸੀ ਉਸ ਨੂੰ ਦੇਸ਼ ਦੀ ਏਕਤਾ, ਸੁਰੱਖਿਆ, ਯੂਨਿਟੀ, ਇੰਟੈਗ੍ਰਿਟੀ ਨਾਲ ਜੋੜ ਕੇ ਜਿਹੜਾ ਪ੍ਰੈਜ਼ੈਂਟ ਕੀਤਾ ਗਿਆ। ਔਰ ਜਿਹੜੀ ਸਿੱਖ ਰੈਜ਼ਿਸਟੈਂਸ ਸੀ ਸਟੇਟ ਟੈਰਰਿਜ਼ਮ ਦੇ ਜ਼ੁਲਮ ਨੂੰ, ਉਹਨੂੰ ਜਿਹੜਾ ਹੈ ਉਹ ਦਹਿਸ਼ਤਗਰਦੀ ਦੇ ਨਾਲ ਜੋੜ ਕੇ, ਔਰ ਜਿਹੜੀ ਉਹੀ ਲੈਂਗੁਏਜ ਉਸ ਨੂੰ ਇਹਨਾਂ ਨੇ ਫਿਰ ਕਾਲਾ ਦੌਰ ਵੀ ਲਫ਼ਜ਼ ਪਪੂਲਰ ਕੀਤਾ ਔਰ ਆਤੰਕਵਾਦੀ ਇੱਥੇ ਮਾਰੇ ਗਏ, ਉੱਥੇ ਮਾਰੇ ਗਏ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਸ ਦੇ ਬਾਵਜੂਦ ਕਿ ਕੌਮ ਦੇ ਕੋਲ ਰਿਸੋਰਸਿਸ ਹਮੇਸ਼ਾ ਹੀ, ਤੁਸੀਂ ਜਦੋਂ ਇੰਨੀ ਪਾਵਰਫੁਲ ਸਟੇਟ ਨਾਲ ਲੜ ਰਹੇ ਹੋ ਇੱਕ ਛੋਟੀ ਜਿਹੀ ਕੌਮ ਦੇ ਕੋਲ ਕਿਸ ਪਰ ਇਹ ਵੀ ਇੱਕ ਘਾਟ ਰਹੀ ਕਿ ਬਹੁਤ ਵਾਰ ਸਾਡਾ ਕੌਮੀ ਪੱਖ ਵੀ ਕਮਜ਼ੋਰ ਹੈ ਕਿ ਅਸੀਂ ਪ੍ਰਾਇਓਰਟਾਈਜ਼ ਨਹੀਂ ਕਰ ਪਾਉਂਦੇ। ਸਾਡੀ ਗੁਰਦੁਆਰਿਆਂ ਤੇ ਸ਼ਰਧਾ ਹੈ ਔਰ ਬਹੁਤ ਚੰਗੀ ਗੱਲ ਹੈ, ਗੁਰਦੁਆਰੇ ਹੀ ਸਾਡੇ ਰੂਹਾਨੀਅਤ ਦੇ, ਸਾਡੀ
ਪੋਲੀਟੀਕਲ ਪਾਵਰ ਦੇ ਮੀਰੀ ਪੀਰੀ ਦੇ ਸੋਮੇ ਨੇ। ਉਹ ਗੁਰਦੁਆਰੇ ਅਸੀਂ ਸੰਗਮਰਮਰ ਵੀ ਔਰ ਸੋਨੇ ਦੇ ਛਤਰ ਵੀ ਸਭ ਕੁਝ ਕਰਦੇ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਐਸੇ ਦੁਸ਼ਮਣ ਨਾਲ ਲੜ ਰਹੇ ਹਾਂ ਜਿਸ ਨੇ ਸਾਡੇ ਇਮੇਜ ਨੂੰ ਖਰਾਬ ਕਰਨ 'ਚ ਕੋਈ ਕਸਰ ਨਹੀਂ ਰੱਖੀ, ਤੇ ਫਿਰ ਜਿਵੇਂ 18ਵੀਂ ਸਦੀ 'ਚ ਜਿਹੜਾ ਲੋੜੀਂਦਾ ਹਥਿਆਰ ਸੀ, ਤੋਪ ਦਾ ਮੁਕਾਬਲਾ ਤਾਂ ਤੋਪ ਕਰ ਸਕਦੀ ਹੈ। ਤੁਸੀਂ ਬੰਦੂਕਾਂ ਨੇ ਤੁਹਾਡੇ ਕੋਲ, ਪਰ ਜਦੋਂ ਤੋਪ ਦਾ ਗੋਲਾ ਆਏਗਾ ਤੁਹਾਡੀ ਬੰਦੂਕ ਤੋਪ ਦਾ ਕੀ ਨੁਕਸਾਨ ਕਰੇਗੀ? ਤੋਪ ਤੁਹਾਨੂੰ ਉਡਾਏਗੀ। ਇਸ ਲਈ ਤੁਹਾਨੂੰ ਉਹਨਾਂ ਦੇ ਹਾਣੀ ਬਣਨ ਦੇ ਲਈ ਆਪਣਾ ਤੋਪਖਾਨਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮੀਡੀਆ ਜੇ ਦੁਸ਼ਮਣ ਦਾ ਇੱਕ ਨੈਰੇਟਿਵ ਬਣਾ ਰਿਹਾ ਤੇ ਉਹਦਾ ਕਾਊਂਟਰ ਤੁਹਾਡਾ ਇਹ ਕਿ ਜੀ ਅਸੀਂ ਸਚਿਆਰੇ ਹਾਂ, ਦੁਨੀਆ ਕਿਉਂ ਨਹੀਂ ਸਾਡੇ ਨਾਲ ਖਲੋਂਦੀ, ਜਾਂ ਇਹ ਗਿਲਾ ਕਰਨ, ਜਾਂ UN ਕਿੱਥੇ ਹੈ, ਅਮਰੀਕਾ ਕਿੱਥੇ ਹੈ, ਇਹ ਨਹੀਂ ਹੈ। ਉਸ ਨੂੰ ਕਾਊਂਟਰ ਕਰਨ ਦਾ, ਔਰ ਮੈਂ ਸਮਝਦਾ ਕਿ ਇਹ ਨਿਮਾਣੇ ਜਿਹੇ ਯਤਨ ਜਿਹੜੇ ਬਾਹਰ ਡਾਇਸਪੋਰਾ ਸਿੱਖਾਂ ਨੇ 80s ਦੇ ਵਿੱਚ ਹੀ ਕੀਤੇ। ਪ੍ਰਿੰਟ ਮੀਡੀਆ ਦੇ ਵਿੱਚ ਚੜ੍ਹਦੀ ਕਲਾ ਇੰਟਰਨੈਸ਼ਨਲ ਦੇ ਫਾਰਮ 'ਚ ਸਾਡਾ ਪਹਿਲਾ ਅਖਬਾਰ 1980s ਦੇ ਵਿੱਚ ਹੀ ਸ਼ੁਰੂ ਹੋਇਆ। ਲਗਭਗ 24-25 ਸਾਲ ਮੈਂ ਉਸ ਦੇ ਐਡੀਟੋਰੀਅਲ ਬੋਰਡ ਦੇ ਚੀਫ ਦੇ ਤੌਰ ਦੇ ਉੱਤੇ ਇੱਕ ਨੈਰੇਟਿਵ ਜਿਹੜਾ ਕਿ ਹਰ ਹਫਤੇ ਜੋ ਵਾਪਰਦਾ ਸੀ ਉਹ ਐਡੀਟੋਰੀਅਲ ਦੇ ਰੂਪ 'ਚ ਵੀ, ਔਰ ਇੱਕ ਸਪੈਸ਼ਲ ਕਾਲਮ ਜਿਹੜਾ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਸੀ, ਖਾਲਿਸਤਾਨ ਕਾਲਿੰਗ, ਉਸ ਦੇ ਥੱਲੇ ਉਸ ਦੀ ਖਾਲਿਸਤਾਨੀ ਸਪਿਨ ਸੀ। ਔਰ ਇਹ ਨਹੀਂ ਹੈ, ਹੋਰ ਵੀ ਬਹੁਤ ਸਾਰਿਆਂ ਦੇ ਐਫਰਟ ਸੀ। ਮੈਂ ਤਾਂ ਆਪਣੇ ਹਵਾਲੇ ਨਾਲ ਦੱਸ ਸਕਦਾ ਕਿ ਭਾਈ ਅਸੀਂ ਕੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ। ਫਿਰ ਰੇਡੀਓ ਵੇਵਸ ਦੇ ਉੱਤੇ, ਜਿਵੇਂ ਅੱਜ ਵੀ ਹਰ ਬੁੱਧਵਾਰ ਅੱਜ ਦੀ ਆਵਾਜ਼ ਪ੍ਰੋਗਰਾਮ ਕੁਛ ਵਕਤ ਪਹਿਲਾਂ ਹੀ ਇੰਟਰਵਿਊ ਹੁੰਦਾ ਹੈ। 26 ਸਾਲ ਤੋਂ ਇਹ ਇੱਕ ਕੰਟੀਨਿਊਟੀ ਰਹੀ, ਔਰ ਉਸ ਨੇ ਓਨਟਾਰੀਓ ਔਰ ਖਾਸ ਤੌਰ ਤੇ ਟੋਰਾਂਟੋ ਮੈਟਰੋ ਸਾਰੇ ਉਸ ਏਰੀਆ ਦੇ ਵਿੱਚ ਸਾਡਾ ਸੰਪਰਕ ਵੀ ਬਣਿਆ ਰਿਹਾ, ਔਰ ਅੱਜ ਵੀ ਅੱਜ ਦੀ ਆਵਾਜ਼ ਇੱਕ ਪਪੂਲਰ ਪ੍ਰੋਗਰਾਮ ਹੈ ਪੰਥਕ ਹਲਕਿਆਂ ਦੇ ਵਿੱਚ। ਔਰ 10 ਸਾਲ ਪਹਿਲਾਂ ਇਸੇ ਹੀ ਜਦੋਂ ਅਸੀਂ ਹੁਣ ਹੌਲੀ ਹੌਲੀ ਮੂਵ ਕਰ ਰਹੇ ਹਾਂ ਦਸੰਬਰ ਮਹੀਨੇ ਵੱਲ, ਔਰ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਦਸੰਬਰ ਦੇ ਮਹੀਨੇ TV 84 ਦੀ 10th ਐਨੀਵਰਸਰੀ ਦੇ ਮੌਕੇ ਕੋਈ ਨਾ ਕੋਈ ਸਮਾਗਮ ਆਰਗੇਨਾਈਜ਼ ਕਰ ਸਕੀਏ। ਜਦੋਂ ਉਹਦੀਆਂ ਡਿਟੇਲਸ ਜਿਹੜੀਆਂ ਨੇ ਉਹ ਫਾਰਮੂਲੇਟ ਹੋ ਜਾਂਦੀਆਂ ਨੇ ਅਸੀਂ ਸ਼ੇਅਰ ਕਰਾਂਗੇ। ਸੋ ਇਹ ਇੱਕ ਯਤਨ ਸੀ, ਔਰ ਜਿਵੇਂ ਵੀਰ ਕਿਰਪਾਲ ਸਿੰਘ ਹੋਰਾਂ ਨੇ ਕਿਹਾ ਕਿ ਇੰਡੀਅਨ ਨੈਰੇਟਿਵ ਇਸ ਪੀਰੀਅਡ 'ਚ ਕੱਲਾ ਆਤੰਕਵਾਦ, ਅਲਗਾਵਵਾਦ, ਉਗਰਵਾਦ ਤੱਕ ਮਹਿਦੂਦ ਨਹੀਂ ਸੀ। ਇਸ ਨੂੰ ਪਾਕਿਸਤਾਨ ਦੇ ਨਾਲ ਜੋੜਿਆ ਗਿਆ, ਇਸ ਨੂੰ ISI ਦੇ ਨਾਲ ਜੋੜਿਆ ਗਿਆ, ਏਅਰ ਇੰਡੀਆ ਦਾ ਹਾਦਸਾ ਕਰਾ ਕੇ ਇਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਨਾਲ ਜੋੜਿਆ ਗਿਆ। ਸੋ ਇਸ ਸਾਰੇ ਪੀਰੀਅਡ 'ਚ ਬੇਸ਼ੱਕ ਪਿਛਲੇ ਇਹਨਾਂ ਵਰ੍ਹਿਆਂ 'ਚ ਹੀ ਖਾਸ ਤੌਰ ਤੇ 8-10 ਸਾਲ 'ਚ ਸੋਸ਼ਲ ਮੀਡੀਆ ਵੀ ਇੱਕ ਪਾਵਰਫੁਲ ਟੂਲ ਦੇ ਤੌਰ ਤੇ ਆਇਆ। ਹੁਣ ਕਲੱਬ ਹਾਊਸਿਸ ਨੇ, ਹੋਰ ਵੀ ਜਿਹੜੇ ਨੇ ਤਰੀਕੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ, ਟਵਿੱਟਰ, ਇੰਸਟਾਗ੍ਰਾਮ, ਸਾਰਾ ਸੋਸ਼ਲ ਮੀਡੀਆ ਦਾ ਹੀ ਹਿੱਸਾ ਹੈ। ਔਰ ਨਾਲ ਇਹਦੇ ਡਿਜੀਟਲ ਮੀਡੀਆ, YouTube ਅਸੀਂ ਡਿਜੀਟਲ ਮੀਡੀਆ 'ਚ ਕਾਊਂਟ ਕਰਦੇ। ਸੋ ਅਸੀਂ ਇਸ ਪਲੇਟਫਾਰਮ ਤੋਂ ਵੀ, ਔਰ ਜਿਵੇਂ ਮੈਂ ਅਕਸਰ ਮੈਂਸ਼ਨ ਕਰਦਾ ਕਿ 2-2.5 ਸਾਲ ਪਹਿਲਾਂ ਅਸੀਂ YouTube ਦੇ ਉੱਤੇ ਵੀ ਇਸ ਪ੍ਰੋਗਰਾਮ ਨੂੰ ਲਾਈਵ ਸ਼ੁਰੂ ਕੀਤਾ, ਔਰ ਕੁਦਰਤੀ ਕੱਲ ਮੇਰੀ ਨਜ਼ਰ ਪਈ ਤੇ ਆਲਮੋਸਟ 1,73,000 ਸਬਸਕ੍ਰਾਈਬਰ ਸਾਡੇ YouTube ਤੇ ਨੇ, ਜਿਹੜੇ ਕਿਸੇ ਵੀ ਪੋਲੀਟੀਕਲ ਸ਼ੋਅ, ਔਰ ਅਸੀਂ ਕੋਈ ਕਿਸੇ ਪਲੇਟਫਾਰਮ ਤੋਂ ਐਡਵਰਟਾਈਜ਼ ਨਹੀਂ ਕੀਤਾ। ਬਹੁਤ ਸਾਰੇ ਥਾਵਾਂ ਦੇ ਉੱਤੇ ਰੁਕਾਵਟਾਂ ਪਾਈਆਂ ਹੋਈਆਂ ਨੇ, ਇੰਡੀਆ ਦੇ ਵਿੱਚ ਵੈਸੇ ਬੈਨ ਕੀਤਾ ਹੋਇਆ, ਔਰ ਮੈਂ ਦੇਖ ਰਿਹਾ ਕਿ ਈਵਨ ਪਾਕਿਸਤਾਨ ਦੇ ਵਿੱਚ ਵੀ ਇਹ ਕਿਤੇ ਨਾ ਕਿਤੇ ਰੈਸਟ੍ਰਿਕਟਡ ਹੈ, ਕਿਉਂਕਿ ਅੱਗੇ ਜਿਹੜੇ ਸਾਡੇ ਸੈਗਮੈਂਟ ਖਾਸ ਤੌਰ ਤੇ ਜਿਨ੍ਹਾਂ 'ਚ ਪਾਕਿਸਤਾਨ ਦੇ ਇਸ਼ੂ ਡਿਸਕਸ ਹੁੰਦੇ ਸੀ ਉਹ ਬਹੁਤ ਕੁਇਕਲੀ ਵਾਇਰਲ ਹੁੰਦੇ ਸੀ। ਪਰ ਪਿਛਲੇ ਕੁਝ ਮਹੀਨੇ, ਜਿਵੇਂ ਕੱਲ ਅਸੀਂ ਗੱਲ ਕੀਤੀ ਸੀ ਕਿ ਈਵਨ ਸਾਡੀ SOS@tv84.com ਦੇ ਉੱਤੇ ਜਿਹੜੀ ਮੇਲ ਵੀ ਸੀ ਉਹ ਬਲੌਕ ਰਹੀ ਹੈ 2-3-4 ਮਹੀਨੇ, ਔਰ ਹੰਡਰਡਸ ਆਫ ਹੁਣ ਜਦੋਂ ਅਸੀਂ ਰੀਐਸਟੈਬਲਿਸ਼ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕੁਛ ਨਾ ਕੁਛ ਐਸਾ ਹੈ ਉਸ ਹਵਾਲੇ ਨਾਲ ਵੀ। ਸੋ ਮਤਲਬ ਇੰਨੀਆਂ ਰੈਸਟ੍ਰਿਕਸ਼ਨਸ ਦੇ ਬਾਵਜੂਦ ਵੀ, ਔਰ ਜ਼ਾਹਰ ਹੈ ਫਾਈਨੈਂਸ਼ੀਅਲ ਚੈਲੰਜ, ਜਦੋਂ ਤੁਸੀਂ 30-35 ਹਜ਼ਾਰ ਮੰਥਲੀ ਬਜਟ ਦਾ ਇੱਕ ਪ੍ਰੋਜੈਕਟ ਰਨ ਕਰ ਰਹੇ ਹੋ, ਔਰ ਇਹ ਸੌਖਾ ਨਹੀਂ ਹੈ। ਔਰ ਅਸੀਂ ਆਪਣੇ ਵਿਊਅਰਸ ਔਰ ਖਾਸ ਤੌਰ ਤੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਪਿਛਲੇ ਮਹੀਨਿਆਂ 'ਚ ਸਾਨੂੰ ਕੋਵਿਡ ਤੋਂ ਬਾਅਦ ਵੀ, ਡਿਊਰਿੰਗ ਕੋਵਿਡ ਵੀ ਜਿਹੜਾ ਸਸਟੇਨ ਕੀਤਾ, ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਔਰ ਵੀਰ ਕਿਰਪਾਲ ਸਿੰਘ ਹੋਰਾਂ ਦੇ ਖਾਸ ਤੌਰ ਤੇ, ਕਿਉਂਕਿ ਉਹ ਐਪਰੀਸ਼ੀਏਟ ਵੀ ਕਰਦੇ ਨੇ ਕਿ ਭਾਈ ਜਿਹੜਾ TV 84 ਵੱਲੋਂ ਸਿਰਜਿਆ ਗਿਆ ਸਿੱਖ ਨੈਰੇਟਿਵ ਹੈ ਹਰ ਇਸ਼ੂ ਦਾ, ਦੁਨੀਆ ਭਰ ਜਿੱਥੇ ਦੋ ਪੰਜਾਬਾਂ ਦੀ ਸਾਂਝ ਦੇ ਵਿੱਚ, ਜਦੋਂ ਅਸੀਂ ਗਲੋਬਲ ਵੌਇਸ ਆਫ ਪੰਜਾਬ ਕਹਿੰਦੇ, TV 84 ਦੇ ਇਹਨਾਂ 10 ਸਾਲਾਂ ਦੇ ਵਿੱਚ ਇੱਕ
ਵੱਡੀ ਭੂਮਿਕਾ ਹੈ। ਬਿਲਕੁਲ ਇਹ ਤਾਂ ਨਹੀਂ ਹੈ ਕਿ ਵੀ ਅਸੀਂ ਕੋਈ ਨਿਸ਼ਾਨੇ ਨੂੰ ਕੰਪਲੀਟ ਕੀਤਾ। ਅਸੀਂ ਸਮਝਦੇ ਹਾਂ ਕਿ ਵੀ ਜੇ ਸਾਡੇ ਕੋਲ ਰਿਸੋਰਸ ਹੋਣ, ਹੁਣ ਚਲੋ ਜੇ ਆਣ ਜਾਣ ਵੀ ਹੋਏਗਾ ਤੇ ਅਸੀਂ ਇਸ ਨੂੰ ਵੱਡੇ ਪੈਮਾਨੇ ਦੇ ਉੱਤੇ ਦੇਖ ਸਕਾਂਗੇ। ਹਾਲਾਂਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਵੀ ਕਸ਼ੀਦਗੀ ਵਾਲੇ ਬਣ ਜਾਂਦੇ ਨੇ ਕੁਝ ਸਮੇਂ ਬਾਅਦ। ਸੋ ਜਿੱਥੋਂ ਜੇ ਤੁਸੀਂ ਇੱਕ ਟਰੈਕ ਤੇ ਜਾ ਰਹੇ ਹੁੰਦੇ ਹੋ, ਉਹਦੇ 'ਚ ਉੱਥੇ ਜਦੋਂ ਤਬਦੀਲੀ ਹੁੰਦੀ ਹੈ ਤੇ ਸਾਨੂੰ ਵੀ ਜਿਹੜਾ ਇਸ ਦਾ ਅਸੀਂ ਅਸਰ ਦੇਖਦੇ। ਲੇਕਿਨ ਅਸੀਂ ਵੈਲ ਵਿਸ਼ਰ ਹੈ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਵੀ, ਪਾਕਿਸਤਾਨ ਦੀ ਸਲਾਮਤੀ ਦੇ ਐਜ਼ ਏ ਨੇਸ਼ਨ, ਉਹਨਾਂ ਦੀ ਖੁਸ਼ਹਾਲੀ ਦੇ ਔਰ ਇੰਡੀਅਨ ਸਿਸਟਮ ਦਾ। ਕਿਉਂਕਿ ਹੁਣ ਇੱਕ ਪਾਸੇ ਜਦੋਂ ਉੱਥੋਂ ਦੀ ਮੂਵਮੈਂਟ ਨੂੰ, ਪੰਜਾਬ ਦੀ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਪਾਕਿਸਤਾਨ ਨਾਲ ਜੋੜਿਆ ਜਾਂਦਾ ਸੀ, ਪਰ ਰੈਫਰੈਂਡਮ 2020 ਦੀ ਮੁਹਿੰਮ ਜਿਹੜੀ ਬਿਲਕੁਲ UN ਚਾਰਟਰ ਦੇ ਮੁਤਾਬਕ ਇੱਕ ਪੀਸਫੁਲ ਮੁਹਿੰਮ ਹੈ, ਇਹਨੂੰ ਵੀ ਜਦੋਂ ਇੰਡੀਅਨ ਸਿਸਟਮ ਨੇ ਔਰ ਉਹਨਾਂ ਦੇ ਈਵਨ ਜਿਹੜਾ ਫੋਰਨ ਮਿਨਿਸਟਰੀ ਦੇ ਲੈਵਲ ਤੇ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਖੁਦ ਆਸਟ੍ਰੇਲੀਆ ਦੀ ਸੋਇਲ ਤੇ ਖਲੋ ਕੇ ਇਸ ਨੂੰ ਜਿਹੜਾ ਉਹ ਬਿਗਟਰੀ ਔਰ ਐਕਸਟ੍ਰੀਮਿਜ਼ਮ ਦੇ ਨਾਲ ਜੋੜ ਰਿਹਾ ਹੈ, ਤਾਂ ਉਸ ਤੋਂ ਦੁਨੀਆ ਨੂੰ ਇਹ ਪਤਾ ਲੱਗ ਗਿਆ ਕਿ ਭਾਈ ਗੱਲ ਇਹ ਨਹੀਂ ਹੈ ਕਿ ਇਹ ਤਾਂ ਜਿਹੜੀ ਇੱਕ ਜੈਨੂਇਨ ਆਵਾਜ਼ ਹੈ ਇੱਕ ਨੇਸ਼ਨ ਦੀ, 35 ਮਿਲੀਅਨ ਨੇਸ਼ਨ ਜਿਹੜਾ ਕਿ ਆਪਣੀ ਆਜ਼ਾਦੀ ਦੇ ਲਈ ਜਿਹੜਾ ਉਹ ਉਸਨੇ ਕਮਰ ਕਸਾ ਕੀਤਾ ਹੋਇਆ, ਉਹਨਾਂ ਦੇ ਖਿਲਾਫ ਇਹ ਬਿਲਟ ਕਰ ਰਹੇ ਨੇ। ਸੋ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਕਿਹਾ ਵੀ ਇੱਕ ਹੋਰ ਤਮਾਚਾ, ਹੁਣ ਤਾਂ ਚਪੇੜਾਂ ਗਿਣਨੀਆਂ ਔਖੀਆਂ ਹੋ ਗਈਆਂ ਕਿਉਂਕਿ ਜੇ ਅਸੀਂ ਇਸ ਪਿਛਲੇ ਪੀਰੀਅਡ 'ਚ ਪਿਛਲੇ 3-4 ਦਿਨ ਤੋਂ ਅਸੀਂ ਇਹੀ ਡਿਸਕਸ ਕਰ ਰਹੇ ਹਾਂ ਕਿ ਭਾਈ ਅਮਰੀਕਾ ਨੇ ਟਰੈਵਲ ਐਡਵਾਈਜ਼ਰੀ ਦਿੱਤੀ, ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਇੰਡੀਅਨ ਸਿਟੀਜ਼ਨਸ, ਇੰਡੀਆ ਜਾਣ ਵਾਲੇ ਆਪਣੇ ਸਿਟੀਜ਼ਨਸ ਨੂੰ ਦਿੱਤੀ। ਫਿਰ ਇੰਡੀਆ ਨੇ ਹੁਣ ਡਿਮਾਰਸ਼ੇ ਇਸ਼ੂ ਕੀਤਾ ਉਹਨਾਂ ਨੂੰ ਕਿ ਜੀ ਦੂਸਰਾ ਜਿਹੜਾ ਰੈਫਰੈਂਡਮ 6 ਨਵੰਬਰ ਨੂੰ ਹੋਣ ਜਾ ਰਿਹਾ, ਜੇ ਪਹਿਲਾਂ ਨਹੀਂ ਰੋਕਿਆ ਇਹਨੂੰ ਰੋਕੋ। ਅਸੀਂ UK ਦੇ ਨਾਲ ਦੇਖ ਰਹੇ ਹਾਂ ਕਿ ਜਿਹੜੀ ਟ੍ਰੇਡ ਡੀਲ, ਫ੍ਰੀ ਟ੍ਰੇਡ ਦੀ ਅਗਲੇ ਮਹੀਨੇ ਸਾਈਨ ਹੋਣ ਜਾ ਰਹੀ ਸੀ, ਉਹ ਬਿਲਕੁਲ 12th ਦੇ ਉੱਤੇ ਆ ਕੇ 12th ਆਵਰ ਉਹ ਬਿਲਕੁਲ ਕਲੈਪਸ ਹੋ ਗਿਆ। ਹੁਣ ਤਾਂ ਉਹਨਾਂ ਦਾ ਮੀਡੀਆ ਵੀ ਚੀਕਾਂ ਮਾਰ ਰਿਹਾ। ਔਰ ਇਸੇ ਹਵਾਲੇ ਨਾਲ ਈਵਨ ਆਸਟ੍ਰੇਲੀਆ 'ਚ ਜਦੋਂ ਕਿ ਐਸ ਜੈਸ਼ੰਕਰ ਇਸ ਕਿਸਮ ਦਾ ਕਰ ਰਿਹਾ, ਔਰ ਇਕੱਲਾ ਉਹੀ ਨਹੀਂ, ਕੱਲ ਮੈਂ ਉਹਦੀ ਇੱਕ ਵੀਡੀਓ ਕਲਿੱਪ ਜਦੋਂ ਗੁਜਰਾਤ ਦੇ ਵਿੱਚ ਗਿਆ ਉੱਥੋਂ ਆਪਣਾ ਟੂਰ ਖਤਮ ਕਰਕੇ, ਤੇ ਉੱਥੇ ਇੱਕ ਉਹਦੀ ਡਿਸਕਸ਼ਨ ਸੈਸ਼ਨ ਦੇ ਦੌਰਾਨ ਇੱਕ ਹਿੰਦੂ ਲੜਕੀ ਉਹ ਉੱਠ ਕੇ ਉਹਨੂੰ ਪੁੱਛ ਰਹੀ ਹੈ ਕਿ ਜੀ ਇੰਨਾ ਖਾਲਿਸਤਾਨ ਚਾਰ ਚਫੇਰੇ ਦੁਨੀਆ 'ਚ ਇੱਧਰ ਉੱਧਰ ਹੋ ਰਿਹਾ ਹੈ ਔਰ ਇਹ ਤਾਂ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਔਰ ਕੀ ਹੈ। ਉਹਦੇ 'ਚੋਂ ਈਵਨ ਹੋਰ ਵੀ ਐਕਸਪਲਿਸਿਟ ਹੁੰਦਾ ਹੈ ਜੋ ਉਹਨੇ ਆਸਟ੍ਰੇਲੀਆ 'ਚ ਕਿਹਾ ਉੱਥੇ ਤਾਂ, ਕਿਉਂਕਿ ਉਹਦੀ ਕਾਊਂਟਰ ਪਾਰਟ ਫੋਰਨ ਮਿਨਿਸਟਰ ਖੜੀ ਸੀ ਨਾਲ, ਸੋ ਉੱਥੇ ਤਾਂ ਬੜਾ ਉਹ ਜਿਵੇਂ ਡਿਪਲੋਮੈਟਸ ਦੇ ਮੇਸ਼ਰਡ ਲਫ਼ਜ਼ ਹੁੰਦੇ ਨੇ, ਲੇਕਿਨ ਉੱਥੇ ਉਹਨੇ ਹੋਰ ਵੀ ਖੁੱਲ੍ਹ ਕੇ ਉਹਨੇ ਪਹਿਲਾਂ ਤਾਂ ਕਿਹਾ ਜੀ ਬਜ਼ ਵਰਡ ਹੈ ਏਕਤਾ, ਕਿ ਜੀ ਅਸੀਂ ਆਪਸ 'ਚ ਏਕਤਾ ਕਰੀਏ ਤਾਂ ਕਿ ਸਾਨੂੰ ਕੋਈ ਐਕਸਪਲੋਇਟ ਨਾ ਕਰੇ। ਦੂਜਾ ਤੀਜਾ ਫਿਰ ਉਹ ਮੋਦੀ ਦੀ ਸਟਰੈਂਥ ਔਰ ਮੋਦੀ ਦਾ ਮੋਟਿਵ ਔਰ ਮੋਦੀ ਦਾ ਜਿਹੜਾ ਹੈ ਉਹ ਮੋਦੀ ਹੈ ਤਾਂ ਮੁਮਕਿਨ ਹੈ ਵਾਲੀ ਟੋਨ ਦੇ ਵਿੱਚ ਗੱਲ ਕਰਦਾ। ਸੋ ਮਤਲਬ ਇਹ ਹੈ ਕਿ ਉਹ ਕਿਤੇ ਨਾ ਕਿਤੇ ਉਹ ਆਪਣਾ ਹਿੰਦੂਤਵੀ ਮਸਲ ਵੀ ਦਿਖਾ ਰਿਹਾ ਕਿ ਇਵੈਂਚੁਅਲੀ ਨੋ ਮੈਟਰ ਕੌਣ ਕੀ ਕਹਿ ਰਿਹਾ ਹੈ, ਉਹ ਸਾਡਾ ਹਿੰਦੂਤਵਾ ਪ੍ਰੀਵੇਲ ਕਰੇਗਾ। ਸੋ ਇਹ ਉਹਨਾਂ ਦੀ ਫਰਸਟ੍ਰੇਸ਼ਨ ਵੀ ਦੱਸ ਰਿਹਾ। ਹਾਲਾਂਕਿ ਮੈਂ ਕੋਈ ਅੰਡਰ ਐਸਟੀਮੇਟ ਨਹੀਂ ਕਰਦਾ ਕਿ ਵੀ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ, ਅੱਜ ਹੀ ਸਾਡੇ ਵੀਰ ਸਰ GC ਸਿੰਘ ਹਿਊਸਟਨ ਤੋਂ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਭਾਈ ਇਹ ਸਾਡਾ ਫਰਜ਼ ਹੈ ਇਸ ਵੇਲੇ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਦੇ ਵਿੱਚ ਇੱਕ ਉਭਾਰ ਦੀ ਲਾਈਨ ਹੈ ਉਸ ਦੇ ਨਾਲ ਖਲੋਈਏ। ਅੰਮ੍ਰਿਤ ਛਕਣ ਦੀ ਲਹਿਰ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਾਲ ਦਿੱਤੀ ਹੈ, ਜਿਵੇਂ ਉਹ ਹੁਣ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਉਹ ਬਾਕੀਆਂ ਨੂੰ ਨਾਲ ਲੈ ਕੇ ਆਣਦਾ ਵੀ ਉਸ ਦੇ ਵਿੱਚ ਵੱਡੀ ਗਿਣਤੀ 'ਚ ਜਿੰਨੀਆਂ ਵੀ ਸਿੱਖ ਸੰਗਤਾਂ ਪਹੁੰਚ ਸਕਦੀਆਂ ਨੇ। ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਇੰਡੀਅਨ ਏਜੰਸੀਆਂ ਦਾ ਏਜੰਡਾ ਹੈ ਉਹ ਆਉਣ ਵਾਲੇ ਪੀਰੀਅਡ 'ਚ ਇੱਕ ਵਸਟ ਟਾਈਪ ਦਾ ਜੈਨੋਸਾਈਡ ਕਰਨ ਦਾ, ਲੇਕਿਨ ਜਿਹੜਾ ਉਭਾਰ ਹੈ ਉਹ ਤਾਂ ਫਿਰ ਜਿਵੇਂ ਗੁਰੂ ਦੀ ਕਲਾ ਦਾ ਜਿਹੜਾ ਵਾਪਰਨਾ ਹੈ, ਨੋ ਮੈਟਰ ਕੌਣ ਕੀ ਕਰਦਾ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਅਸੀਂ ਉਸ ਵਿਰਸੇ ਦੇ ਮਾਲਕ ਹੈ। ਸੋ ਇਹ ਵੀ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਤਮਾਚਾ, ਇੱਕ ਚਪੇੜ, ਇੱਕ ਥੱਪੜ ਕਿ ਪੰਜਾਬ ਦੇ ਵਿੱਚ ਜਿੱਥੇ ਇਹਨਾਂ ਦਾ ਇਹ ਕਹਿਣਾ ਸੀ ਜੀ ਬਾਹਰ ਬੈਠੇ ਲੋਕ ਜਿਹੜੇ ਨੇ ਐਵੇਂ ਹੀ ਗੱਲਾਂ ਮਾਰਦੇ ਨੇ, ਇੱਥੇ ਆ ਕੇ ਕਰਨ, ਉਹ ਦੁਬਈ ਤੋਂ ਗਿਆ ਹੈ। ਹੁਣ ਇਹਦੇ 'ਚ ਵੀ ਅਜੇ ਜਿਵੇਂ ਮੈਂ ਕਿਹਾ ਵੀ ਬਹੁਤ ਸਾਰੀਆਂ ਚੀਜ਼ਾਂ ਪਰਖੀਆਂ ਜਾਣੀਆਂ ਨੇ, ਲੇਕਿਨ ਜਦੋਂ ਅਸੀਂ ਅੱਜ ਤੋਂ 30 ਸਾਲ ਪਹਿਲਾਂ ਇਹ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਲਫ਼ਜ਼, ਮੈਂ ਉਦੋਂ ਅਜੇ ਸਿੱਖਸ ਐਬਰੋਡ ਇਸਤੇਮਾਲ ਕੀਤਾ ਜਾਂਦਾ ਸੀ ਜਾਂ NRI ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸੀ,
मैं कोई ये बीइंग द फर्स्ट नहीं हो सकता किसी होर ने भी किया होए, लेकिन ज्यूइश डायस्पोरा लफज इस्तेमाल सी वो सारे च, बाकियां नूं तां अदर एथनीसिटीज़ दा, लेकिन मैं सिख डायस्पोरा लफज का इस्तेमाल अपनियां प्रैस रिलीज़ विच और अपनियां प्रेजेंटेशनस दे विच करदा सी। और इस फेथ दे नाल कि अल्टीमेटली पंजाब की धरती ते जिहड़ी गेम चेंजर होना है वो सिख डायस्पोरा ने होना है। और उस तो बाद उदों अजे इन्नी आबादी नहीं सी जिन्नी फिर 90s और दूसरी तीसरी, हुण तां असीं 5 मिलियन के नेड़े तेड़े पहुँच चुके हैं बाहर, और पोलिटिकल असाइलम और दूसरा अजे तो 90 बहुत बारी 1995-96 जोड़ा एक्ट एक बनता वो थले फिर फैसिलिटेट होंगे। हालांकि इक्का दुक्का केस जोड़े ने वो 1980s दे विच ग्रांट होने शुरू होए सी, बट नॉट उस लैवल के उत्ते। सो इस सारे दे चलदे हैं बाहर जिन्हां जथेबंदियां ने काम किया अमरीका दे विच, सिख यूथ ऑफ अमेरिका, इंग्लैंड और कैनेडा समेत इंटरनेशनल सिख यूथ फैडरेशन आस्ट्रेलिया, न्यूजीलैंड और होर भी जड़ियां जथेबंदियां अपने अपने तौर पर काम, मैं समझदा भी ये भी साडी एक वड्डापन होना चाहिए कि असीं जिन्हां ने सानू अज इत्थों तक पहुँचाया उन्हां दा जिहड़ा काम है उन्होंने भी एक्नॉलेज करिए। ये नहीं है कि भाई कोई एक्सक्लूसिवली क्लेम करे कि जी उन्होंने ही जे अज पंजाब दे विच तब्दीली है। हुण जदों असीं कल भी गल कीती भाई गजिंदर सिंह होरां दी कि 1971 दे विच उन्होंने जदों इंदिरा गांधी कांग्रेस का शायद एमरजेंसी लाई हुई सी, उन्हां दा एनुअल सैशन मोहाली दे विच रखिया सी, यानी जैल सिंह चीफ मिनिस्टर सी, उन्होंने खालिस्तान के परचे सुट्टे सी। उदों ये सोचा भी नहीं सी जा सकता कि कदे ये तहरीक इस लैवल ते जाएगी। फिर 1984 तक पहुँचते हैं, फिर 1.5 लाख साढ़े जुझारू सिंघां सिंघणियां दियां कुर्बानियां। लेकिन इस भी कोई शक नहीं है कि सिक्स फॉर जस्टिस नूं ये क्रेडिट जाता है कि उन्होंने कुछ वरे पहला जिवें सारे सिस्टम नूं समझदे हैं इनू इंटरनेशनल लैवल के उत्ते जिहड़ा एक पीसफुल मुहिम के तौर पर जिहड़ी कॉल दिती कुछ देर उहदे ते काम कीता, रेफरेंडम 2020 जिहड़ा उहदे च होना सी कोविड के चलदे ये पॉसीबल नहीं होया, डिले होया, और जदों फिर होया विद ए बिग बैंग, और बिग बैंग लंडन दे विच, और उस दा असी दूसरा बैंग जिहड़ा है वो टोरंटो दे विच पिछले 17 सितंबर नूं देखिया, और उसने किवें जिहड़ा इन्हां नूं यही नहीं कि भी कंबनी छेड़ी है, चिल डाउन द स्पाइन जिहदे लई असीं अंग्रेजी च कह सकते हैं, इन्हां दी खाने हो गई है इस वेले इन्हां दा हाल है। और इस पीरीयड दे विच उन्हां ने सिक्स फॉर जस्टिस नूं घेरन दे लई हर यतन किया। पंजाब दे विच किसी ने जे डीसी दफ्तर के बाहर खालिस्तान जिंदाबाद लिखा है, उन्हां दे उत्ते केस पाए। हिमाचल असैंबली के बाहर धर्मशाला जे लिखा जाके कुछ दिन रोपड़ चों कि कितों नौजवान चुक ले, और होर भी बहुत सारी हरासमेंट। इस तरह भाई जोगा सिंह खालिस्तानी जिन्होंने इनिशियली खालिस्तान के झंडे, और दूसरा और पिछले दिनों एक मदर एंड सन, उन्होंने मैनू ना नहीं याद, बड़ी देर बाद उन्होंने जमानत हुई। सो ये एक्टिविटी भी रही ग्लोबली भी। सिक्स फॉर जस्टिस ने अपना जिहड़ा है वो पूरी कौम दे विच भी और विद इन भी वो सारी लॉबी नू जारी रखा, और उन्होंने इस सारे दे विच इंडियन सिस्टम ने समझ लिया सी कि भी ये एक ग्लोबल मूवमेंट बन गई है। और उन्होंने 2019 दे विच सिक्स फॉर जस्टिस नू दहशतगर्द जथेबंदी ऐलानिया विद इन कंट्री। और इस सारे पीरीयड गुरपतवंत सिंह पन्नू जिहड़े कानूनी सलाहकार ने 22 केस कल्ले पंजाब दे विच उन्हां दे खिलाफ रजिस्टर ने, और जिहड़े हिमाचल हरियाणा और दिल्ली दे विच ने वो उस तो वखरे ने। और वो जिहड़े केस भी ने 22, और ये जिवें मैं कहा उन्हां दे विच चार्जिस की ने, प्रमोटिंग टैरर, सैडिशन कि भाई ये बिल्कुल गद्दारी वाला जिहड़ा सैक्शन हुंदा है, एबैटिंग म्यूटनी कि बगावत करन नूं उत्साहित करना, क्रिमिनल कंस्पीरेसी कि बिल्कुल अपराधक साजिश, एंड अटैम्प्ट टू मर्डर। हुण इस तो अगे तां धारावां ही मुक जांदियां ने, होर की कर सकदे ने। हालांकि गुरपतवंत सिंह पन्नू ना उत्थे मौजूद ने, उन्हां दी जिहड़ी एंसैस्ट्रल प्रॉपर्टी जमीन उन्होंने जाके भी जिहड़ा उन्होंने सील करन वांग कीता, हरासमेंट भी दूजियां दी। और इस तरह यही नहीं जिवें हरदीप सिंह निज्जर
ਜਿਹੜੇ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੇ ਪ੍ਰੈਜ਼ੀਡੈਂਟ ਨੇ, ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਨੇ, ਉਹਨਾਂ ਦੇ ਸਿਰ ਤੇ 10 ਲੱਖ ਦਾ ਇਨਾਮ, ਪਤਾ ਨਹੀਂ ਕਿੰਨੇ ਹੋਰ ਕੇਸ, ਇਵੇਂ ਹੀ ਕੈਨੇਡਾ 'ਚ ਹੋਰ ਵੀ। ਹੁਣ ਇਸ ਸਾਰੇ 'ਚ ਇੱਕ ਜਿਹੜਾ ਵੈਪਨ ਹਮੇਸ਼ਾ ਜਿਹੜੀਆਂ ਇਹ ਇਲੈਕਟਿਡ ਨੇਸ਼ਨਸ ਮੈਂਬਰ ਸਟੇਟਸ ਹੁੰਦੀਆਂ ਨੇ UN ਦੀਆਂ, ਕਿਉਂਕਿ ਇੱਕ ਜਦੋਂ ਤਾਂ ਯੂਨਿਟੀ ਇੰਟੈਗਰਿਟੀ ਜਾਂ ਕਿਸੇ ਦੇਸ਼ ਦੀਆਂ ਸੀਮਾਵਾਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਨੇ, ਲੇਕਿਨ ਇੱਕ ਬਾਡੀ ਜਿਹਨੂੰ ਇੰਟਰਪੋਲ ਕਿਹਾ ਜਾਂਦਾ ਹੈ, ਜਿਹੜਾ ਜਿਸ ਦੀ ਬੇਸ਼ੱਕ ਜਿਸ ਦੇ ਵਿੱਚ ਨੁਮਾਇੰਦੇ ਦੁਨੀਆ ਦੇ ਮੁਲਕਾਂ ਦੇ ਹੀ ਹੁੰਦੇ ਨੇ, ਲੇਕਿਨ ਜਦੋਂ ਇਹ ਦਹਿਸ਼ਤਗਰਦੀ ਦਾ ਫਿਨੋਮੀਨਾ ਗਲੋਬਲ ਲੈਵਲ ਦੇ ਉੱਤੇ ਬਣਦਾ ਚਲਾ ਗਿਆ ਤਾਂ ਇੰਟਰਪੋਲ ਨੂੰ ਹੋਰ ਦੰਦ ਦਿੱਤੇ ਗਏ। ਔਰ ਇਹ ਜਿਹੜੇ ਮੁਲਕ ਨੂੰ ਇਹ ਲੱਗਦਾ ਹੈ ਕਿ ਵੀ ਫਲਾਂ ਦਹਿਸ਼ਤਗਰਦ ਜਿਹੜਾ ਉਹ ਸਾਡੇ ਮੁਲਕ ਲਈ ਖਤਰਾ ਹੈ, ਉਹ ਇੰਟਰਪੋਲ ਨੂੰ ਪਹੁੰਚ ਕਰਦੇ ਨੇ ਕਿ ਭਾਈ ਉਹਨੂੰ ਰੈੱਡ ਅਲਰਟ ਵਾਰੰਟ ਕਿਹਾ ਜਾਂਦਾ ਹੈ ਕਿ ਉਹ ਕਿਸੇ ਵੀ ਪਾਸੇ ਟਰੈਵਲ ਨਾ ਕਰ ਸਕੇ, ਜਿੱਥੇ ਵੀ ਉਹ ਲੁਕਿਆ ਰਹੇ, ਤੇ ਜੇ ਟਰੈਵਲ ਹੋਏ ਤਾਂ ਉਹਦੇ ਜੋ ਵੀ ਸ਼ਨਾਖਤੀ ਹੈ ਸ਼ਨਾਖਤ ਉਹ ਇੰਟਰਪੋਲ ਦੇ ਕੋਲ ਹੁੰਦੀ ਹੈ, ਉਹ ਇੰਟਰਪੋਲ ਉਹਨੂੰ ਇੰਟਰਸੈਪਟ ਕਰਦਾ ਹੈ, ਉਹਨੂੰ ਰੋਕ ਲੈਂਦਾ ਹੈ, ਔਰ ਫਿਰ ਰੋਕ ਕੇ ਜਿਹੜੇ ਦੇਸ਼ ਨੇ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ ਉਸ ਦੇ ਹਵਾਲੇ ਕਰਦਾ ਹੈ। ਔਰ ਇਹ ਪ੍ਰੋਸੈਸ ਅਸੀਂ ਈਵਨ ਪਰਮਜੀਤ ਸਿੰਘ ਪੰਮਾ UK ਦੇ ਵਿੱਚ ਸੀ, ਜਿਹੜੇ ਆਪਣੀ ਸਿੰਘਣੀ ਦੇ ਨਾਲ ਪੁਰਤਗਾਲ ਦੇ ਵਿੱਚ ਵੈਕੇਸ਼ਨ ਮਨਾਉਣ ਦੇ ਲਈ ਆਏ, ਔਰ ਉਹਨਾਂ ਨੇ ਜਦੋਂ ਕਿ ਆ ਕੇ ਆਪਣੇ 에ਅਰਪੋਰਟ ਤੋਂ ਹੋਟਲ 'ਚ ਪਹੁੰਚ ਗਏ ਤੇ ਇੰਟਰਪੋਲ, ਕਿਉਂਕਿ ਇੰਟਰਪੋਲ ਨੂੰ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਜਿਹੜਾ ਉਹਨਾਂ ਬਾਰੇ ਦਹਿਸ਼ਤਗਰਦ ਔਰ ਦੂਸਰਾ ਉਹ ਬਣਾਇਆ ਹੋਇਆ ਸੀ, ਔਰ ਇੰਟਰਪੋਲ ਦੇ ਵਾਰੰਟ ਦੇ ਉੱਤੇ ਹੀ ਪੁਰਤਗਾਲ ਦੀ ਜਿਹੜੀ ਸਿਕਿਉਰਿਟੀ ਹੈ ਉਹਨਾਂ ਨੇ ਉਹਨਾਂ ਨੂੰ ਡਿਟੇਨ ਕੀਤਾ। ਉੱਥੋਂ ਦੀ ਅਦਾਲਤ 'ਚ ਮੁਕੱਦਮਾ ਚੱਲਿਆ ਔਰ ਫਾਈਨਲੀ ਕਿਉਂਕਿ ਪੁਰਤਗਾਲ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਔਰ ਉਹ ਸਾਰੇ ਦੇ ਥੱਲੇ ਉਹਨਾਂ ਦੇ ਤਾਂ ਪੁਲਿਸ ਤੇ ਹਾਇਰਾ ਪਾ ਕੇ ਬੈਠੇ ਸੀ, ਉਹਨਾਂ ਦੇ SP ਲੈਵਲ ਦੇ ਬੰਦੇ ਕਿ ਵਾਪਸ ਲਿਜਾਣਾ, ਔਰ ਸਿੱਖਸ ਫਾਰ ਜਸਟਿਸ ਨੇ ਉਸ ਕੇਸ ਨੂੰ ਬੜਾ ਏਬਲੀ ਲੜਿਆ ਔਰ ਪਰਮਜੀਤ ਸਿੰਘ ਪੰਮਾ ਵਾਪਸ UK 'ਚ ਆ ਕੇ ਪੂਰੀ ਤਰ੍ਹਾਂ ਪੰਥਕ ਐਕਟੀਵਿਟੀ ਨੂੰ ਸਮਰਪਿਤ ਨੇ। ਹੁਣ ਇੰਡੀਅਨ ਏਜੰਸੀਆਂ ਨੂੰ ਇਹ ਲੱਗਦਾ ਸੀ ਕਿ ਵੀ, ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇੰਟਰਪੋਲ ਨੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਿਹੜਾ ਇੰਡੀਅਨ ਗਵਰਨਮੈਂਟ ਨੇ ਇਹਨਾਂ ਦੇ ਆ ਸਾਰੇ ਕੇਸ ਦੇ ਕੇ ਕਿ ਜੀ ਇਹ ਦਹਿਸ਼ਤਗਰਦ ਔਰ ਇਹਨੂੰ ਰੈੱਡ ਅਲਰਟ ਵਾਰੰਟ ਦੇ ਉਸ ਕੈਟਾਗਰੀ 'ਚ ਲਿਆਂਦਾ ਜਾਏ, ਇੱਕ ਵਾਰ ਇੰਟਰਪੋਲ ਪਹਿਲਾਂ ਰਿਜੈਕਟ ਕਰ ਚੁੱਕੀ ਸੀ। ਹੁਣ ਜਿਹੜੀ ਅੱਜ ਇਹ ਵੱਡੀ ਖਬਰ ਔਰ ਇਹਦਾ ਸੋਰਸ ਦੱਸਣਾ ਜ਼ਰੂਰੀ ਹੈ, ਕਿਉਂਕਿ ਸਾਡੇ ਇੱਕ ਹਿੰਦੂ ਸੱਜਣ ਜਿਹੜੇ ਕੁਛ ਨਾ ਕੁਛ ਜੇ ਉਹਨਾਂ ਨੂੰ ਤਕਲੀਫ ਰਹਿੰਦੀ ਹੈ, ਉਹ ਕਹਿੰਦੇ ਨੇ ਜੀ ਇਹ ਤੁਹਾਡੀ ਇੱਕ ਖਬਰਾਂ ਕਿੱਥੇ ਬਹਿ ਕੇ ਘੜਦੇ ਹੋ, ਤੁਸੀਂ ਕਿੱਥੇ ਬਹਿ ਕੇ ਬਣਾਉਂਦੇ ਹੋ। ਸੋ ਹਾਲਾਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਵੀ ਮੈਂ ਕੋਟ ਕਰਦਾ ਮੈਂ ਉਹਦਾ ਸੋਰਸ ਵੀ ਦਿੰਦਾ, ਤੇ ਇਹ ਮੈਂ ਆਪਣੇ ਸਾਰੇ ਜਿਹੜੇ ਸਾਡੇ ਇੰਡੀਅਨ ਏਜੰਟ ਜਿਨ੍ਹਾਂ ਦੀ ਬ੍ਰੈਡ ਬਟਰ ਵੀ ਜਿਹੜੀ ਹੈ ਮੋਨੀਟਰਿੰਗ ਚੋਂ ਹੀ ਨਿਕਲਦੀ ਹੈ, ਉਹਨਾਂ ਨੂੰ ਦੱਸਦੇ ਹਾਂ ਕਿ ਇਹ ਜਿਹੜੀ ਸਾਰੀ ਖਬਰ ਦਾ ਸੋਰਸ ਹੈ ਇੰਡੀਅਨ ਐਕਸਪ੍ਰੈਸ ਹੈ ਔਰ ਜਰਨਲਿਸਟ ਸ਼ਾਮ ਲਾਲ ਯਾਦਵ ਉਸ ਦੀ ਇਹ ਸਟੋਰੀ ਹੈ, ਔਰ ਇਸ ਦਾ ਹੈਡਲਾਈਨ ਵੀ ਹੈ ਇੰਟਰਪੋਲ ਰਿਜੈਕਟਸ ਦਿੱਲੀ ਰੈੱਡ ਕਾਰਨਰ ਰਿਕੁਐਸਟ ਫॉर ਖਾਲਿਸਤਾਨ ਸੈਪਰੇਟਿਸਟ ਗੁਰਪਤਵੰਤ ਸਿੰਘ ਪੰਨੂ। Delhi said Pannu aimed to revive terror. Interpol panel says not enough information. ਇਹ ਹੈਡਲਾਈਨ ਹੈ ਕਿ ਭਾਈ ਇੰਟਰਪੋਲ ਨੇ ਦਿੱਲੀ ਰਜੀਮ ਦਾ ਜਿਹੜਾ ਰੈੱਡ ਕਾਰਨਰ ਵਾਰੰਟ ਜਾਰੀ ਕਰਨ ਦੀ ਰਿਕੁਐਸਟ ਸੀ ਇੰਟਰਪੋਲ ਤੋਂ, ਉਸ ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਨਹੀਂ ਹੈ ਕਿ ਇੰਟਰਪੋਲ ਐਵੇਂ ਰਿਜੈਕਟ ਕਰਦਾ ਹੈ, ਉਹਨਾਂ ਦੇ ਸਾਹਮਣੇ ਉਹ ਪੂਰੀ ਐਵੀਡੈਂਸ ਗਵਰਨਮੈਂਟ ਦਿੰਦੀ ਹੈ, ਜ਼ਾਹਰ ਹੈ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਕੰਟੈਕਟ ਕੀਤਾ ਹੋਏਗਾ, ਉਹਨਾਂ ਨੇ ਉਸ ਨੂੰ ਕਾਊਂਟਰ ਕੀਤਾ ਹੋਏਗਾ ਜੋ ਵੀ ਜਾਣਕਾਰੀ। ਔਰ ਇਸ ਗੱਲ ਦਾ ਧਿਆਨ ਰਹੇ ਕਿ 279 ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹ ਇੰਟਰਪੋਲ ਦੇ ਰੈੱਡ ਕਾਰਨਰ ਅਲਰਟ ਦੇ ਵਿੱਚ ਪਾਏ ਹੋਏ ਨੇ, ਜਿਨ੍ਹਾਂ ਦੇ ਵਿੱਚ ਕੁਝ ਸਿੱਖ ਐਕਟਿਵਿਸਟ ਵੀ ਨੇ ਜਿਨ੍ਹਾਂ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਗਿਆ। ਹੁਣ ਇਸ ਸਟੋਰੀ ਦੇ ਮੁਤਾਬਕ ਹੀ ਔਰ ਇਹ ਜਿਹੜੀ ਰਿਕੁਐਸਟ ਇੰਟਰਪੋਲ ਨੂੰ ਭੇਜੀ ਕਿ ਵੀ ਰੈੱਡ ਕਾਰਨਰ ਅਲਰਟ ਦੇ ਵਿੱਚ ਪਾਇਆ ਜਾਏ, ਇਹ NCB ਜਿਹੜਾ ਨੈਸ਼ਨਲ ਸੈਂਟਰਲ ਬਿਊਰੋ ਹੈ ਇੰਡੀਅਨ ਗਵਰਨਮੈਂਟ ਦਾ, ਜਿਹੜਾ CBI ਦੇ ਥੱਲੇ ਕੰਮ ਕਰਦਾ ਹੈ, ਉਸ ਰਾਹੀਂ ਭੇਜੀ ਗਈ ਸੀ। ਔਰ ਇੰਟਰਪੋਲ ਨੇ ਇਸ ਸਾਰੇ ਤੋਂ ਬਾਅਦ ਇਹ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਪਤਵੰਤ ਸਿੰਘ ਪੰਨੂ ਹਾਈ ਪ੍ਰੋਫਾਈਲ ਸਿੱਖ ਸੈਪਰੇਟਿਸਟ ਹੈ, ਕਿ ਜ਼ਾਹਰ ਹੈ ਜਦੋਂ ਅਸੀਂ ਖਾਲਿਸਤਾਨ ਮੰਗਦੇ ਅੱਡ ਹੋਣਾ ਚਾਹੁੰਦੇ ਹਾਂ ਤਾਂ ਹਾਈ ਪ੍ਰੋਫਾਈਲ ਜ਼ਾਹਰ ਹੈ ਸਿੱਖਸ ਫਾਰ ਜਸਟਿਸ ਇਸ ਵੇਲੇ ਸਾਰੀ ਰੈਫਰੈਂਡਮ 2020 ਨੂੰ ਲੀਡ ਕਰ ਰਿਹਾ। ਸੋ ਇਹ ਐਕਨੋਲਜ ਕਰਨਾ ਬੜਾ ਜ਼ਾਹਰ ਕਰਦਾ ਹੈ ਕਿ ਇੰਟਰਪੋਲ ਮੰਨਦਾ ਹੈ ਕਿ ਜਿਹੜੀ ਐਕਟੀਵਿਟੀ ਹੈ ਗੁਰਪਤਵੰਤ ਸਿੰਘ ਪੰਨੂ ਦੀ
ਜਾਂ ਸਿੱਖਸ ਫਾਰ ਜਸਟਿਸ ਦੀ, ਜਿਸ ਨੂੰ ਉਹਨਾਂ ਨੇ ਨਾ ਸਿਰਫ ਦਹਿਸ਼ਤਗਰਦ ਜਥੇਬੰਦੀ ਇੰਡੀਅਨ ਸਿਸਟਮ ਨੇ ਐਲਾਨਿਆ, UAPA। ਔਰ ਇਹਦੇ 'ਚ ਖੂਬਸੂਰਤ ਗੱਲ ਇਹ ਸਾਰੀ ਸਟੋਰੀ ਦੀ ਇਹ ਹੈ ਕਿ UAPA ਨੇ ਵੀ ਕਿਹਾ ਕਿ ਵੀ ਇਹ ਜਿਹਦੇ ਤੇ ਤੁਸੀਂ UAPA ਦੇ ਥੱਲੇ ਇਹ ਰੈੱਡ ਕਾਰਨਰ ਤੁਸੀਂ ਮੰਗਿਆ ਕਿ ਜੀ ਅਸੀਂ ਤਾਂ ਇਹਨਾਂ ਨੂੰ ਟੈਰਰਿਸਟ ਐਲਾਨਿਆ ਹੋਇਆ, ਇਹ ਆਲਰੇਡੀ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਐਕਸਪਰਟ ਨੇ ਉਹਨਾਂ ਨੇ ਇਸ ਬਾਰੇ ਕਿਹਾ ਹੈ ਕਿ ਇਟ ਹੈਜ਼ ਬੀਨ ਮਿਸਯੂਜ਼ਡ ਟੂ ਟਾਰਗੇਟ ਮਾਈਨੋਰਿਟੀ ਗਰੁੱਪਸ ਐਂਡ ਰਾਈਟਸ ਐਕਟਿਵਿਸਟ ਵਿਦਆਊਟ ਰਿਸਪੈਕਟਿੰਗ देयर ਰਾਈਟ ਟੂ ਡਿਊ ਪ੍ਰੋਸੈਸ ਐਂਡ ਅ ਫੇਅਰ ਟ੍ਰਾਇਲ। ਸੋ ਮਤਲਬ ਇਹੀ ਨਹੀਂ ਵੀ ਹੁਣ ਇਹਦਾ ਮਤਲਬ ਇਹ ਹੈ ਵੀ ਜਿਹਨੂੰ ਕਿਸੇ ਹੋਰ ਨੂੰ ਵੀ ਇਹ UAPA ਦੇ ਥੱਲੇ ਰੈੱਡ ਕਾਰਨਰ ਵਾਰੰਟ ਮੰਗਣਗੇ, ਇਹ ਉਹਨਾਂ ਦਾ ਜਿਹੜਾ ਇਸ ਦੇ ਉੱਤੇ ਲਈ ਗਈ ਲਾਈਨ ਹੈ ਗੁਰਪ੍ਰੀਤ ਸਿੰਘ ਪੰਨੂ ਦੇ ਮੁੱਦੇ ਤੇ, ਇਹ ਉਹਨਾਂ ਨੇ ਜ਼ਾਹਰ ਕੀਤੀ ਹੈ ਕਿ ਭਾਈ ਇਹ ਔਰ ਇਹ ਜਿਹੜੀ ਰੂਲਿੰਗ ਵੀ ਹੈ ਕਿ ਵੀ ਉਹਨਾਂ ਨੂੰ ਅਸੀਂ ਨਹੀਂ ਰੈੱਡ ਕਾਰਨਰ ਵਾਰੰਟ 'ਚ ਪਾ ਸਕਦੇ, ਇਹ ਅਗਸਤ ਮਹੀਨੇ ਦੀ ਆਈ ਹੋਈ ਹੈ। ਸੋ ਇਹਨੂੰ ਕਿਵੇਂ ਦਬਾ ਛੱਡਿਆ ਇਹਨਾਂ ਨੇ, ਅਦਰਵਾਈਜ਼ ਤਾਂ ਨਿੱਕੀ ਨਿੱਕੀ ਗੱਲ ਉਭਾਰਦੇ ਨੇ, ਇਹ ਉਹਨਾਂ ਦੇ ਮੂੰਹ ਤੇ ਵੱਜੀ ਚਪੇੜ ਸੀ। ਔਰ ਇਹ ਜਿਹੜੀ ਹੈ ਇਸ ਬਾਰੇ ਅਗਸਤ ਫੈਸਲਾ ਆਇਆ, ਜੂਨ 'ਚ ਇਸ ਦੇ ਉੱਤੇ ਜਿਹੜੀ ਹੈ ਕਮਿਸ਼ਨ ਨੇ ਕਨਕਲੂਡ ਕੀਤਾ ਸੀ ਕਿ ਇਨਸਫੀਸ਼ੀਐਂਟ ਇਨਫੋਰਮੇਸ਼ਨ ਹੈਜ਼ ਬੀਨ ਪ੍ਰੋਵਾਈਡਡ ਬਾਈ ਇੰਡੀਆਜ਼ ਨੈਸ਼ਨਲ ਸੈਂਟਰਲ ਬਿਊਰੋ ਟੂ ਸ਼ੋ ਦਾ ਟੈਰਰਿਸਟ ਨੇਚਰ ਆਫ ਦਾ ਕ੍ਰਾਈਮ ਐਂਡ ਪੰਨੂਜ਼ ਪੋਸੀਬਲ ਐਕਟਿਵ ਐਂਡ ਮੀਨਿੰਗਫੁਲ ਇਨਵੋਲਵ। ਉਹਨਾਂ ਨੇ ਕਿਹਾ ਜੀ ਜਿਹੜੀ ਉਹਨਾਂ ਨੇ ਸਾਨੂੰ ਜਾਣਕਾਰੀ ਪ੍ਰੋਵਾਈਡ ਕੀਤੀ ਉਹ ਨਾ ਕਾਫੀ ਹੈ ਔਰ ਅਸੀਂ ਇਹ ਸਾਰੇ ਨੂੰ ਰਿਜੈਕਟ ਕਰਦੇ ਹਾਂ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਨੇ ਇਹਦੇ ਤੇ ਜਦੋਂ ਇੰਡੀਆ ਨੇ ਰੈੱਡ ਕਾਰਨਰ ਅਲਰਟ ਮੰਗਿਆ, ਨੋਟਿਸ ਮੰਗਿਆ, ਤਾਂ ਜਿਹੜੀ ਹੈ ਜਵਾਬ ਗੁਰਪ੍ਰੀਤ ਸਿੰਘ ਪੰਨੂ ਹੋਰਾਂ ਵੱਲੋਂ ਉਹਨਾਂ ਦੀ ਲਾਅ ਫਰਮ ਨੇ ਭੇਜਿਆ। ਉਹਨਾਂ ਨੇ ਇਹ ਕਿਹਾ ਕਿ ਇੰਡੀਆਜ਼ ਰਿਕੁਐਸਟ ਇਜ਼ ਅ ਮੂਵ ਟੂ ਸਾਇਲੈਂਸ ਐਕਟਿਵਿਸਟ, ਕਿ ਇਹ ਜਿਹੜੇ ਐਕਟਿਵਿਸਟ ਨੇ ਆਜ਼ਾਦੀ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਚੁੱਪ ਕਰਾਉਣ ਲਈ ਹੈ। ਹੀ ਆਲਸੋ ਡਿਨਾਈਡ that SFJ was a terrorist organization, claimed that his legal practice was for promoting self-determination for Sikhs and filing complaints in the US and Canada on behalf of victims regarding human rights abuses। So ਜਿਹੜਾ ਉਹਨਾਂ ਨੇ ਜਵਾਬ ਉਹਨਾਂ ਨੇ ਕਿਹਾ ਜੀ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ 'ਚ ਹੈ, ਉਸ ਯਕੀਨ ਕਰਦੇ ਔਰ ਅਸੀਂ ਆਲਰੇਡੀ US ਔਰ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਵਿਕਟਮ ਨੇ ਉਹਨਾਂ ਦੇ ਬਿਹਾਫ ਦੇ ਉੱਤੇ ਜਿਹੜਾ ਅਸੀਂ ਸ਼ਿਕਾਇਤਾਂ ਵੀ ਫਾਈਲ ਕਰਦੇ ਔਰ ਇਸ ਦੇ ਵਿੱਚ ਉਹਨਾਂ ਨੇ ਆਪਣੀ ਬੈਕਗਰਾਊਂਡ ਵੀ ਦਿੱਤੀ ਕਿ 2013 'ਚ ਅਸੀਂ ਜਦੋਂ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਨਿਊਯਾਰਕ ਆਈ ਉਹਦੇ ਖਿਲਾਫ ਵੀ ਕੰਪਲੇਂਟ ਫਾਈਲ ਕੀਤੀ ਸੀ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੇ ਖਿਲਾਫ ਵੀ ਕੀਤਾ ਸੀ। ਔਰ ਇਸ ਸਾਰੇ 'ਚ ਜਿਹੜਾ ਇਹ ਗੱਲ ਦਾ ਧਿਆਨ ਰਹੇ ਕਿ ਇਹ ਹੁਣ 2022 ਦੇ ਵਿੱਚ ਜੂਨ ਦੇ ਮਹੀਨੇ ਜਿਹੜਾ ਫੈਸਲਾ ਅਗਸਤ 'ਚ ਆਇਆ, ਜੂਨ 'ਚ ਹੀਅਰਿੰਗ ਹੋਈ, ਉਹਨਾਂ ਨੇ ਰਿਜੈਕਟ ਕੀਤਾ। 2019 'ਚ ਵੀ ਇੰਟਰਪੋਲ ਨੇ ਇੰਡੀਅਨ ਗਵਰਨਮੈਂਟ ਦੀ ਰਿਕੁਐਸਟ ਜਦੋਂ ਕਿ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਿਹੜਾ ਉਹ ਐਲਾਨਿਆ ਸੀ, ਉਦੋਂ ਰਿਜੈਕਟ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਸ ਨਾਲ ਜਿੱਥੇ ਬਾਹਰ ਬੈਠੇ ਐਕਟਿਵਿਸਟ ਜਿਹੜੇ ਸਿੱਖਸ ਫਾਰ ਜਸਟਿਸ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਜਾਂ ਖਾਲਿਸਤਾਨ ਦੀ ਤਹਿਰੀਕ ਲਈ ਪੀਸਫੁਲ ਤਰੀਕੇ ਨਾਲ ਕੰਮ ਕਰਦੇ ਨੇ, ਉਹਨਾਂ ਨੂੰ ਵੀ ਇੱਕ ਵੱਡਾ ਸੇਫਟੀ ਕਵਰ ਮਿਲਿਆ ਕਿ ਇੰਟਰਪੋਲ ਜਿਹੜਾ ਹੈ ਬੇਮਤਲਬ ਸਿਰਫ ਕਿਉਂਕਿ ਇੰਡੀਅਨ ਗਵਰਨਮੈਂਟ ਕਿਸੇ ਦੇ ਕੇਸ ਉੱਥੇ ਝੂਠਾ ਪਾ ਦੇ, UAPA ਲਾ ਦੇ ਜਾਂ NSA ਲਾ ਦੇ, ਇਸ ਬਿਹਾਫ ਤੇ ਜਿਹੜਾ ਉਹ ਰੈੱਡ ਅਲਰਟ ਵਾਰੰਟ ਜਾਰੀ ਨਹੀਂ ਹੋ ਸਕਦਾ। ਸੋ ਸਿੱਖਸ ਫਾਰ ਜਸਟਿਸ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀ ਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ, ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਹੋਣ ਜਾ ਰਹੀ ਹੈ ਕਿ ਕੁਝ ਹਫ਼ਤੇ ਪਹਿਲਾਂ ਫਿਲਮੀ ਦੁਨੀਆ ਦੇ ਸਿਤਾਰੇ ਰਣਬੀਰ ਕਪੂਰ ਅਤੇ ਉਸ ਦੀ ਪਤਨੀ ਆਲੀਆ ਭੱਟ ਨੂੰ ਮੱਧ ਪ੍ਰਦੇਸ਼ ਦੇ ਮਹਾਕਾਲ ਉਜੈਨ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਲਜ਼ਾਮ ਸੀ ਕਿ 11 ਸਾਲ ਪਹਿਲਾਂ ਰਣਬੀਰ ਕਪੂਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਗਾਂ ਦਾ ਮਾਸ ਖਾਣਾ ਪਸੰਦ ਕਰਦਾ ਹੈ। ਇਸ ਪਾਰਟੀ ਹਿਪੋਕ੍ਰੇਸੀ ਬਾਰੇ ਭੈਣ ਜੀ ਅਮਨਜੋਤ ਕੌਰ ਨੇ ਸਾਨੂੰ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਿਛਲੇ ਕੱਲ ਸਾਰੇ ਹੀ ਭਾਰਤ ਦੇ 800 ਦੇ ਕਰੀਬ ਟੀਵੀ ਚੈਨਲ ਔਰ ਉਹਨਾਂ ਦੇ ਯੂਟਿਊਬਰ ਔਰ ਸੋਸ਼ਲ ਮੀਡੀਆ ਤੇ ਬਿਠਾਏ ਆਈਟੀ ਸੈੱਲ ਵਾਲੇ ਲਗਾਤਾਰ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਖਾਸ ਤੌਰ ਤੇ ਉਜੈਨ ਦਾ ਮਹਾਕਾਲ ਮੰਦਰ ਹੈ, ਜਿਸ ਦਾ ਕੋਈ ਦੁਆਰ ਖੋਲ੍ਹਣ ਦੀ ਰਸਮ ਮੋਦੀ ਨੇ ਅਦਾ ਕੀਤੀ, ਉਸੇ ਤਰ੍ਹਾਂ ਹੀ ਇੱਕ ਧੋਤੀ ਬੰਨ੍ਹ ਕੇ ਔਰ ਪੂਰਾ ਉਹ ਮਗਾ ਕੇ ਧੂਣਾ ਜਿਹਾ ਜਿਹੜਾ ਪੰਡਤ ਮੰਤਰ ਪੜ੍ਹ ਰਿਹਾ ਉਹ ਨਾਲ ਉਹਨੂੰ ਜਿਵੇਂ ਦਾ ਡਰਾਮਾ ਬਣਾ ਕੇ ਉਹਦੇ ਤੋਂ ਅਯੁੱਧਿਆ ਮੰਦਰ ਦਾ ਉਦਘਾਟਨ ਕਰਵਾਇਆ ਸੀ। ਇਸੇ ਤਰ੍ਹਾਂ ਜਿਹੜਾ ਮਹਾਕਾਲ ਮੰਦਰ ਜਿਹੜਾ ਉਜੈਨ, ਜਿਸ ਨੂੰ ਸਿਟੀ ਆਫ ਟੈਂਪਲਸ ਕਿਹਾ ਜਾਂਦਾ ਹੈ, ਔਰ ਅਕਸਰ ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਜਾਂ ਕਰਦੇ ਤਾਂ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਦੋਂ ਕੈਲੰਡਰ ਕੈਲਕੂਲੇਟ ਹੁੰਦਾ ਹੈ, ਰਾਈਜ਼ਿੰਗ ਸਨ ਔਰ ਸੈਟਿੰਗ ਸਨ, ਇਹ ਪਹਿਲਾਂ ਪੂਰੇ ਜਿਹੜੇ ਨੇ ਉਸ ਨੂੰ ਡਿਟਰਮਿਨ ਕੀਤਾ ਜਾਂਦਾ। ਔਰ ਜਿਹੜਾ ਬਿਕਰਮੀ ਕੈਲੰਡਰ, ਜਿਹੜਾ ਬਿਕਰਮਾਦਿੱਤਿਆ ਦੇ ਨਾਂ ਤੇ ਹਿੰਦੂ ਕੈਲੰਡਰ ਹੈ, ਇਸ ਦੇ ਵਿੱਚ ਸੂਰਜ ਦੇ ਚੜ੍ਹਾਅ ਦਾ ਵਕਤ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਜੈਨ ਦੇ ਇਸ ਵੱਡੇ ਮੰਦਰ ਦੇ ਉੱਤੇ ਪੈਂਦੀਆਂ ਨੇ। ਔਰ ਇਸੇ ਤਰ੍ਹਾਂ ਹੀ ਜਿਹੜਾ ਸਨਸੈਟ, ਸੂਰਜ ਅਸਤ ਹੋਣ ਜਾਂ ਗਰੂਬ ਹੋਣ ਦਾ ਸਮਾਂ ਉਹੀ ਮੰਨਿਆ ਜਾਂਦਾ ਹੈ ਜਿਹੜਾ ਜਦੋਂ ਕਿ ਉਜੈਨ ਦੇ ਉਸ ਮੰਦਰ ਤੋਂ ਸੂਰਜ ਦੀਆਂ ਕਿਰਨਾਂ ਮੁੱਕਦੀਆਂ ਨੇ। ਔਰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਜਿਹੜੀ ਇਹ ਕੈਲਕੂਲੇਸ਼ਨ ਸੀ, ਇਹ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਲੌਂਜੀਚੂਡ ਔਰ ਲੈਟੀਚੂਡ, ਰੇਖਾਂਸ਼ ਔਰ ਅਕਸ਼ਾਂਸ਼, ਰੇਖਾਂਸ਼ ਅਕਸ਼ਾਂਸ਼ ਨੂੰ ਇਹ ਦੋ ਲਫ਼ਜ਼ ਨੇ ਲੌਂਜੀਚੂਡ ਔਰ ਲੈਟੀਚੂਡ ਦੇ ਉੱਤੇ। ਇਸ ਨੂੰ ਧਿਆਨ 'ਚ ਰੱਖਦੇ ਹਾਂ ਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਦੋਂ ਦਰਬਾਰ ਸਾਹਿਬ ਤੇ ਪੈਂਦੀਆਂ ਨੇ ਔਰ ਸੂਰਜ ਅਸਤ ਹੁੰਦਾ, ਕਿਉਂਕਿ ਉਜੈਨ ਦਾ ਜ਼ਿਕਰ ਕਰਦੇ ਹਾਂ ਇੱਕਦਮ ਮੇਰੇ ਦਿਮਾਗ 'ਚ ਆਇਆ ਕਿ ਭਾਈ ਇਹ ਵੀ ਇੱਕ ਸੀ ਕਿ ਵੀ ਇਹਨਾਂ ਨੂੰ ਲੱਗਦਾ ਸੀ ਕਿ ਇਹ ਤਾਂ ਹਿੰਦੂ ਕੈਲੰਡਰ ਉਜੈਨ ਨਾਲ ਜੁੜਿਆ ਔਰ ਸਿੱਖਾਂ ਨੇ ਹਿੰਦੂ ਤਵੀਆਂ ਨਾਲੋਂ ਆਪਣਾ ਸਾਰਾ ਸੰਬੰਧ ਤੋੜ ਕੇ ਬ੍ਰਾਹਮਣਵਾਦ ਨਾਲੋਂ ਇੰਡੀਪੈਂਡੈਂਟ ਆਪਣਾ ਦਰਬਾਰ ਸਾਹਿਬ ਨੂੰ ਸੈਂਟਰ ਮਿੱਥ ਕੇ ਜਿਹੜਾ ਹੈ ਉਹ ਆਪਣਾ ਨਵਾਂ ਕੈਲੰਡਰ, ਇਸ ਨੂੰ ਫਿਰ RSS ਨੇ ਜਿਹੜਾ ਵੱਡਾ ਖਤਰਾ ਮੰਨਦਿਆਂ ਕਿਵੇਂ ਉਸ ਨਾਨਕਸ਼ਾਹੀ ਕੈਲੰਡਰ ਦਾ ਸਰਵਨਾਸ਼ ਕੀਤਾ, ਉਸ ਨੂੰ ਅੱਜ
ਉਹੀ ਹਿੰਦੂ ਕੈਲੰਡਰ ਦੇ ਉੱਤੇ ਠੱਪਾ ਨਾਨਕਸ਼ਾਹੀ ਕੈਲੰਡਰ ਦਾ ਪਰ ਉਹੀ ਵਿਕਰਮਾਦਿੱਤਿਆ ਦੇ ਔਰ ਉਹ ਉਜੈਨ ਨਾਲ ਜੋੜ ਕੇ ਔਰ ਇਹ ਕਿਉਂਕਿ ਪਿਛਲੇ 2 ਦਿਨ ਤੋਂ ਇਹ ਖਬਰਾਂ 'ਚ ਸੀ ਬਹੁਤ ਵੱਡੇ ਲੈਵਲ ਦੇ ਉੱਤੇ ਸਾਰੇ ਚੈਨਲ ਮੋਦੀ ਉਦਘਾਟਨ ਕਰ ਰਿਹਾ ਮਹਾਕਾਲ ਦੁਆਰ ਦਾ ਔਰ ਉਹ ਹਾਲਾਂਕਿ ਮੈਂ ਗੂਗਲ ਤਾਂ ਨਹੀਂ ਕੀਤਾ ਲੇਕਿਨ ਉਹਨਾਂ ਖਬਰਾਂ 'ਚ ਕਿਤੇ ਵੀ ਇਹ ਹਿਸਟਰੀ ਨਹੀਂ ਸੀ ਕਿ ਮਹਾਕਾਲ ਦੁਆਰ ਇਹ ਕੀ ਕੋਈ ਆਰਮੈਗੇਡਨ ਵਾਂਗ ਇਹਦਾ ਕੋਈ ਸਬੰਧ ਹੈ ਕਿ ਇਹ ਜ਼ਰੂਰ ਹੋਏਗਾ ਮੈਂ ਆਉਣ ਵਾਲੇ ਪੀਰੀਅਡ 'ਚ ਵਕਤ ਵੀ ਨਹੀਂ ਸੀ ਮੇਰੇ ਕੋਲ ਪਰ ਕੁਛ ਨਾ ਕੁਛ ਐਸਾ ਵੱਡਾ ਮਾਈਥੋਲੋਜੀ ਜਾਂ ਮਿਥਿਹਾਸ ਨੂੰ ਹੀ ਪ੍ਰਮੋਟ ਕਰਨਾ ਇਹਨਾਂ ਦਾ ਕੰਮ ਹੈ ਲੇਕਿਨ ਇਸ ਦੇ ਨਾਲ ਇੱਕ ਖਬਰ ਜਿਹੜੀ ਜੁੜੀ ਹੋਈ ਆਲਮੋਸਟ 3-4 ਹਫ਼ਤੇ ਪਹਿਲਾਂ ਦੀ ਸੀ ਕਿਉਂਕਿ ਜਿਵੇਂ ਅਸੀਂ ਦੱਸਿਆ ਵੀ ਸਾਡੀ ਈਮੇਲ ਜਿਹੜੀ SOS ਦੇ ਉੱਤੇ ਆਂਦੀ ਹੈ ਉਹਨੂੰ ਬਲੌਕ ਕੀਤਾ ਗਿਆ ਸੀ ਔਰ ਹੁਣ ਜਦੋਂ ਲਿਖਤਾਂ ਆਈਆਂ ਨੇ ਤੇ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਜਿਹੜੀ ਕੁਝ ਹਫ਼ਤੇ ਪਹਿਲਾਂ ਇਸੇ ਹੀ ਮਹਾਕਾਲ ਮੰਦਰ ਨੂੰ ਲੈ ਕੇ ਸੀ ਕਿਉਂਕਿ ਉਦੋਂ ਇਹ ਖਬਰ ਤਾਂ ਆਈ ਮੈਂ ਵੀ ਦੇਖੀ ਲੇਕਿਨ ਉਹਨੂੰ ਮੈਂ ਡਿਸਕਸ ਵੀ ਨਹੀਂ ਸੀ ਕੀਤਾ ਮੈਨੂੰ ਸੀ ਕਿ ਬਈ ਕੋਈ ਆਪਣੇ ਆਪ 'ਚ ਕੋਈ ਬਹੁਤ ਵੱਡਾ ਨਹੀਂ ਹੈ ਤਾਂ ਇਹਨਾਂ ਦੇ ਕਿੰਨੇ ਹੀ ਮੰਦਰ ਨੇ ਜਿਨ੍ਹਾਂ ਦੇ ਵਿੱਚ ਈਵਨ ਦਲਿਤ ਨੂੰ ਨਹੀਂ ਵੜਨ ਦਿੰਦੇ ਹੈ ਔਰ ਈਵਨ ਪ੍ਰੈਜ਼ੀਡੈਂਟ ਗੋਵਿੰਦਾ ਜਿਹੜਾ ਸੀ ਉਹ ਆਪਣੀ ਵਾਈਫ ਦੇ ਨਾਲ ਜਗਨਨਾਥਪੁਰੀ ਜਿਹੜਾ ਵੱਡੀਆਂ ਪੁਰੀਆਂ ਚੋਂ ਉੜੀਸਾ ਚੋਂ ਪੌੜੀਆਂ ਚੋਂ ਹੀ ਪਾਂਡਿਆਂ ਨੇ ਭਜਾ ਦਿੱਤਾ ਸੀ ਕਿ ਦੇ ਜਿਹੜੀ ਪੂਜਾ ਲਿਆਇਆ ਇੱਥੇ ਹੀ ਫੜਾ ਦੇ ਕਿਉਂਕਿ ਪੈਸੇ ਤਾਂ ਖੋਣੇ ਹੀ ਨੇ ਉਹਨਾਂ ਨੇ ਤੇ ਉਹਨੂੰ ਨਹੀਂ ਸੀ ਔਰ ਕਿੰਨੇ ਹੀ ਹੋਰ ਔਰ ਈਵਨ ਸਾਬਰਮਾਲਾ ਮੰਦਰ ਦੇ ਹਵਾਲੇ ਨਾਲ ਕੇਰਲਾ ਦੇ ਵਿੱਚ ਜਿੱਥੇ ਔਰਤਾਂ ਦੇ ਦਾਖਲੇ ਤੇ ਪਾਬੰਦੀ ਹੈ ਹਾਲਾਂਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਵੇਂ ਅੰਡੂ ਕੀਤਾ ਹਿੰਦੂ ਤਵੀਆਂ ਨੇ BJP ਨੇ ਇੱਕ ਵੱਖਰੀ ਕਹਾਣੀ ਹੈ ਪਰ ਜਦੋਂ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਇਹ ਰਣਬੀਰ ਕਪੂਰ ਔਰ ਆਲੀਆ ਭੱਟ ਜਿਹੜੇ ਕਿ ਆਲੀਆ ਭੱਟ ਪ੍ਰੈਗਨੈਂਟ ਹੈ ਇਹ ਉਦੋਂ ਦੀ ਖਬਰ ਦੇ ਮੁਤਾਬਕ ਵੀ ਔਰ ਉਹਨਾਂ ਦੀ ਲਿਖਤ ਮੁਤਾਬਕ ਵੀ ਔਰ ਜ਼ਾਹਰ ਹੈ ਕਿ ਵੀ ਇਸ ਕਿਸਮ ਦੇ ਮੌਕੇ ਦੇ ਉੱਤੇ ਕੋਈ ਨਾ ਕੋਈ ਕਿਤੇ ਦੁਆ ਮੰਗਣ ਜਾਂਦਾ ਕੋਈ ਮੰਦਰ ਕੋਈ ਮਸਜਿਦ ਕੋਈ ਗੁਰਦੁਆਰੇ ਕੋਈ ਡੇਰੇ ਕੋਈ ਹੋਰ ਇਹ ਸਾਰਾ ਪਾਠ ਹੁੰਦਾ ਹੁਣ ਜਦੋਂ ਉਹ ਇਸ ਮਹਾਕਾਲ ਮੰਦਰ ਉਜੈਨ ਦੇ ਵਿੱਚ ਇਹ ਦੋਨੋਂ ਜਾਂਦੇ ਨੇ ਤੇ ਉਹਨਾਂ ਨੂੰ ਬਜਰੰਗ ਦਲ ਵੱਲੋਂ ਉਹਨਾਂ ਦੇ ਵਲੰਟੀਅਰ ਆ ਕੇ ਰੋਕ ਦਿੰਦੇ ਨੇ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਔਰ ਚਾਰਜ ਇਹ ਲਾਇਆ ਜਾਂਦਾ ਕਿ ਭਾਈ ਰਣਬੀਰ ਕਪੂਰ ਨੇ 2011 ਦੇ ਵਿੱਚ ਇੱਕ ਇੰਟਰਵਿਊ ਦਿੱਤਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੀ ਮੈਨੂੰ ਗਊ ਮਾਸ ਬਹੁਤ ਪਸੰਦ ਹੈ ਹੁਣ 11 ਸਾਲ ਬਾਅਦ ਨਾ ਤਾਂ ਉਹ ਗਊ ਦਾ ਮਾਸ ਉਹਦੇ ਦੰਦਾਂ 'ਚ ਫਸਿਆ ਹੋਇਆ ਨਾ ਹੀ ਕੋਈ ਉਹਦੇ ਕੋਲੋਂ ਮੁਸ਼ਕ ਆਉਂਦੀ ਹੈ ਲੇਕਿਨ ਕਿਉਂਕਿ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਭਾਈ ਜਿਹੜਾ ਕੋਈ ਹਿੰਦੂ ਵੀ ਕਿਤੇ ਨਾ ਕਿਤੇ ਇਹ ਖੁਰਾਕ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਉਸ ਨੂੰ ਜਿਹੜਾ ਹੈ ਉਹ ਅਸੀਂ ਟੋਲਰੇਟ ਨਹੀਂ ਕਰਾਂਗੇ ਔਰ ਇਸੇ ਹੀ ਇਸ਼ੂ ਨੂੰ ਆਧਾਰ ਬਣਾ ਕੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਕਿਹਾ ਕਿ ਭਾਈ ਜਦੋਂ ਇਹੀ ਗੱਲ ਸਿੱਖਾਂ ਵੱਲੋਂ ਜਿਹੜੀ ਕਿ ਸਾਡੀ ਪਰੰਪਰਾ ਹੈ ਕਿ ਗੁਰਦੁਆਰੇ 'ਚ ਜਾਣ ਲੱਗੇ ਕੋਈ ਵੀ ਤੰਬਾਕੂ ਸਿਗਰਟ ਬੀੜੀ ਸ਼ਰਾਬ ਨਾ ਕੋਈ ਪੀ ਸਕਦਾ ਨਾ ਕੋਈ ਕੈਰੀ ਕਰ ਤੇ ਉਹਨੂੰ ਇਹ ਫੈਨੇਟਿਸਿਜ਼ਮ ਨਾਲ ਜੋੜਦੇ ਨੇ ਔਰ ਮੈਂ ਉਹਨਾਂ ਦੀ ਲਿਖਤ ਨੂੰ ਸਾਂਝਾ ਕਰਦਾ There is news that Ranbir Kapoor and Alia Bhatt were stopped from entering Mahakal temple in Ujjain by Bajrang Dal fanatics because of an old interview from 2011 in which Ranbir said he loved eating beef. Many journalists from right-wing media are defending this act and claimed it was about Hindu sentiments. ਹੁਣ ਬਜਾਏ ਕਿ ਜਿਹੜੇ ਉਹਨਾਂ ਦੇ ਬੈਠਾ ਉੱਥੇ ਮੀਡੀਆ ਹੈ ਉਹ ਉਹਨਾਂ ਨੂੰ ਬਜਰੰਗਦਾਰ ਨੂੰ ਦੋਸ਼ੀ ਕਿ ਭਾਈ ਮੰਦਰਾਂ 'ਚ ਜਾਂ ਰਿਲੀਜੀਅਸ ਪਲੇਸਿਸ ਤੇ ਕਿਉਂ ਉਹਨੂੰ ਡਿਫੈਂਡ ਕਰ ਰਹੇ ਨਹੀਂ ਦੇਖੋ ਜੀ ਉਹਨੇ 11 ਸਾਲ ਪਹਿਲਾਂ ਹਿੰਦੂਆਂ ਦੇ ਜਜ਼ਬਾਤਾਂ ਨੂੰ ਜਿਹੜੀ ਹੈ ਉਹ ਠੇਸ ਪਹੁੰਚਾਈ ਸੀ ਔਰ ਬਿਲਕੁਲ ਠੀਕ ਸਟੈਪ ਉਹਨਾਂ ਨੇ ਕੀਤਾ This made me wonder how Sikhs were called fanatics and radicalized or orthodox and extremists if our people had issues with someone entering Gurdwara while taking tobacco or using tobacco and beedi near Gurdwara and the outrage when Akal Takht put up sign 4 years ago or so, there will be no ardas done for ones who cut here. उन्होंने कहा भी मैंने एकदम ख्याल आया कि भी जदों सिख ਗੁਰਦੁਆਰਿਆਂ ਦੇ ਨੇੜੇ ਜਾਂ ਦੂਜੇ ਸਿਗਰਟ ਪੀਣ ਤੋਂ ਰੋਕਦੇ ਨੇ ਜਾਂ ਅੰਦਰ ਜਾਣ ਉਹਨਾਂ ਨੂੰ ਕਿਵੇਂ ਫੈਨੈਟਿਕਸ ਕਿਹਾ ਜਾਂਦਾ ਔਰ 4 ਸਾਲ ਦੇ ਲਗਭਗ ਪਹਿਲਾਂ ਕਿਉਂਕਿ ਅਕਾਲ ਤਖਤ ਸਾਹਿਬ ਤੇ ਮੈਨੂੰ ਆਪਣਾ ਬਚਪਨ ਦਾ ਵੀ ਯਾਦ ਹੈ ਇੱਕ ਵੱਡਾ ਬੋਰਡ ਲੱਗਾ ਹੁੰਦਾ ਸੀ ਉਹ ਫਿਰ ਵਿੱਚੋਂ ਹਟਾ ਦਿੱਤਾ ਗਿਆ ਸੀ ਕਿਨੇ ਹਟਾਇਆ ਬਾਦਲਾਂ ਦੇ ਉੱਤੇ ਜ਼ੋਰ ਪਏ ਪਰ ਉਹ 4 ਸਾਲ ਪਹਿਲਾਂ ਰੀਇੰਸਟਾਲ ਕੀਤਾ ਗਿਆ ਉਹਦੇ ਤੇ ਲਿਖਿਆ ਸੀ ਕਿ ਵੀ ਅਕਾਲ ਤਖਤ ਸਾਹਿਬ ਉੱਤੇ ਕਿਸੇ ਪਤਤ ਦੀ ਅਰਦਾਸ ਨਹੀਂ ਹੋ ਸਕਦੀ
ਕੋਈ ਹੋਰ ਮਜ਼ਹਬ ਵਾਲਾ ਆਏ ਉਹਦੀ ਤਾਂ ਹੋਸ ਪਤਤ ਹੁੰਦਾ ਹੈ, ਜਿਹੜਾ ਸਿੱਖੀ ਸਰੂਪ ਚ ਸੀ ਤੇ ਉਹ ਪਤਤ ਹੋਇਆ, ਉਹਨੇ ਆਪਣਾ ਸਰੂਪ ਗਵਾਇਆ, ਜਾਂ ਅੰਮ੍ਰਿਤਧਾਰੀ ਸੀ ਉਹਨੇ ਅੰਮ੍ਰਿਤ ਭੰਗ ਕੇ। ਲੇਕਿਨ ਉਹ ਕੋਈ ਗੈਰ ਸਿੱਖ ਦੇ ਉੱਤੇ ਲਾਗੂ ਹੋਣ, ਪਰ ਉਹ ਜਦੋਂ ਨੋਟਿਸ, ਹਾਲਾਂਕਿ ਉਹ ਨੋਟਿਸ ਜਿਹੜਾ ਉਹ 100 ਸਾਲ ਤੋਂ ਜਦੋਂ ਸ਼੍ਰੋਮਣੀ ਕਮੇਟੀ 1920 ਚ ਹੋਂਦ ਚ ਆਉਂਦੀ ਹੈ ਲੱਗਾ ਹੋਇਆ ਸੀ, ਬਾਦਲਾਂ ਨੇ ਹਟਵਾਇਆ ਸੀ ਔਰ ਉਹ ਵਾਪਸ, ਤੇ ਇਹਦੇ ਤੇ ਬਹੁਤ ਹੋ ਹੱਲਾ ਮਚਾਇਆ ਗਿਆ ਸੀ ਕਿ ਦੇਖੋ ਇਹ ਕਿੰਨਾ ਜਿਹੜੇ ਸਿਰ ਕਟੇ ਨੇ ਉਹਨਾਂ ਦੇ ਅਰਦਾਸ ਹੀ ਨਹੀਂ ਹੋ ਸਕਦੀ। Our own people had bashed our community and threatened to stop visiting or donating to Gurdwara and accused us of gatekeeping Gurdwaras or defying Sikhi or questioned Rath। ਕਿ ਵੀ ਦੂਜਿਆਂ ਦੇ ਤਾਂ ਗੱਲ ਛੱਡੋ, ਆਪਣੇ ਵੀ ਜਿਹੜੇ ਸੋ ਕਾਲਡ ਲਿਬਰਲਸ ਔਰ ਜਿਹੜੇ ਭਟਕੇ ਹੋਏ ਲੋਕ ਨੇ, ਆਪਣੇ ਆਪ ਨੂੰ ਸਮਝਦੇ ਨੇ ਜੀ ਅਸੀਂ ਬਹੁਤ ਮੋਡਰੇਟ ਹੈ, ਮਾਡਰਨ ਹੈ, ਉਹਨਾਂ ਨੇ ਵੀ ਕਿਹਾ ਜੀ ਇਹ ਤਾਂ ਸਾਨੂੰ ਜਾਣਾ ਹੀ ਨਹੀਂ ਚਾਹੀਦਾ ਗੁਰਦੁਆਰਿਆਂ। ਜੇ ਤੁਸੀਂ ਮੋਨਿਆਂ ਦੀ ਅਰਦਾਸ ਨਹੀਂ ਕਰਨੀ ਫਿਰ ਉਹਨਾਂ ਦੇ ਪੈਸੇ ਕਿਉਂ ਲੈਂਦੇ ਹੋ, ਤੁਹਾਨੂੰ ਕੌਣ ਸੱਦਦਾ ਉੱਥੇ? ਜੇ ਤੁਸੀਂ ਉੱਥੇ ਰੁਪਈਆ ਰੱਖ ਵੀ ਆਉਂਦੇ ਹੋ, 10 ਰੁਪਏ ਦੀ ਰੋਟੀ ਖਾ ਕੇ ਆ ਜਾਂਦੇ। ਔਰ ਇਸ ਕਿਸਮ ਦੇ ਨਾਲ ਤਾਂ ਨਹੀਂ ਉਹ ਗੁਰਦੁਆਰੇ ਜਾਂ ਇਹ ਜਿਹੜੇ ਜਿੱਥੇ ਰੱਬ ਦੀ ਗੱਲ ਹੁੰਦੀ ਹੈ, ਇਹ ਤਾਂ ਇਹਦਾ ਜ਼ਿੰਮਾ ਬਾਬੇ ਨਾਨਕ ਦਾ ਇਹਨਾਂ ਨੂੰ ਕਿਵੇਂ ਚਲਾਉਣਾ ਹੈ, ਇਸ ਕਿਸਮ ਦੇ ਨਾਲ। ਪਰ ਇਹ ਬਿਲਕੁਲ ਠੀਕ ਕਿਹਾ ਭੈਣ ਜੀ ਨੇ ਕਿ ਉਸ ਪੀਰੀਅਡ 'ਚ ਪੂਰਾ ਇਸ ਦੇ ਉੱਤੇ ਕਈ ਦਿਨ ਸੋਸ਼ਲ ਮੀਡੀਆ ਤੇ ਇਹਨੂੰ ਰਿੜਕਦੇ ਰਹੇ ਕਿ ਜੀ ਕੱਟੜਵਾਦ ਤੇ ਫਲਾਣਾ ਤੇ ਢਿਮਕਾ ਸਾਰਾ। ਹੁਣ ਉਹਨਾਂ ਨੇ ਇਹ ਕਹਿ ਕੇ ਕਿਹਾ ਕਿ where are all liberals or so-called majority or press of India now that their own people are stopping a pregnant lady from visiting Mandir along with her husband? ਕਿ ਕਿੱਥੇ ਨੇ ਸਾਰੇ? ਕਿ ਇੱਕ ਪ੍ਰੈਗਨੈਂਟ ਔਰਤ ਆਪਣੇ ਹਸਬੈਂਡ ਨਾਲ ਵਿਜ਼ਿਟ ਕਰ ਰਹੀ ਹੈ, ਉਹਨੂੰ ਮੰਦਰ 'ਚ ਨਹੀਂ ਜਾਣ ਦਿੱਤਾ ਜਾ ਰਿਹਾ, just because several years ago her husband said he ate beef। ਕਿ 11 ਸਾਲ ਪਹਿਲਾਂ ਕਿ ਭਾਈ ਉਹ ਤੁਸੀਂ ਫਿਰ ਹੁਣ ਜਿਹੜਾ ਦੂਸਰਾ ਸਵਾਲ ਉਹਨਾਂ ਨੇ ਚੁੱਕਿਆ, it's not even like he ate beef today and entered ਮੰਤਰ। ਇਹ ਜੇ ਕੋਈ ਕਹੇ ਜੀ ਮੈਂ ਹੁਣੇ ਖਾ ਕੇ ਆਇਆ ਤੇ ਉਹਦੇ 'ਚ ਮੂੰਹ 'ਚੋਂ ਬੋ ਆ ਰਹੀ ਹੈ ਬੀਫ ਦੀ, ਹੈ ਨੀ, ਉਹ ਤੇ ਉਹਨੂੰ ਤੁਸੀਂ ਕਹੋ ਜੀ, ਉਹ ਕਹਿੰਦੇ ਚਲੋ ਇਹਨੂੰ ਬੰਦਾ ਸਮਝ ਸਕਦਾ ਕਿ ਜੀ earlier in 2015 Rishi Kapoor, his car, house and RK Studios were also attacked when Rishi Kapoor wrote on Twitter that he was a beef eating Hindu। 2015 ਚ ਉਦੋਂ ਅਜੇ ਮੋਦੀਆਂ ਤੋਂ ਬਣ ਗਿਆ ਸੀ 2014 ਚ, ਪਰ ਅਜੇ ਇੰਨਾ ਗਲਬਾ ਨਹੀਂ ਸੀ ਇਹਦਾ ਕਿ ਜੀ ਉਦੋਂ ਵੀ ਇਹਨਾਂ ਹਿੰਦੂ ਤਵੀਆਂ ਨੇ ਉਹਦੀ ਜਿਹੜੀ ਹੈ ਰਿਸ਼ੀ ਕਪੂਰ ਦੀ ਕਾਰ ਤੇ ਘਰ ਔਰ ਆਰਕੇ ਸਟੂਡੀਓਜ਼ ਉਸ ਤੇ ਹਮਲਾ ਕੀਤਾ ਸੀ ਕਿ ਉਹਨੇ ਕਿਹਾ ਜੀ ਕਿ ਮੈਂ ਬੀਫ ਈਟਿੰਗ ਹਿੰਦੂ ਹਾਂ। ਹੁਣ ਸਵਾਲ ਚੁੱਕਿਆ ਔਰ ਬਿਲਕੁਲ ਵਾਇਸਾ ਜਦੋਂ ਡਿਕਸ਼ਨਰੀ ਦੇਖੋ ਤੇ ਔਰਫਨ ਦੇ ਸੈਂਸ ਵੀ ਆਉਂਦਾ, ਉਹਨਾਂ ਨੇ ਲਫ਼ਜ਼ ਇਹ ਵਾਇਸਾ ਯੂਜ਼ ਕੀਤਾ। ਕੰਗਣਾ ਰਣੌਤ, ਵਿਵੇਕ ਅਗਨੀਹੋਤਰੀ, ਸਚਿਨ ਤੰਦੂਲਕਰ Sachin Tendulkar, Vaisa, Kangana Ranaut, Vivek Agnihotri, Sachin Tendulkar also admitted earlier they ate beef, but I have never seen Bajrang Dal or Akhil Bharatiya Vidyarthi Parishad protest against them। कि ये भी admit कर चुके ने, कंगना रनौत भी, विवेक अग्निहोत्री जिन्हें वो कश्मीर फायर्स दे थल्ले झूठा प्रोपेगेंडा ਜਿਹੜਾ ਉਹ ਪੰਡਤਾਂ ਦੇ ਨਾਂ ਥੱਲੇ ਕੀਤਾ, ਔਰ ਸਚਿਨ ਤੰਦੂਲਕਰ ਜਿਹਨੂੰ ਭਾਰਤ ਰਤਨ ਦਿੱਤਾ ਹੋਇਆ ਉਹਨਾਂ ਨੇ ਮੰਨੇ, ਪਰ ਉਹਨਾਂ ਦੇ ਖਿਲਾਫ ਕਿਉਂ ਨਹੀਂ? Imagine outrage and global columns if anyone among Sikhs stopped someone famous from visiting Gurdwara just because he or she took tobacco or cut hair। ਉਹਨਾਂ ਕਿਹਾ ਇਮੈਜਿਨ ਕਰੋ ਜੇ ਸਿੱਖਾਂ ਨੇ ਕਿਸੇ ਗੁਰਦੁਆਰੇ 'ਚ ਕਿਸੇ VIP ਨੂੰ ਇਸ ਲੈਵਲ ਦੇ ਜਿਵੇਂ ਰਣਬੀਰ ਕਪੂਰ ਜਾਂ ਆਲੀਆ ਭੱਟ ਹੈ ਇਹ ਰੋਕਿਆ ਹੁੰਦਾ ਕਿ ਭਾਈ ਤੁਸੀਂ ਕਿਉਂਕਿ ਤੁਹਾਡੇ ਮੂੰਹ ਚੋਂ ਸਿਗਰਟ ਦੀ ਮੁਸ਼ਕ ਆਉਂਦੀ ਹੈ, ਤੁਸੀਂ ਪ੍ਰੀਵੀਅਸ ਨਾਈਟ ਤੰਬਾਕੂ ਪੀਤਾ ਔਰ ਤੁਹਾਡੇ ਵਾਲ ਕੱਟੇ ਹੋਏ ਨੇ, ਤਾਂ ਫਿਰ ਕੀ ਹੁੰਦਾ, ਹਿਊ ਐਂਡ ਕਰਾਈ ਮਚਾਇਆ ਹੁੰਦਾ। ਆਲ ਵੁੱਡ ਕਾਲ ਅਸ ਰੈਡੀਕਲ। ਸਾਰਿਆਂ ਨੇ ਸਾਨੂੰ ਉਹੀ ਜਿਹੜਾ ਹੁਣ ਐਸ ਜੈ ਸ਼ੰਕਰ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਜਿਹੜਾ ਬਿਗਟਸ ਕਹਿ ਰਿਹਾ, fanatics, bigots or violence prone, or दूजा silence of India's so-called seculars is ringing out loudly today। कि ਜਿਹੜੇ so called secular ਨੇ ਅੱਗੇ ਪਿੱਛੇ ਚੀਕਾਂ ਮਾਰਦੇ ਨੇ, ਕੱਲਾ ਇਹੀ ਨਹੀਂ ਇਸ ਕੇਸ ਤੇ ਈਵਨ ਜਰਨਲਿਜ਼ਮ ਦੇ ਹੁਣ ਅੰਗਦ ਸਿੰਘ ਜਿਹੜਾ ਪ੍ਰੋਮੀਨੈਂਟ ਨਿਊਜ਼ ਪੋਰਟਲ ਲਈ ਕੰਮ ਕਰਦਾ ਵਾਇਸ ਲਈ,
ਉਹਨੂੰ ਦਿੱਲੀ 에ਅਰਪੋਰਟ ਤੋਂ ਮੋੜ ਦਿੱਤਾ ਜਾਂਦਾ। ਤੁਸੀਂ ਭਾਰਤ ਦੇ ਕਿਸੇ ਨਿਊਜ਼ ਚੈਨਲ ਤੇ ਕਿਸੇ ਪ੍ਰੋਮੀਨੈਂਟ ਜਰਨਲਿਸਟ ਇਨਕਲੂਡਿੰਗ ਰਵੀਸ਼ ਕੁਮਾਰ ਵਰਗੇ ਜਿਹੜੇ ਅਦਰਵਾਈਜ਼ ਪੂਰੀ 40-40 ਮਿੰਟ ਦੀ ਕਮੈਂਟਰੀ ਰੋਜ਼ ਕਰਦੇ ਨੇ ਅੱਡ-ਅੱਡ ਖਬਰਾਂ ਤੇ, ਕੋਈ ਖਬਰ ਨਹੀਂ ਸੀ ਕਿਉਂਕਿ ਅੰਗਦ ਸਿੰਘ ਇੱਕ ਸਿੱਖ ਜਰਨਲਿਸਟ ਸੀ ਔਰ ਇਹੀ ਉਹਨਾਂ ਨੇ ਕਿਹਾ ਸਾਇਲੈਂਸ ਆਫ ਇੰਡੀਆ ਸੋ ਕਾਲਡ ਸੈਕੂਲਰਸ ਇਜ਼ ਰਿੰਗਿੰਗ ਆਊਟ ਲਾਊਡਲੀ ਟੁਡੇ as is their feeble response when Arshdeep was called Khalistani and traitor ਕਿ ਅਰਸ਼ਦੀਪ ਸਿੰਘ ਕ੍ਰਿਕਟਰ ਸਿੱਖੀ ਸਰੂਪ ਚ ਹੈ ਜਿਹੜਾ ਉਸ ਤੋਂ ਜਦੋਂ ਕੈਚ ਛੁੱਟਿਆ ਤੇ ਕਿਵੇਂ ਉਹਨੂੰ ਟਰੋਲ ਕੀਤਾ ਗਿਆ ਔਰ ਸਾਰੇ ਪਾਸੇ ਜਿਹੜਾ ਹੈ ਉਹ ਕਿ ਭਾਈ ਇਹ ਖਾਲਿਸਤਾਨੀ ਰਲਿਆ ਹੋਇਆ ਪਾਕਿਸਤਾਨ ਦੇ ਨਾਲ ਔਰ ਦੂਸਰਾ ਔਰ ਇਸ ਲਈ ਕੀਤਾ ਔਰ ਭੈਣ ਜੀ ਨੇ ਪੁੱਛਿਆ ਕਿ ਭਾਈ ਉਦੋਂ ਵੀ ਜਿਹੜਾ ਬੜਾ ਫੀਬਲ ਰਿਸਪੌਂਸ ਸੀ ਉਸ ਮੀਡੀਆ ਦਾ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਨੂੰ ਵੈਲਕਮ ਵੀ ਕਰਦੇ ਹਾਂ ਦੁਬਾਰਾ ਵਾਪਸ ਔਰ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮ ਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀ ਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਨ ਵਿਊਤਪੰਦੀ ਚੀਨ ਨਾਲ ਕੰਪੀਟੀਸ਼ਨ ਅਤੇ ਰੂਸ ਨੂੰ ਛੱਡਣ ਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਰੂਸ ਨੂੰ ਡੱਕਣ ਹੈ ਕਿਉਂਕਿ ਅੰਗਰੇਜ਼ੀ ਦੇ ਦੋਵੇਂ ਲਫ਼ਜ਼ ਨੇ ਜਿਹੜੇ ਅੱਜ ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਜੇਕ ਸਲੀਵਾਨ ਜਿਹੜੇ ਐਡਵਾਈਜ਼ਰ ਨੇ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਤਾਂ ਉਹਨਾਂ ਦੇ ਐਗਜ਼ੈਕਟ ਲਫ਼ਜ਼ ਹੀ ਨੇ competing with China, constraining Russia are priorities of national security strategy। देखो मैं समझदा भी अमेरिका ਇਹਦੇ ਬਾਵਜੂਦ ਕਿ ਬਹੁਤ ਵਾਰ ਆਪਣੀ ਫੋਰਨ ਪਾਲਿਸੀ ਕਰਕੇ ਜਾਂ ਕਈ ਵਾਰ ਵਿਦਨ ਕੰਟਰੀ ਵੀ ਜਿਹੜੀ ਅਮਰੀਕਾ ਦੀ ਹਿਸਟਰੀ ਹੈ ਉਹ ਸਬਜੈਕਟ ਟੂ ਕ੍ਰਿਟਿਸਿਜ਼ਮ ਹੁੰਦਾ ਹੈ। ਪਿਛਲੇ ਲੌਂਗ ਵੀਕਐਂਡ ਅਸੀਂ ਦੇਖਿਆ ਕਿ ਜਿਸ ਦਿਨ ਨੂੰ ਕਦੇ ਮੰਡੇ ਦਾ ਦਿਨ ਜਿਹੜਾ ਬੀਤਿਆ ਕੋਲੰਬਸ ਡੇ ਕਿਹਾ ਜਾਂਦਾ ਸੀ, ਹੁਣ ਉਸ ਨੂੰ ਜਿਹੜਾ ਇੰਡੀਜੀਨਸ ਡੇ ਦੇ ਤੌਰ ਦੇ ਉੱਤੇ ਬਦਲ ਦਿੱਤਾ ਗਿਆ ਸਕੂਲਾਂ ਦੇ ਸਿਲੇਬਸ 'ਚ ਵੀ, ਕਿਉਂਕਿ ਇਹ ਵੀ ਅਮਰੀਕਨਾਂ ਨੇ ਰਿਅਲਾਈਜ਼ ਕੀਤਾ ਕਿ ਵੀ ਇਹ ਜਿਹੜਾ ਜ਼ਿਆਦਤੀ ਹੈ, ਕਿਉਂਕਿ ਕੋਲੰਬਸ ਨੇ ਬੇਸ਼ੱਕ ਉਹਨੂੰ ਲੱਭਿਆ ਪਰ ਜਿਹੜਾ ਉਸ ਤੋਂ ਬਾਅਦ ਜੋ ਵਰਤਾਰਾ ਇੱਥੋਂ ਦੀ ਧਰਤੀ ਦੇ ਨੇਟਿਵਸ ਦੇ ਨਾਲ ਹੋਇਆ ਜਿਨ੍ਹਾਂ ਨੂੰ ਰੈਡ ਇੰਡੀਅਨਸ ਇਨੀਸ਼ੀਅਲੀ ਕਿਹਾ ਜਾਂਦਾ ਸੀ
ਔਰ ਇਹ ਨੇਟਿਵ ਇੰਡੀਜਨਸ ਡੇ ਦੇ ਤੌਰ ਤੇ ਉਹਨਾਂ ਦਾ ਦਿਨ ਹੈ, ਨਾ ਕਿ ਕੋਲੰਬਸ। ਔਰ ਇਹ ਸਾਰਾ ਪੂਰਾ ਫਾਰਮੈਟ ਹੀ ਉਹਦਾ ਜਿਹੜਾ ਉਹਨਾਂ ਨੇ ਬਦਲ ਕੇ ਰੱਖ ਦਿੱਤਾ ਹੈ। ਸੋ ਇਸੇ ਤਰ੍ਹਾਂ ਬੇਸ਼ੱਕ ਅਮਰੀਕਾ ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਵੀ ਬਹੁਤ ਕੁਝ ਜਿਹੜਾ ਹੈ ਉਹ ਬਿਹਾਈਂਡ ਦਾ ਕਰਟਨਸ ਹੁੰਦਾ ਹੈ, ਖਾਸ ਤੌਰ ਤੇ ਜਦੋਂ ਕੋਈ ਨਵੀਆਂ ਕਾਢਾਂ ਕੱਢਦੇ ਨੇ ਜਾਂ ਨਵੀਂ ਚੀਜ਼, ਜਾਂ ਬਹੁਤ ਵਾਰ ਜਿਹੜੇ ਨਵੇਂ ਹਥਿਆਰ ਮਾਰਕੀਟ 'ਚ ਆਉਂਦੇ ਨੇ, ਉਹ ਬਹੁਤ ਵਾਰੀ ਹੁੰਦੇ ਨੇ ਜਿਹੜੇ ਆਲਰੇਡੀ ਇੱਕ ਨਹੀਂ 3 ਸਟੈਪ ਉਹ ਪਿੱਛੇ ਦੇ ਹੁੰਦੇ ਨੇ। ਉਹਨਾਂ ਨੇ 3 ਸਟੈਪ ਅੱਗੇ ਦੇ ਡਿਵੈਲਪ ਕਰ ਲਏ ਹੁੰਦੇ ਨੇ ਤੇ ਬਾਕੀਆਂ ਨੂੰ, ਤਾਂ ਕਿ ਜਦੋਂ ਵੀ ਫਿਊਚਰ ਦੇ ਵਿੱਚ ਕਨਫਲਿਕਟ ਹੋਏ ਤੇ ਅਮਰੀਕਾ ਦਾ ਅਪਰ ਹੈਂਡ ਹੋਏ। ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਸਟ੍ਰੈਟਜੀ ਹੈ। ਲੇਕਿਨ ਇੱਕ ਓਪਨ ਡੈਮੋਕ੍ਰੇਸੀ ਹੋਣ ਦੇ ਨਾਤੇ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਔਰ ਇਸ ਵਾਰ ਜਦੋਂ ਮੈਂ ਵਰਜੀਨੀਆ ਸੀ, ਡਾਕਟਰ ਮਾਨ ਨੇ ਉੱਥੇ ਕਾਫੀ ਸੁਲਝੇ ਹੋਏ ਸੱਜਣ, ਤੇ ਉਹਨਾਂ ਨੇ ਬਾਹਰ ਦੀਵਾਨ ਤੋਂ ਬਾਅਦ ਉਹਨਾਂ ਨੇ ਜਾ ਕੇ ਐਪਰੀਸ਼ੀਏਟ ਕੀਤਾ ਮੇਰੀ ਪ੍ਰੈਜੈਂਟੇਸ਼ਨ ਨੂੰ। ਔਰ ਉਹ ਖੁਦ ਬੜੇ ਡਾਈ ਹਾਰਡ ਰਿਪਬਲਿਕਨ ਨੇ। ਔਰ ਉਹਨਾਂ ਨੇ ਇੱਕ ਬੜਾ ਫਾਈਨਰ ਨੁਕਤਾ ਅਮਰੀਕਨ ਸਿਸਟਮ ਦਾ ਸਮਝਾਉਂਦਿਆਂ ਕਿਹਾ ਕਿ ਵੀ ਜਿਹੜਾ ਅਮਰੀਕਾ ਹੈ, ਜਦੋਂ ਤੁਸੀਂ ਉਹਨਾਂ ਦੀ ਡੈਕਲੇਰੇਸ਼ਨ ਜਾਂ ਈਵਨ ਕਨਸਟੀਟਿਊਸ਼ਨ ਵੀ ਦੇਖਦੇ ਹੋ ਤੇ ਵੀ ਦਾ ਪੀਪਲ ਇਹ ਲਫ਼ਜ਼ ਹੈ, ਪਾਵਰ ਪੀਪਲ ਕੋਲ ਹੈ। ਜਿਹੜੇ ਸਿਟੀਜ਼ਨਸ ਨੂੰ ਰਾਈਟ ਨੇ ਉਹ ਪ੍ਰਿਵਿਲੇजेस ਨੇ ਉਹਨਾਂ ਦੇ। ਜੇ ਹੈਂਡੀਕੈਪਸ ਨੂੰ ਕੋਈ ਰਾਈਟ ਦਿੱਤਾ ਹੈ, ਕੋਈ ਡਿਵੈਲਪਮੈਂਟਲੀ ਡਿਸੇਬਲਡ ਨੂੰ ਦਿੱਤਾ ਹੈ, ਕੋਈ ਹੋਰ, ਉਹ ਪ੍ਰਿਵਿਲੇਜ ਨੇ। ਲੇਕਿਨ ਪ੍ਰਿਵਿਲੇਜ ਸਿਟੀਜ਼ਨ ਨੂੰ ਦੇਣ ਦਾ ਜਿਹੜੀ ਅਸਲੀ ਪਾਵਰ ਲਾਈ ਕਰਦੀ ਹੈ ਵੀ ਦਾ ਪੀਪਲ। ਸੋ ਇਹ ਇੱਕ ਬੜਾ ਫਾਈਨ ਨੁਕਤਾ ਸੀ। ਔਰ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਜਦੋਂ ਇਹ ਵੀ ਹੁੰਦਾ ਹੈ ਕਿ ਜੀ ਐਨੂਅਲ ਇੱਕ ਡਾਕੂਮੈਂਟ, ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਅਮਰੀਕਾ ਜਾਰੀ ਕਰੇਗਾ ਆਪਣੇ ਲੋਕਾਂ ਦੇ ਲਈ, ਵੀ ਦਾ ਪੀਪਲ ਲਈ, ਕਿ ਉਹਨਾਂ ਦਾ ਮਨਸ਼ਾ ਕੀ ਹੈ, ਉਹ ਕੀ ਕਰਨ ਜਾ ਰਹੇ ਨੇ। ਔਰ ਇਹ ਉਹਨਾਂ ਦੀ ਬਿਲਕੁਲ ਇਮਾਨਦਾਰ 2 ਲਾਈਨਰ ਹੀ, ਹਾਲਾਂਕਿ ਡਿਟੇਲ ਹੈ ਵੀ ਇਸ ਆਉਣ ਵਾਲੇ ਪੀਰੀਅਡ 'ਚ ਅਸੀਂ ਕੀ ਕਰਾਂਗੇ ਤੇ ਪਿੱਛੇ ਕੀ ਕੀਤਾ ਪਿਛਲੇ ਸਾਲ। ਪਰ ਉਹਨਾਂ ਨੇ ਕਿਹਾ ਕੰਪੀਟਿੰਗ ਵਿਦ ਚਾਈਨਾ। ਔਰ ਇਹ ਗੱਲ ਅਸੀਂ ਇਹਨਾਂ ਨੇ ਤਾਂ ਚਲੋ ਬਲੈਕ ਐਂਡ ਵਾਈਟ ਹੁਣ ਲਿਆਂਦੀ ਹੈ, ਪਹਿਲਾਂ ਵੀ ਲਿਆਂਦੀ ਹੋਏਗੀ ਨੈਸ਼ਨਲ ਸਿਕਿਉਰਿਟੀ ਡਾਕੂਮੈਂਟਸ ਜਾਂ ਆਪਣੀਆਂ ਪਾਲਿਸੀ ਸਟੇਟਮੈਂਟਸ। ਪਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਰੀ ਪਾਲਿਸੀ ਅਮਰੀਕਾ ਨੇ ਆਪਣੀ ਰੀਵਿਜ਼ਿਟ ਕੀਤੀ ਹੈ, ਉਹ ਤਾਈਵਾਨ ਦੇ ਹਵਾਲੇ ਨਾਲ ਹੋਏ, ਉਹ ਤਿੱਬਤ ਦੇ ਹਵਾਲੇ ਨਾਲ ਹੋਏ, ਉਹ ਇੰਡੋ ਪੈਸੀਫਿਕ ਦੇ ਹਵਾਲੇ ਨਾਲ ਇੰਡੀਆ ਦੀ ਪਿੱਠ ਥਾਪੜ ਨਹੀਂ ਹੋਏ। ਇਹ ਸਾਰੀ ਇਸ ਚੋਂ ਹੀ ਨਿਕਲੀ ਕੰਪੀਟਿੰਗ ਵਿਦ ਚਾਈਨਾ। ਕਿਉਂਕਿ ਚਾਈਨਾ ਜਦੋਂ ਤੱਕ $15 ਟ੍ਰਿਲੀਅਨ ਦੀ ਇਕਨੋਮੀ ਤੇ ਪਹੁੰਚਿਆ, ਅਮਰੀਕਾ ਦੇ ਨਾਲ ਵੀ ਉਹਨਾਂ ਦਾ ਟ੍ਰੇਡ ਸਰਪਲਸ ਆਲਮੋਸਟ $600 ਬਿਲੀਅਨ ਦਾ ਸੀ। ਔਰ ਦੂਸਰਾ ਇਹ ਸਾਰੇ ਚੋਂ ਹੁਣ, ਕਿਉਂਕਿ ਇਸ ਸਾਰੇ 'ਚ ਹੁਣ ਸੈਕੰਡ ਉਹਨਾਂ ਨੇ ਜਿਹੜੀ ਆਪਣਾ ਸਟ੍ਰੈਟੇਜਿਕ ਡਾਕੂਮੈਂਟ ਦੇ ਵਿੱਚ ਕਿਹਾ, ਔਰ ਇਹ ਜਿਹੜਾ ਕੰਸਟੇਨਿੰਗ ਰਸ਼ੀਆ, ਹੁਣ ਰਸ਼ੀਆ ਦਾ ਵੱਧ ਰਿਹਾ ਇਨਫਲੂਐਂਸ। ਔਰ ਕਿਉਂਕਿ ਇਹਨੂੰ ਵੀ ਤੁਸੀਂ ਕੰਪੀਟਿੰਗ ਵਿਦ ਚਾਈਨਾ ਦੇ ਹਵਾਲੇ ਨਾਲ ਹੀ ਦੇਖ ਸਕਦੇ ਹੋ, ਕਿਉਂਕਿ ਰਸ਼ੀਆ ਚਾਈਨਾ ਦੇ ਬਹੁਤ ਨੇੜੇ ਚਲਾ ਗਿਆ। ਔਰ ਜੇ ਯੂਰਪ ਦੇ ਵਿੱਚ ਰਸ਼ੀਆ ਦਾ ਮਿਲਟਰੀ ਮਾਈਟ ਪਲੱਸ ਉਹਦਾ ਆਇਲ, ਉਹਦੇ ਕੋਲ ਐਨਰਜੀ ਔਰ ਉਹਦੀ ਜਿਹੜੀ ਹੈ ਫਾਈਟਿੰਗ ਫੋਰਸ, ਔਰ ਚਾਈਨਾ ਦੀ ਇਕੋਨਮੀ ਐਂਡ ਉਹਨਾਂ ਦੀ ਮਿਲਟਰੀ ਐਂਡ ਆਲ, ਇਹ ਟੁਗੈਦਰ ਆ ਕੇ ਦੁਨੀਆ ਦੇ ਵਿੱਚ ਜਿਹੜਾ ਉਹ ਆਪਣਾ ਫੈਲਾ ਵਨ ਬੈਲਟ ਵਨ ਰੋਡ ਦਾ ਇਨੀਸ਼ੀਏਟਿਵ ਅੱਗੇ ਤੁਰਦਾ। ਤੇ ਇਹ ਜ਼ਾਹਰ ਹੈ ਕਿ ਅਮਰੀਕਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਲੂਜ਼ਿੰਗ ਸਾਈਡ ਵੱਲ ਜਾਂਦਾ। ਔਰ ਉਹਦੇ 'ਚ ਉਹਨਾਂ ਨੇ ਆਪਣੇ ਇਸ ਡਾਕੂਮੈਂਟ ਦੇ ਵਿੱਚ ਇਸ ਗੱਲ ਨੂੰ ਬੜਾ ਕਲੀਅਰ ਕੀਤਾ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਨਾਲ ਰਿਲੇਟਡ ਜਿਹੜਾ ਇੰਡੀਅਨ ਐਂਗਲ ਹੈ ਕਿ ਇੰਡੀਆ ਨੂੰ ਉਹਨੇ ਕਿਵੇਂ ਕੁਆਡ ਦੇ ਹਵਾਲੇ ਨਾਲ ਉਸ ਦਾ ਜ਼ਿਕਰ ਕੀਤਾ, ਇਹ ਦੱਸਦਾ ਹੀ ਹੈ ਕਿ ਭਾਈ ਹੁਣ ਕਿਉਂਕਿ ਵਿੰਟਰ ਆਉਣ ਵਾਲੀ ਹੈ, ਅਕਤੂਬਰ ਮਿਡ ਆ ਗਿਆ, ਯੂਰਪ ਦੇ ਵਿੱਚ ਜਿਹੜੀ ਬਹੁਤ ਵੱਡੀ ਸਪਲਾਈ ਲਾਈਨ ਹੈ ਉਹਨਾਂ ਦੀ ਆਇਲ ਦੀ ਔਰ ਗੈਸ ਦੀ, ਉਹ ਰਸ਼ੀਆ ਦੀ ਹੈ। ਔਰ G7 ਨੇ ਸੈਂਕਸ਼ਨਸ ਲਾ ਦਿੱਤੀਆਂ, ਦੂਜਾ ਕਰ ਦਿੱਤਾ ਹੈ। ਪਰ ਪੁਤਿਨ ਵੀ ਆਪਣੇ ਕਾਰਡ ਜਿਹੜਾ ਹੈ ਉਹ ਇੱਕ ਤੋਂ ਬਾਅਦ ਇੱਕ ਸਾਹਮਣੇ ਰੱਖ ਰਿਹਾ। ਪੁਤਿਨ ਨੇ ਕਿਹਾ ਗੈਸ ਟੈਪਸ ਕੈਨ ਸਟਿਲ ਬੀ ਟਰਨਡ ਔਨ ਟੂ ਯੂਰਪੀਅਨ ਯੂਨੀਅਨ, ਸੇਜ਼ ਵਲੈਡੀਮੀਰ ਪੁਤਿਨ। ਉਹਨੇ ਇਹ ਕਿਹਾ ਕਿ ਵੀ ਗੈਸ ਟੈਪਸ ਕੈਨ ਬੀ ਸਟਿਲ ਟਰਨਡ ਔਨ for Russian supplies to European Union despite sharp political disagreements। ਉਹਨਾਂ ਨੂੰ ਪਤਾ ਹੈ ਕਿ ਵੀ ਲੋੜ ਹੈ ਔਰ ਕੈਪ ਲਾ ਦਿੱਤਾ ਹੈ G7 ਨੇ। ਉਹਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਤੁਸੀਂ। ਸੋ ਮਤਲਬ ਉਹ ਕਿਤੇ ਨਾ ਕਿਤੇ ਗਰਾਊਂਡ ਤਿਆਰ ਕਰ ਰਿਹਾ ਕਿ ਜਿਹੜਾ ਅਮਰੀਕਨ ਪ੍ਰੈਸ਼ਰ ਦੇ ਥੱਲੇ ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਨੇ, ਔਰ ਜਿਹੜੀਆਂ ਖਾਸ ਤੌਰ ਤੇ ਜਿਵੇਂ ਜ਼ੈਲੈਂਸਕੀ ਨੇ ਹੁਣ ਡਿਮਾਂਡ ਕੀਤਾ ਕਿ ਜੋ ਕੁਛ ਰਸ਼ੀਆ ਨੇ ਇਸ ਹਫ਼ਤੇ 'ਚ ਕੀਤਾ ਹੈ ਕੀਵ ਔਰ ਉਹਦੇ ਸਿਵਿਲੀਅਨ ਸਿਟੀਜ਼ ਦੇ ਉੱਤੇ ਮਿਜ਼ਾਈਲਸ ਮਾਰੀਆਂ, ਕਿ ਉਹਨਾਂ ਨੂੰ ਹੋਰ ਟਾਈਟ ਕਰੋ। ਤੇ ਜੇ ਰਸ਼ੀਅਨ ਜਿਹੜੀ ਹੈ ਉਹ ਗੈਸ ਚਾਹੀਦੀ ਹੈ
ਤੇ ਉਹ ਫਿਰ ਨਾ ਤਾਂ ਅੱਗੋਂ ਟਾਈਟ ਹੋਣਗੀਆਂ ਜਿਹੜੀਆਂ ਲੱਗੀਆਂ ਹੋਈਆਂ, ਉਹਨਾਂ ਨੂੰ ਵੀ ਡਿਲੂਟ ਕਰਨਾ ਪਏਗਾ। ਔਰ ਇਸੇ ਨੂੰ ਦੇਖਦੇ ਹਾਂ ਕਿ ਵੀ ਇਹ ਰਸ਼ੀਅਨ ਟਰੈਪ 'ਚ ਨਾ ਫਸਿਆ ਜਾਏ। ਅਸੀਂ ਦੂਸਰੀ ਖਬਰ ਦੇਖਦੇ ਹਾਂ, ਯੂਰਪੀਅਨ ਯੂਨੀਅਨ ਕੰਟਰੀਜ਼ ਟਰਨ ਟੂ ਅਫਰੀਕਾ ਇਨ ਬਿਡ ਟੂ ਰਿਪਲੇਸ ਰਸ਼ੀਅਨ ਗੈਸ। ਐਸੋਸੀਏਟਡ ਪ੍ਰੈਸ ਦੀ ਖਬਰ ਹੈ ਕਿ ਭਾਈ ਇਹ ਜਿਹੜੇ ਨੇ ਅਫਰੀਕਾ ਦੇ ਨੈਚੁਰਲ ਗੈਸ ਰਿਜ਼ਰਵਸ ਨੇ ਬੜੇ ਵਾਸਟ ਨੇ। ਨਾਰਥ ਅਫਰੀਕਨ ਕੰਟਰੀਜ਼, ਅਲਜੀਰੀਆ, ਉਹਨਾਂ ਦੀਆਂ ਪਾਈਪਲਾਈਨਸ ਆਲਰੇਡੀ ਯੂਰਪ ਨਾਲ ਲਿੰਕ ਕਰਦੀਆਂ ਨੇ, ਪਰ ਇਹ ਲੈਕ ਹੈ ਇਨਫਰਾਸਟ੍ਰਕਚਰ ਦਾ ਤੇ ਸਿਕਿਉਰਿਟੀ ਚੈਲੰਜਸ ਨੇ। ਪਰ ਹੋ ਸਕਦਾ ਹੈ ਜਦੋਂ ਤੱਕ ਅਮਰੀਕਨ ਜਿਹੜੀ ਹੈ ਉਹ ਆਪਣਾ ਕੀ ਇਹਨਾਂ ਦੀ ਪਲਾਨ ਹੈ, ਲੇਕਿਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਕੁਇਕਲੀ ਇੱਧਰ ਜਿਨ੍ਹਾਂ ਦੀਆਂ ਕੋਲ ਪਾਈਪਲਾਈਨਸ ਨੇ ਨਾਰਥ ਅਫਰੀਕਾ 'ਚ ਅਸੀਂ ਇਨਫਰਾਸਟ੍ਰਕਚਰ ਡਿਵੈਲਪ ਕਰੀਏ ਤਾਂ ਰਸ਼ੀਅਨ ਗੈਸ ਦੇ ਉੱਤੇ ਜਿਹੜੀ ਸਾਡੀ ਰਿਲਾਇੰਸ ਹੈ ਉਹ ਘਟ ਜਾਏਗੀ। ਔਰ ਇਹ ਸਾਰੇ ਦੇ ਚੱਲਦਿਆਂ ਅਗੇਨ ਬੈਕ ਟੂ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਡਾਕੂਮੈਂਟ, ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਇੰਡੀਆ ਦੇ ਬਾਰੇ ਉਹਨਾਂ ਨੇ ਕਿਹਾ ਕਿ ਵੀ ਔਨ ਦਾ ਇੰਡੋ ਪੈਸੀਫਿਕ ਦਾ ਡਾਕੂਮੈਂਟ ਸੇਜ਼ as India is the world's largest democracy and a major defense partner of US, the two countries will work together bilaterally and multilaterally to support our shared vision of a free and open Indo-Pacific. ਉਹਨਾਂ ਨੇ ਕਿਹਾ ਜੀ ਅਸੀਂ ਡੈਮੋਕ੍ਰੇਸੀ ਹੈ ਲਾਰਜੈਸਟ, ਉਹਨਾਂ ਨਾਲ ਬਾਈਲੈਟਰਲੀ ਵੀ ਐਂਡ ਮਲਟੀਲੈਟਰਲੀ ਵੀ ਅਸੀਂ ਇਹਨਾਂ ਦੇ ਨਾਲ ਕੰਮ ਕਰਾਂਗੇ। ਔਰ ਮਕਸਦ ਕੀ ਹੈ ਕਿ ਵੀ ਇੰਡੋ ਪੈਸੀਫਿਕ ਨੂੰ ਓਪਨ ਰੱਖਿਆ ਜਾਏ। ਹੁਣ ਇਸ ਸਾਰੇ ਦੇ ਚਲਦਿਆਂ ਜੇ ਅਸੀਂ ਜੈ ਸ਼ੰਕਰ ਦੀ ਜਿਹੜੀ ਸਟੇਟਮੈਂਟ ਇਸ ਦੇ ਉੱਤੇ ਪਿਛਲੇ ਦਿਨਾਂ 'ਚ ਆਉਂਦੀ ਹੈ, ਜੈ ਸ਼ੰਕਰ ਇੰਡੀਕੇਟਸ ਡਿਫਰੈਂਸ ਇਨ ਪਾਰਟਨਰਸ਼ਿਪ ਵਿਦ ਰਸ਼ੀਆ ਕੁਆਡ, ਕਿ ਭਾਈ ਇਹ ਮਤਭੇਦ ਕੀ ਨੇ, ਕਿਉਂਕਿ ਕੁਆਡ ਦਾ ਹਿੱਸਾ ਹੋਣ ਦੇ ਨਾਤੇ ਜਿਹਨੂੰ ਰਸ਼ੀਆ ਨੇ ਕਿਹਾ ਸੀ ਇਹ ਤਾਂ ਏਸ਼ੀਆ ਦੀ ਨੈਟੋ ਹੈ। ਹੁਣ ਇੰਡੀਆ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਅਸੀਂ ਰਸ਼ੀਅਨ ਗ੍ਰੇਸ 'ਚੋਂ ਵੀ ਨਾ ਡਿੱਗੀਏ ਤੇ ਅਮਰੀਕਨਾਂ ਦੇ ਥੱਪੜ ਵੀ ਨਾ ਖਾਈਏ ਦੋਨੋਂ ਪਾਸਿਓਂ। ਪਰ ਜਿਵੇਂ ਅਸੀਂ ਕੱਲ ਡਿਟੇਲ 'ਚ ਗੱਲ ਕੀਤੀ ਸੀ ਕਿ ਉਹਨਾਂ ਦੀ ਇਹ ਪਾਲਿਸੀ ਬੜੀ ਬੁਰੀ ਤਰ੍ਹਾਂ ਕਲੈਪਸ ਹੋ ਰਹੀ ਹੈ। ਇਸੇ ਤਰ੍ਹਾਂ ਕੁਆਡ ਦੇ ਹਵਾਲੇ ਨਾਲ ਹੈ। ਬੇਸ਼ੱਕ ਕੁਆਡ ਦਾ ਜ਼ਿਕਰ ਇਹ ਨੈਸ਼ਨਲ ਸਟ੍ਰੈਟਜੀ ਡਾਕੂਮੈਂਟਸ ਵੀ ਉਹਨਾਂ ਨੇ ਕੀਤਾ ਹੈ, ਲੇਕਿਨ ਆਪ ਹੀ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ, ਕਿਉਂਕਿ ਕੁਆਡ ਦੇ ਨਾਲ ਉਹਨਾਂ ਨੇ ਇਮੀਡੀਏਟਲੀ ਕੁਛ ਅਰਸੇ ਬਾਅਦ ਦੂਸਰੀ ਬਾਡੀ ਆਕਸ ਜਿਹੜੀ ਆ ਉਹ ਕ੍ਰੀਏਟ ਕੀਤੀ, ਜਿਹਦੇ 'ਚ ਆਸਟ੍ਰੇਲੀਆ, ਯੂਕੇ ਔਰ ਅਮਰੀਕਾ ਸੀ, ਜਿਹੜਾ ਡਿਫੈਂਸ ਡੇਟਾ ਔਰ ਲੌਜਿਸਟਿਕ ਸ਼ੇਅਰ ਕਰਨੀਆਂ ਨੇ ਉਹਦੇ 'ਚ ਇੰਡੀਆ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹ ਉਹਨਾਂ ਦੀ ਇਸ ਨੀਤੀ ਤੋਂ ਬਾਹਰੀ ਗੱਲ ਸੀ। ਔਰ ਇਹ ਜਿਹੜਾ ਯੂਕਰੇਨ ਦੇ ਹਵਾਲੇ ਨਾਲ ਇਸ ਡਾਕੂਮੈਂਟ 'ਚ ਬੜੀ ਕਾਮਯਾਬੀ ਦਿਖਾਈ ਗਈ ਹੈ ਕਿ ਅਸੀਂ ਰਸ਼ੀਆ ਨੂੰ ਜਿਹੜਾ ਕੰਸਟੇਨ ਕਰਨ 'ਚ ਕਾਮਯਾਬ ਹੋਏ ਹੈ। ਈਵਨ ਫਿਨਲੈਂਡ ਔਰ ਸਵੀਡਨ ਵਰਗੇ ਮੁਲਕ ਜਿਹੜੇ ਪਹਿਲਾਂ ਜਿਹੜੇ ਨੇ ਉਹ ਨੈਟੋ ਦਾ ਹਿੱਸਾ ਨਹੀਂ ਸੀ, ਉਹਨਾਂ ਨੇ ਵੀ ਅਰਜੀ ਪਾਈ ਹੈ ਕਿ ਅਸੀਂ ਨੈਟੋ ਦੇ ਨਾਲ ਜਾਣਾ ਚਾਹੁੰਦੇ। ਹੁਣ ਇੱਕ ਪਾਸੇ ਇੰਡੋ ਪੈਸੀਫਿਕ ਦੀ ਸਕਸੈਸ ਕੁਆਡ ਦੀ ਕਰਨ ਤੋਂ ਬਾਅਦ ਇਸ ਡਾਕੂਮੈਂਟ 'ਚ ਉਹਨਾਂ ਨੇ ਮੰਨਿਆ ਕਿ ਭਾਈ ਇਹ ਜਿਹੜੀ ਅਸੀਂ ਕੋਵਿਡ-19 ਦੇ ਚੱਲਦੇ ਆ ਇੰਡੋ ਪੈਸੀਫਿਕ ਦੇ ਉੱਤੇ ਜਿਹੜੀ ਹੈ ਇੱਕ ਮੀਟਿੰਗ ਪਿਛਲੇ ਪੀਰੀਅਡ 'ਚ ਹੋਈ ਸੀ, while the Quad at the ministerial level in New York last month, पिछले महीने, produced a plan to counter ransomware, a plan to roll out at least 1 billion COVID-19 vaccine doses across Indo-Pacific by the end of this year, has not met its targets. ਇਹ ਇੰਡੀਆ ਦੀ ਵੀ ਫੂਕ ਕੱਢਤੀ ਕਿਉਂਕਿ ਇਹੀ ਪ੍ਰੋਡਿਊਸ ਕਰਨ ਵਾਲੇ ਨੇ ਜਿਹੜਾ ਸੀਰਮ ਇਹਨਾਂ ਦੇ ਕੋਲ ਹੈ। ਬਾਕੀ ਤਾਂ ਕੀ ਇਹਨਾਂ ਨੇ ਚੀਨ ਦੇ ਖਿਲਾਫ ਜਾਂ ਇੰਡੀਆ ਨੇ ਕੀ ਭੁਗਤਣਾ। ਉਹਨਾਂ ਨੇ ਕਿਹਾ ਜੀ ਜਿਹੜਾ ਇਸ ਜਿਹੜੀ ਲਾਸਟ ਮੀਟਿੰਗ ਨਿਊਯਾਰਕ 'ਚ ਹੋਈ, ਜਿਹੜਾ ਟਾਰਗੇਟ ਮਿੱਥਿਆ ਗਿਆ ਸੀ ਕਿ ਕੋਵਿਡ-19 ਦੇ 1 ਬਿਲੀਅਨ ਡੋਜ਼ ਜਿਹੜੇ ਨੇ ਉਹ ਜਿਹੜੇ ਨੇ ਪ੍ਰੋਡਿਊਸ ਕੀਤੇ ਜਾਣਗੇ, ਉਹਦੇ 'ਚ ਮੁਕੰਮਲ ਤੌਰ 'ਤੇ ਫੇਲ ਹੋਏ। ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿੱਥੇ ਆਪਣੇ ਇਸ਼ੂਜ਼ ਜਿਹੜੇ ਪੰਜਾਬ ਨਾਲ, ਸਿੱਖ ਕੌਮ ਨਾਲ ਜਾਂ ਸਾਊਥ ਏਸ਼ੀਆ ਦੇ ਜਿਹਦੇ 'ਚ ਪਾਕਿਸਤਾਨ, ਸ੍ਰੀਲੰਕਾ, ਨੇਪਾਲ ਇਹ ਸਾਰੇ ਆ ਜਾਂਦੇ, ਅਫਗਾਨਿਸਤਾਨ, ਉੱਥੇ ਅਸੀਂ ਇੰਟਰਨੈਸ਼ਨਲੀ ਵੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਅਲਟੀਮੇਟਲੀ ਕਿਸੇ ਵੀ ਖਿੱਤੇ 'ਚ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਡਿਪੈਂਡ ਕਰਨਗੀਆਂ ਕਿ ਇਹ ਰੂਸ ਯੂਕਰੇਨ ਵਾਰ ਕੀ ਜਿਹੜੀ ਹੈ ਪਾਸਾ ਪਲਟਦੀ ਹੈ। ਅਮਰੀਕਾ ਦਾ ਜਿਵੇਂ ਹੁਣ ਅਸੀਂ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਡਾਕੂਮੈਂਟ ਦੇਖਦੇ ਹਾਂ, ਇਹਨਾਂ ਨੇ ਬਿਲਕੁਲ ਜ਼ਾਹਰ ਕਰ ਦਿੱਤਾ ਕਿ ਭਾਈ ਇਹ ਕੰਪੀਟਿੰਗ ਵਿਦ ਚਾਈਨਾ ਐਂਡ ਕੰਸਟ੍ਰੇਨਿੰਗ ਰਸ਼ੀਆ।
ਔਰ ਬਲਾਕਸ ਬਣਨਗੇ ਆਉਣ ਵਾਲੇ ਪੀਰੀਅਡ। ਸੋ ਇਹਦੇ 'ਚ ਫਿਰ ਸਾਨੂੰ ਦੇਖਣਾ ਪਏਗਾ ਵੀ ਅਸੀਂ ਕਿਵੇਂ ਆਪਣੇ ਇੰਟਰਸਟ ਨੂੰ, ਸਿੱਖ ਨੇਸ਼ਨ ਦੇ ਇੰਟਰਸਟ ਨੂੰ ਭਵਿੱਖ ਦੇ ਵਿੱਚ ਵੀ ਮਹਿਫੂਜ਼ ਕਰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀ ਨੇ ਬ੍ਰੇਕ ਵਿਊਅਰਸ ਹੈ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ, ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪ੍ਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਇਸ ਸੈਗਮੈਂਟ ਦੇ ਵਿੱਚ ਆਪਾਂ ਇੱਕ ਲਿਖਤ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਕਿ ਸਾਡੇ ਇੱਕ ਪਾਕਿਸਤਾਨੀ ਵੀਰ ਰਸ਼ਦ ਇਕਬਾਲ ਮੀਆਂ ਨੇ ਸਾਨੂੰ ਇਸ ਲਿਖਤ ਵਿੱਚ ਪੁੱਛਿਆ ਕਿ ਸਿੱਖ ਕੌਮ ਦੀਆਂ ਅੱਡ-ਅੱਡ ਜਥੇਬੰਦੀਆਂ ਵੱਲੋਂ ਖਾਲਿਸਤਾਨ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਬਹੁਤ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਸੋ ਕੀ ਇਹ ਯਤਨ ਸਫਲ ਹੋਣਗੇ? ਸੋ ਇਸ ਬਾਰੇ ਗੱਲਬਾਤ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਕਈ ਹਫ਼ਤਿਆਂ ਤੋਂ ਜਿਹੜੇ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਰਿਸੀਵ ਨਹੀਂ ਸੀ ਕਰ ਸਕੇ, ਉਹ ਜਿਹੜਾ ਵੱਡਾ ਘਾਪਾ ਸੀ ਉਹਨੂੰ ਹੁਣ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਇੱਕ ਲਿਖਤ ਜਿਹੜੀ 6 ਅਕਤੂਬਰ ਨੂੰ ਸਾਡੇ ਪਾਕਿਸਤਾਨੀ ਵੀਰ ਮੁਹੰਮਦ ਰਾਸ਼ਦ ਇਕਬਾਲ ਮੀਆਂ ਜੀ ਨੇ ਲਿਖੀ ਹੈ, ਔਰ ਇਹਦੇ 'ਚ ਜਿੱਥੇ ਉਹਨਾਂ ਨੇ ਸਿੱਖ ਕੌਮ ਦੇ ਨਾਲ ਹਮਦਰਦੀ, ਪਿਆਰ ਜਤਾਇਆ, ਪਾਕਿਸਤਾਨ ਦੇ ਵਿੱਚ ਹੜ੍ਹਾਂ ਦੀ ਤਬਾਹੀ ਦਾ ਜ਼ਿਕਰ ਕੀਤਾ ਹੈ, ਉੱਥੇ ਉਹਨਾਂ ਨੇ ਜਦੋਂ ਗੁੱਡ ਨਿਊਜ਼ ਦੇ ਥੱਲੇ ਕਿਹਾ ਕਿ ਭਾਈ ਸਿੱਖ ਨੇਸ਼ਨ ਜਿਹੜਾ ਉਹ ਖਰੋ ਰਿਹਾ, ਅੱਗੇ ਵੱਧ ਰਿਹਾ, ਪਰ ਉਹਨਾਂ ਨੇ ਅਖੀਰ 'ਚ ਜਿਵੇਂ ਉਹਨਾਂ ਦੀ ਲਿਖਤ ਦਾ ਹੀ ਟਾਈਟਲ ਹੈ, ਪਲੀਜ਼ ਹੈਲਪ ਮੀ ਟੂ ਸੌਰਟ ਆਊਟ ਮਾਈ ਕਨਫਿਊਜ਼ਨ, ਕਿ ਜੀ ਮੇਰਾ ਜਿਹੜਾ ਭੰਬਲ ਭੂਸਾ ਹੈ ਉਸ ਨੂੰ ਦੂਰ ਕਰਨ ਦੇ ਲਈ ਜਿਹੜੀ ਹੈ ਮੇਰੀ ਮਦਦ ਕਰੋ। ਸੋ ਉਹਦੇ 'ਚ ਉਹਨਾਂ ਦੇ ਮੈਂ ਅਲਫਾਜ਼ ਪੜ੍ਹਨਾ ਚਾਹੁੰਦਾ ਕਿ ਰਿਸਪੈਕਟਡ ਡਾਕਟਰ ਅਮਰਜੀਤ ਸਿੰਘ ਐਂਡ ਰਿਸਪੈਕਟਡ ਸਿਸਟਰ ਨੀਲਮ ਕੌਰ, Assalamu alaikum. Walaikum salam. After a long time, I am participating in your program, for which I am sorry. Meanwhile, a lot of water passed under the river bridges. Rather, this water also washed away millions of homes in Pakistan, especially in Sindh province, and displaced millions of people. Thousands of lives have also been lost, and still life has not recovered. ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ। ਸਿੰਧ ਦੇ ਵਿੱਚ ਖਾਸ ਤੌਰ 'ਤੇ ਲੱਖਾਂ ਲੋਕ ਪ੍ਰਭਾਵਿਤ ਨੇ, 2000 ਤੋਂ ਜ਼ਿਆਦਾ ਰਿਪੋਰਟਡ ਡੈਥਸ ਨੇ। ਬਹੁਤ ਵਾਰ ਕੁਛ ਇੰਨੇ ਦੂਰ ਦਰਾਜ਼ ਏਰੀਏ ਹੁੰਦੇ ਨੇ ਕਿ ਰਿਪੋਰਟ ਹੀ ਨਹੀਂ ਹੁੰਦੀਆਂ ਡੈਥਸ, ਔਰ ਜਿਹਨਾਂ ਦਾ ਸਭ ਕੁਛ ਹੀ ਰੁੜ ਗਿਆ, ਹੜ ਗਿਆ, ਉਹਨਾਂ ਦੇ ਲਈ ਜ਼ਿੰਦਗੀ ਵਾਪਸ ਦੁਬਾਰਾ ਸ਼ੁਰੂ ਕਰਨ, ਔਰ ਜਿਹੜਾ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਦੁਨੀਆ ਭਰ 'ਚੋਂ ਜਿਨ੍ਹਾਂ ਨੇ ਵੀ ਮੌਕੇ 'ਤੇ ਆ ਕੇ ਮਦਦ ਕੀਤੀ, ਔਰ ਮੈਨੂੰ ਇਸ ਗੱਲ ਦਾ ਹਮੇਸ਼ਾ ਹੀ ਮੈਂ ਮਾਣ ਮਹਿਸੂਸ ਕਰਦਾ ਕਿ ਯੂਨਾਈਟਿਡ ਸਿੱਖਸ, ਖਾਲਸਾ ਏਡ ਔਰ ਵਿਦਨ ਪਾਕਿਸਤਾਨ ਵੀ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਨੇ ਜੋ ਵੀ ਕਿਸੇ ਦੀ, ਔਰ ਇੱਥੇ ਵੀ
ਕਿਉਂਕਿ ਜਿੰਨੇ ਗੁਰਦੁਆਰਿਆਂ 'ਚ ਵੀ ਮੈਂ ਵਿਜ਼ਿਟ ਕੀਤਾ ਪਿਛਲੇ ਹਫ਼ਤਿਆਂ ਦੇ ਵਿੱਚ, ਪਿਛਲੇ ਮਹੀਨਿਆਂ 'ਚ ਵੀ ਰਾਦਰ ਹਰ ਥਾਂ ਤੋਂ ਜਿਹੜੀ ਹੈ ਮਦਦ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਗਈ ਔਰ ਉਹਨਾਂ ਨੇ ਕਿਹਾ ਕਿ ਭਾਈ ਗੁੱਡ ਨਿਊਜ਼ ਵੀ ਨੇ, but in these sad days there were many good news, especially about our Sikh brothers and their struggle for Khalistan. Happy to know that a very large number of Sikh sisters and brothers, numbered more than 100,000, participated in referendum. They expressed their opinion in favor of Khalistan in this referendum. Here it is also necessary to praise the Canadian government that despite the Indian diplomatic pressure, the Canadian government did not allow any obstacle in the way of the democratic right of the Sikhs. ਉਹਨਾਂ ਨੇ ਟੋਰਾਂਟੋ ਰੈਫਰੈਂਡਮ ਦਾ ਜ਼ਿਕਰ ਕਰਦਿਆਂ ਕਿ 1 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਪਾਰਟਿਸਿਪੇਟ ਕੀਤਾ। ਕੈਨੇਡੀਅਨ ਗਵਰਨਮੈਂਟ ਦੀ ਵੀ ਤਾਰੀਫ ਕੀਤੀ ਕਿ ਇੰਡੀਆ ਵੱਲੋਂ ਬਹੁਤ ਜ਼ਿਆਦਾ ਡਿਪਲੋਮੈਟਿਕ ਦਬਾਅ ਹੋਣ ਦੇ ਬਾਵਜੂਦ ਉਹਨਾਂ ਨੇ ਯੀਲਡ ਨਹੀਂ ਕੀਤਾ। ਹੁਣ ਉਹਨਾਂ ਦਾ ਸਵਾਲ ਹੈ, ਬਟ ਰਿਸਪੈਕਟਡ ਡਾਕਟਰ ਸਾਹਿਬ, I want to understand one thing from you, which I am totally unable to understand. The more I think about it, the more confused I get. The simple question is whether all these exercises that you and my Sikh brothers are doing will yield any results. ਕਿ ਮੈਨੂੰ ਇਸ ਗੱਲ ਦਾ ਕਨਫਿਊਜ਼ਨ ਹੈ ਕਿ ਜਿਹੜੇ ਯਤਨ ਤੁਸੀਂ ਜਾਂ ਬਾਕੀ ਸਿੱਖ ਭਰਾ ਭੈਣਾਂ ਕਰ ਰਹੇ ਨੇ, ਕੀ ਉਹਨਾਂ ਨੂੰ ਫਲ ਲੱਗੇਗਾ? While the resolutions of the United Nations General Assembly have no effect on the fascist government of India. ਕਿਉਂਕਿ ਉਹ ਉਹਨੂੰ ਇਸ ਹਵਾਲੇ ਨਾਲ ਦੇਖ ਰਹੇ ਨੇ, ਔਰ ਖ਼ਾਸ ਤੌਰ 'ਤੇ ਜੇ ਅਸੀਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਦੇਖੀਏ, ਇਕੱਲਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨਹੀਂ, ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਰਾਏ ਸ਼ੁਮਾਰੀ ਪਲੈਬਸਾਈਡ ਦੀ ਗੱਲ ਕਰਦੇ ਨੇ, ਇੰਡੀਆ ਨੇ ਤਾਂ ਉਹਨਾਂ ਨੂੰ ਵੀ ਵਾਇਲੇਟ ਕੀਤਾ। ਸੋ ਉਸ ਕੰਟੈਕਸਟ 'ਚੋਂ ਕਹਿ ਰਹੇ ਨੇ ਕਿ ਜਿੱਥੇ ਇਹ ਫਾਸ਼ੀਵਾਦੀ ਫਾਸ਼ਿਸਟ ਇੰਡੀਆ ਉਹਨਾਂ ਨੂੰ ਨਹੀਂ ਮੰਨਦਾ, ਪਲੀਜ਼ ਪੁੱਟ ਸਮ ਲਾਈਟ ਔਨ ਦਿਸ ਐਂਡ ਹੈਲਪ ਮੀ ਸੌਰਟ ਆਊਟ ਮਾਈ ਕੁਐਸਚਨ. In last, may Allah Ta'ala grant you and the Sikh brothers success in achieving their goal. Ameen Ya Rabbul Alameen. ਦੇਖੋ ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ, ਜਿਹੜਾ ਸਵਾਲ ਜਾਂ ਜਿਹੜਾ ਸ਼ੰਕਾ ਜਾਂ ਡਾਊਟ ਤੁਸੀਂ ਜ਼ਾਹਰ ਕੀਤਾ, ਉਹ ਜਦੋਂ ਤੁਸੀਂ ਅਖੀਰ 'ਚ ਰੱਬੁਲ ਆਲਮੀਨ ਦੇ ਨਾਂ ਦੇ ਉੱਤੇ ਆਮੀਨ ਕਿਹਾ, ਉਹਦੇ 'ਚ ਤੁਸੀਂ ਜਿਹੜੀ ਲਾਈਨ ਇਸਤੇਮਾਲ ਕੀਤੀ ਹੈ, ਮੇ ਅੱਲਾਹ ਤਾਲਾ ਗ੍ਰਾਂਟ ਯੂ ਐਂਡ ਦਾ ਸਿੱਖ ਬ੍ਰਦਰ ਸਕਸੈਸ ਇਨ ਅਚੀਵਿੰਗ ਦੇਅਰ ਗੋਲ। ਸੋ ਜਿਨ੍ਹਾਂ ਦੇ ਸਿਰ ਤੇ ਫਿਰ ਅੱਲਾਹ ਆ ਕੇ ਖਲੋ ਜਾਏ, ਰੱਬ ਆ ਕੇ ਖਲੋ ਜਾਏ, ਉਹ ਇੰਡੀਅਨ ਰਜੀਮ ਕੀ ਉਹ ਸਾਰੀ ਦੁਨੀਆ ਦਾ ਵੀ ਕੋਈ ਬਾਦਸ਼ਾਹ ਹੋਏ, ਤੇ ਜਿੱਥੇ ਸੱਚ ਹੱਕ ਇਨਸਾਫ ਦੀ ਗੱਲ ਹੈ, ਸੋ ਪਹਿਲਾ ਸਾਡਾ ਭਰੋਸਾ ਜਾਂ ਪਹਿਲਾ ਸਾਡਾ ਈਮਾਨ ਜਾਂ ਪਹਿਲਾ ਸਾਡਾ ਫੇਥ ਤਾਂ ਰੱਬੁਲ ਆਲਮੀਨ, ਕੁੱਲ ਆਲਮ ਦਾ, ਕੱਲਾ ਇਸ ਧਰਤੀ ਦਾ ਨਹੀਂ, ਕੁੱਲ ਆਲਮ ਜਿਸ ਕਈ ਗੈਲੈਕਸੀਜ਼, ਕਈ ਕਾਸਮੋਸ, ਕਈ ਜਿਹੜੇ ਨੇ ਗ੍ਰਹਿ, ਉਹ ਸਾਰੇ ਉਸ ਦਾ ਹਿੱਸਾ ਨੇ। ਸੋ ਪਹਿਲੀ ਗੱਲ ਕਿ ਇਹਨਾਂ ਸਾਰੇ ਟਾਈਮਾਂ ਦੇ ਵਿੱਚ ਜਿਹੜੇ ਖਾਸ ਤੌਰ 'ਤੇ 38 ਸਾਲ 'ਚ ਜੂਨ 84 ਦੇ ਹਮਲੇ ਤੋਂ ਬਾਅਦ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਸਾਊਥ ਏਸ਼ੀਆ ਦੇ ਹੋਰਾਈਜ਼ਨ 'ਤੇ ਜਿਹਨੇ ਕਿਸੇ ਵੀ ਇਮਾਨਦਾਰ, ਵਿਵੇਕਸ਼ੀਲ, ਥਾਟ ਫੁੱਲ ਸਿੱਖ ਨੂੰ ਇਹ ਯਕੀਨ ਕਰਾਇਆ ਹੋਏ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਲਈ ਕੁਝ ਬਦਲਿਆ ਜਾਂ ਕਿਸੇ ਸਿਸਟਮ 'ਚੋਂ ਜਸਟਿਸ ਨਿਕਲ ਸਕਦਾ। ਸੋ ਇਸ ਗੱਲ ਨੇ ਰਾਦਰ ਜਿਹੜੇ ਲੋਕ 38 ਸਾਲ ਪਹਿਲਾਂ ਥੋੜ੍ਹਾ ਬਹੁਤ ਇਹ ਸਮਝਦੇ ਸੀ ਕਿ ਸ਼ਾਇਦ ਇੰਡੀਅਨ ਸਟੇਟ ਦੇ ਨਾਲ ਕੋਈ ਸਮਝੌਤਾ ਹੋ ਜਾਏ ਜਾਂ ਉਹਨਾਂ ਦੇ ਕੋਈ ਗੁੱਡ ਸੈਂਸ ਪ੍ਰਵੇਲ ਕਰੇ, ਉਹ ਵੀ ਬਿਲਕੁਲ ਜਿਹੜੇ ਨੇ ਉਹ ਹੁਣ ਉਹਨਾਂ ਨੂੰ ਲੱਗਦਾ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਹੁਣ ਤਾਂ ਉਹ ਕਲਾਸ ਵੀ ਨਹੀਂ ਬਚੀ। ਹੁਣ ਮੈਨੂੰ ਕੁਦਰਤੀ ਮਜ਼ਾਹੀਆ ਅੰਦਾਜ਼ 'ਚ ਡਾਕਟਰ ਰਣਜੀਤ ਸਿੰਘ ਹੋਰਾਂ ਵੱਲੋਂ ਇੱਕ ਸੁਣਾਈ ਜਾਂਦੀ ਕਹਾਣੀ ਜਿਹੜੀ ਉਹ ਬੜੇ ਸਵਾਦ ਨਾਲ ਸੁਣਾਉਂਦੇ ਸੀ, ਹੁਣ ਤਾਂ ਉਹੀ ਕਲਾਸ ਰਹਿ ਸਕਦੀ ਹੈ ਜੇ ਕੋਈ ਹੈ। ਅਦਰਵਾਈਜ਼ ਕੋਈ ਵੀ ਥਾਟਫੁਲ ਜਾਂ ਕੋਈ ਵੀ ਸਿੱਖ ਇਸ ਉਹ ਕਹਿੰਦਾ ਸੀ ਕਿ ਭਾਈ ਇੱਕ ਧੋਬੀ ਦਾ ਖੋਤਾ ਜਿਸ ਦੇ ਉੱਤੇ ਧੋਬੀ ਬਹੁਤ ਉਹਨੂੰ ਭਾਰ ਵੀ ਲਾਦਾ ਸੀ, ਉਹਨੂੰ ਮਾਰਦਾ ਕੁੱਟਦਾ ਵੀ ਸੀ, ਔਰ ਉਹ ਸਾਰੇ ਨੂੰ ਜਿਹੜਾ ਹੈ ਤੇ ਉਹਦੇ ਇੱਕ ਫੈਲੋ ਖੋਤੇ ਨੇ ਕਿਹਾ ਜਿਹੜਾ ਰਿਲੇਟਿਵਲੀ ਚੰਗੀ ਹਾਲਤ ਸੀ, ਇੱਟਾਂ ਉੱਟਾਂ ਢੋਣ ਤੋਂ ਇਲਾਵਾ ਉਹਨੂੰ ਕੰਮੇ ਲਾਇਆ ਹੋਣਾ, ਉਹਨੇ ਕਿਹਾ ਤੂੰ ਰੋਜ਼ ਕੁੱਟ ਵੀ ਖਾਂਦਾ ਹੈ, ਕੰਮ ਵੀ ਕਰਦਾ ਹੈ, ਤੂੰ ਛੱਡ ਇਹਦਾ ਕੰਮ ਕੁਮਾਰ ਦਾ, ਧੋਬੀ ਦਾ ਜਾਂ ਜੋ ਵੀ ਉਹਦਾ ਸੀ। ਔਰ ਉਹਨੇ ਕਿਹਾ, ਕਹਿੰਦਾ ਨਹੀਂ ਮੈਂ ਇੱਕ ਆਸ ਦੇ ਉੱਤੇ ਜੀ ਰਿਹਾ। ਉਹ ਕਹਿੰਦਾ ਕੀ ਆਸ? ਕਹਿੰਦਾ ਵੀ ਇਹਦੀ ਧੋਬੀ ਦੀ ਇੱਕ ਜਵਾਨ ਲੜਕੀ ਵੀ ਹੈ ਤੇ ਜਦੋਂ ਉਹਨੂੰ ਕੁੱਟਦਾ ਮਾਰਦਾ ਹੈ ਤੇ ਉਹਨੂੰ ਇਹ ਕਹਿੰਦਾ ਕਿ ਮੈਂ ਤੇਰਾ ਖੋਤੇ ਨਾਲ ਵਿਆਹ ਕਰ ਦੇਣਾ। ਤੇ ਕਹਿੰਦਾ ਮੈਂ ਸੋਚਦਾ ਸ਼ਾਇਦ ਕੋਈ ਜਿਹੜਾ ਹੋ ਹੀ ਜਾਏ, ਇਹੀ ਗੱਲ ਹੋ ਜਾਏ। ਮੈਂ ਤਾਂ ਇਸੇ ਲਈ ਹੁਣ ਤਾਂ ਉਹੀ ਕੈਟਾਗਰੀ ਰਹਿ ਗਈ ਖੋਤੇ ਵਾਲੀ ਜਿਹਨਾਂ ਨੂੰ ਲੱਗਦਾ ਵੀ ਸ਼ਾਇਦ
ਕੋਈ ਇਨਸਾਫ ਇੰਡੀਅਨ ਸਿਸਟਮ ਚੋਂ ਨਿਕਲ ਆਏ। ਸੋ ਮੈਂ ਸਮਝਦਾ ਹਾਂ ਵੀ ਦੂਸਰਾ ਪਾਰਟ ਜਦੋਂ ਕੌਮਾਂ ਇਸ ਨਤੀਜੇ ਤੇ ਪਹੁੰਚ ਜਾਂਦੀਆਂ ਨੇ ਕਿ ਹੁਣ ਕੋਈ ਚੋਇਸ ਨਹੀਂ ਹੈ, ਦੈਨ ਉਹ ਬੇਸ਼ੱਕ ਉਹਨਾਂ ਦੀ ਜਿਹੜੀ ਪਿੱਠ ਹੈ ਉਹ ਕੰਧ ਨੂੰ ਲੱਗੀ ਹੋਏ, ਦੈਨ ਦੇ ਫਾਈਟ ਬੈਕ। ਥਰਡਲੀ ਗਲੋਬਲ ਚੇਂਜਸ, ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਪੂਰਾ ਹੁਣੇ ਹੀ ਅਸੀਂ ਡਿਸਕਸ ਕਰਕੇ ਹਟੇ ਹਾਂ US ਸਟ੍ਰੈਟਜੀ ਕੰਪੀਟਿੰਗ ਵਿਦ ਚਾਈਨਾ, ਔਰ ਜੇ ਇੰਡੀਆ ਦੇ ਹਵਾਲੇ ਨਾਲ ਅਸੀਂ ਦੇਖੀਏ ਤੇ ਉਸ ਸਾਰੇ ਖਿੱਤੇ ਦੇ ਵਿੱਚ ਜਿਹੜਾ ਹੁਣ ਫੋਕਸ ਹੈ ਸੈਂਟਰਲ ਏਸ਼ੀਆ ਨਹੀਂ ਹੈ, ਔਰ ਇਹ ਉਹ ਉਸ ਖਿੱਤੇ ਦੇ ਵਿੱਚ ਹੈ। ਐਂਡ ਸਰਟਨਲੀ ਜੇ ਅਸੀਂ ਮੋਟੀਵੇਸ਼ਨ ਦੇਖੀਏ, ਇਹ ਠੀਕ ਹੈ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਜੀ ਇੰਡੀਆ ਪਰਵਾਹ ਨਹੀਂ ਕਰਦਾ UN ਦੇ ਰੈਜ਼ੋਲੂਸ਼ਨਸ ਦੀ, ਜਨਰਲ ਅਸੈਂਬਲੀ ਦੇ ਇੱਧਰ ਉੱਧਰ, ਮੈਨੂੰ ਲੱਗਦਾ ਕਿ ਵੀ ਇਹ ਕੋਈ ਸਾਨੂੰ ਉਹਨਾਂ ਨੇ ਕੋਈ ਅਮਨ ਪਸੰਦ ਤਰੀਕੇ ਦੇ ਨਾਲ ਕੋਈ ਪਲੈਟਰ 'ਚ ਇਹਨਾਂ ਨੇ ਰੱਖ ਕੇ ਨਹੀਂ ਦੇਣਾ। ਉਹ ਅਸੀਂ ਡਿਸਕਸ ਨਹੀਂ ਕਰ ਸਕਦੇ ਇਸ ਪਲੇਟਫਾਰਮ ਤੋਂ, ਜਿਹਦੇ ਲਈ ਕੌਮ ਤਿਆਰ ਰਹਿਣੀ ਚਾਹੀਦੀ ਹੈ। ਬਟ ਅਲਟੀਮੇਟਲੀ ਸਾਡੀ ਜਿਹੜੀ ਵਿਲ ਹੈ ਔਰ ਰੱਬ ਦੇ ਉੱਤੇ ਈਮਾਨ ਹੈ, ਇਸ ਨੇ 18ਵੀਂ ਸਦੀ ਦੇ ਵਿੱਚ ਵੀ ਇੰਪੋਸੀਬਲ ਨੂੰ ਪੋਸੀਬਲ ਕੀਤਾ ਸੀ। ਸੋ ਇਹ ਨਹੀਂ ਹੈ ਕਿ ਵੀ ਡਿਫਿਕਲਟ ਜ਼ਰੂਰ ਹੈ, ਰੁਕਾਵਟਾਂ ਵੀ ਹੋਣਗੀਆਂ, ਅਜੇ ਨਸਲਕੁਸ਼ੀ ਦੇ ਦੌਰ ਵੀ ਚੱਲਣਗੇ, ਪਰ ਇੱਕ ਗੱਲ ਰਾਸ਼ਿਦ ਇਕਬਾਲ ਮੀਆਂ ਜੀ, ਯਕੀਨ ਕਰੋ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਵਾਂਗੇ। ਔਰ ਤੁਹਾਡੇ ਵਰਗੇ ਜਿਹੜੇ ਸਾਡੇ ਸੁਹਿਰਦ ਵੀਰ ਭੈਣਾਂ ਨੇ, ਜੇ ਉਦੋਂ ਤੱਕ ਰੱਬ ਨੇ ਸਾਨੂੰ ਸਾਹ ਬਖਸ਼ੇ ਹੋਏ, ਤੇ ਤੁਹਾਨੂੰ ਅਸੀਂ ਖੁੱਲੀਆਂ ਬਾਹਾਂ ਦੇ ਨਾਲ ਉਸ ਮੁਲਕ ਦੇ ਵਿੱਚ ਵੈਲਕਮ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 102 ਸਾਲ ਪਹਿਲਾਂ ਅੰਮ੍ਰਿਤਧਾਰੀ ਦਲਿਤ ਸਿੱਖਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਮੁੜ ਪ੍ਰਵੇਸ਼ ਕਰਵਾਇਆ ਗਿਆ ਸੀ, ਜਿਹੜੀ ਕਿ ਇੱਕ ਇਤਿਹਾਸਕ ਘਟਨਾ ਹੈ। ਯਾਦ ਰਹੇ 1849 ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਕਬਜ਼ੇ ਤੋਂ ਜਾਣ ਤੋਂ ਬਾਅਦ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਬ੍ਰਾਹਮਣਵਾਦੀ ਪ੍ਰਭਾਵ ਥੱਲੇ ਦਲਿਤਾਂ ਦੇ ਦਾਖਲੇ ਤੇ ਰੋਕ ਲਾ ਦਿੱਤੀ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਅੱਜ ਵੀ ਕੁਛ ਵੀਰ ਬਹੁਤ ਪਰੇਸ਼ਾਨ ਹੁੰਦੇ ਨੇ, ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਬ੍ਰਾਹਮਣਵਾਦੀ ਪ੍ਰਭਾਵ ਜਿਹੜਾ ਇਸ ਵੇਲੇ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਸਾਡੇ ਗੁਰਦੁਆਰਿਆਂ 'ਚ ਵੀ ਕੁਛ ਜਿਹੜੇ ਬਾਬਿਆਂ ਦੇ ਨਾਂ ਥੱਲੇ ਕੁਛ ਜਿਹੜੀਆਂ ਈਵਨ ਰੈਕਗਨਾਈਜ਼ਡ ਸਾਡੀਆਂ ਬਾਡੀਜ਼ ਨੇ ਜਿਨ੍ਹਾਂ ਨੂੰ ਇੱਕ ਮਾਣ ਸਤਿਕਾਰ ਮਿਲਿਆ, ਲੇਕਿਨ ਉਹਨਾਂ 'ਚ ਵੀ ਹਿੰਦੂਤਵੀ ਔਰ RSS ਵੜ ਕੇ ਜੋ ਕੁਛ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਲੈ ਕੇ ਪਰੇਸ਼ਾਨ ਹੁੰਦੇ ਨੇ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ, ਉਹਨਾਂ ਦੀ ਇੱਕ ਲੰਬੀ ਲਿਖਤ ਵੀ ਅੱਜ ਮੈਨੂੰ ਆਈ ਹੈ, ਜਿਹੜੀ ਉਹਨਾਂ ਨੇ ਬੜੀ ਵਿਵੇਕ ਮਨ ਦੇ ਨਾਲ ਲਿਖੀ ਕਿ ਭਾਈ ਕਿਵੇਂ ਸਾਡੇ ਗੁਰਦੁਆਰਿਆਂ ਦੇ ਵਿੱਚ ਖਾਸ ਤੌਰ 'ਤੇ ਧਾਰਮਿਕ ਪਹਿਰਾਵੇ ਵਾਲੇ ਲੋਕ ਕਿਸ ਕਿਸਮ ਦਾ ਜਿਹੜਾ ਪ੍ਰਭਾਵ ਉਹ ਬਣਾ ਰਹੇ ਨੇ, ਔਰ ਕਿਵੇਂ ਮੁੱਖਧਾਰਾ ਸਿੱਖੀ ਤੋਂ ਪਾਸੇ ਲਿਜਾ ਕੇ ਸਨਾਤਨੀ ਹਿੰਦੂ ਸਿਸਟਮ ਦੇ ਵਿੱਚ ਗਰਕ ਕਰ ਰਹੇ ਨੇ। ਉਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਤੇ ਵੀ ਉਹਨਾਂ ਨੇ ਕਿਹਾ, ਔਰ ਇਹ ਗੱਲ ਬਿਲਕੁਲ ਠੀਕ ਹੈ। ਬੇਸ਼ੱਕ ਜਦੋਂ ਅਸੀਂ 18ਵੀਂ ਸਦੀ ਦਾ ਸਿੱਖ ਮਿਸਲ ਪੀਰੀਅਡ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ 40 ਸਾਲ ਔਰ ਫਿਰ 10 ਸਾਲ ਉਸ ਤੋਂ ਬਿਯੋਂਡ ਦੇਖਦੇ ਤਾਂ ਉਸ ਤੋਂ ਇੱਕਦਮ ਬਾਅਦ ਜਿਹੜੀ ਧਾਰਮਿਕ ਪੱਧਰ ਤੇ ਆਈ ਗਿਰਾਵਟ, ਔਰ ਜਿਸ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਕਿਵੇਂ ਈਸਾਈ ਮਿਸ਼ਨਰੀ ਵੀ ਨਿਕਲ ਆਏ, ਆਰੀਆ ਸਮਾਜੀ ਵੀ ਨਿਕਲ ਆਏ, ਸ਼ਰਧਾ ਰਾਮ ਫਲੋਰੀ ਜਿਹੜਾ ਉਹ ਸਨਾਤਨ ਹਿੰਦੂ ਧਰਮ ਦੇ ਨਾਂ ਥੱਲੇ ਨਿਕਲ ਆਇਆ, ਔਰ ਇਹ ਸਾਰਿਆਂ ਨੇ ਕਿਵੇਂ ਸਿੱਖਾਂ ਨੂੰ ਚਾਰ ਚਫੇਰਿਓਂ ਘੇਰਿਆ। ਔਰ ਇੱਕ ਗੱਲ, ਕਿਉਂਕਿ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ,
ਔਰ ਉਹਨਾਂ ਨੇ ਬਹੁਤ ਸਾਰੇ ਅਗਲੇ 1850 ਚ ਜਿਹੜੇ ਵੱਡੇ ਜ਼ਮੀਨਾਂ ਵਾਲੇ ਗੁਰਦੁਆਰੇ ਉਹ ਤਾਂ ਮਹੰਤਾਂ ਦੀ ਨਿੱਜੀ ਮਲਕੀਅਤ ਬਣਾ ਦਿੱਤੇ। ਜਿਵੇਂ ਨਨਕਾਣਾ ਸਾਹਿਬ 550 ਮੁਰੱਬਾ ਜ਼ਮੀਨ ਸੀ, ਜਿਹਦੇ ਬਾਅਦ ਚ ਮਹੰਤ ਨਰੈਣੂ ਤੋਂ ਉਹਨੂੰ ਛਡਾਉਣ ਲਈ ਸਾਕਾ ਨਨਕਾਣਾ ਸਾਹਿਬ ਉਸ ਨਰੈਣੂ ਨੇ ਵਰਤਾਇਆ। ਲੇਕਿਨ 3-4 ਅਦਾਰੇ ਉਹਨਾਂ ਨੇ ਸਿੱਧੇ ਤੌਰ ਤੇ ਆਪਣੇ ਅੰਡਰ ਰੱਖੇ, ਜਿਨ੍ਹਾਂ 'ਚ ਦਰਬਾਰ ਸਾਹਿਬ ਵੀ, ਤਰਨਤਾਰਨ ਸਾਹਿਬ ਵੀ ਔਰ ਬਾਬਾ ਅਟੱਲ ਵੀ। ਔਰ ਉੱਥੇ ਉਹਨਾਂ ਨੇ ਉਸ ਕਿਸਮ ਦੇ ਪੁਜਾਰੀ ਔਰ ਦੂਸਰੇ ਸਨਾਤਨੀ ਕਿਸਮ ਦੇ ਲਿਆ ਕੇ ਬਹਿ ਗਏ, ਜਿਨ੍ਹਾਂ ਨੇ ਬ੍ਰਾਹਮਣਵਾਦੀ ਰਸਮਾਂ ਦਰਬਾਰ ਸਾਹਿਬ ਦੀ ਹਦੂਦ 'ਚ ਮੂਰਤੀਆਂ ਵੀ ਲਿਆ ਕੇ ਰੱਖ ਦਿੱਤੀਆਂ, ਬੁੱਤ ਵੀ, ਕਥਾਵਾਂ ਵੀ ਉਹਨਾਂ ਦੀਆਂ ਸ਼ੁਰੂ ਕਰ ਦਿੱਤੀਆਂ। ਔਰ ਇੱਕ ਜਿਹੜਾ ਬ੍ਰਾਹਮਣਵਾਦ ਦਾ ਛੂਤ ਛਾਤ ਸੀ ਕਿ ਜਿਹਦੇ 'ਚ ਕਿ ਕੋਈ ਵੀ ਸ਼ੂਦਰ ਜਿਹੜਾ ਹੈ ਉਹ ਨੇੜੇ ਨਹੀਂ ਸੀ ਭਿੱਟ ਸਕਦਾ, ਉਹ ਉਸ ਦੀ ਜਿਹੜੀ ਹੈ ਉਹਨੂੰ ਉਹ ਕਬੂਲ ਨਹੀਂ ਸੀ ਕਰਦੇ। ਇਸ ਪੀਰੀਅਡ ਦੇ ਵਿੱਚ 1850 ਤੋਂ ਬਾਅਦ ਇਹ ਕਿਸ ਪੀਰੀਅਡ 'ਚ ਬ੍ਰਾਹਮਣਵਾਦੀਆਂ ਨੇ ਟਾਈਮ ਮੁਕਰਰ ਕੀਤਾ ਕਿ ਜੀ ਸ਼ੂਦਰ ਜਿਹੜੇ ਨੇ ਉਹ ਇਸੇ ਹੀ ਟਾਈਮ ਆ ਕੇ ਉੱਥੇ ਕਰ ਸਕਦੇ, ਪਰ ਉਹਨਾਂ ਦੀ ਅਰਦਾਸ, ਉਹਨਾਂ ਦਾ ਪ੍ਰਸ਼ਾਦ ਮਨਜ਼ੂਰ ਨਹੀਂ ਸੀ ਕਰਦੇ। ਉਹਨਾਂ ਨੂੰ ਜਿਹੜਾ ਹੈ ਉਹ ਬਿਲਕੁਲ ਉਵੇਂ ਹੀ ਜਿਵੇਂ ਬ੍ਰਾਹਮਣ ਸ਼ੂਦਰ ਦੇ ਨਾਲ ਡੀਲ ਕਰਦਾ ਹੈ। ਤੇ ਇੱਕ ਪਾਸੇ ਗੁਰੂ ਨਾਨਕ ਦਾ ਉਹ ਘਰ ਔਰ ਖਾਸ ਤੌਰ ਤੇ ਹਰਮੰਦਰ ਸਾਹਿਬ ਜਿਹਦੇ 4 ਦਰਵਾਜ਼ੇ ਇਸ ਗੱਲ ਦੇ ਜੈ ਕਬੀਰ ਜਹ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋਏ। ਉੱਥੇ ਦਲਿਤ ਲਫ਼ਜ਼ ਆ ਜਾਣਾ ਜਾਂ ਉਹਨਾਂ ਦੇ ਐਂਟਰੀ ਤੇ ਪਾਬੰਦੀ ਜਾਂ ਉਹਨਾਂ ਦੇ ਪ੍ਰਸ਼ਾਦ ਨੂੰ ਐਕਸੈਪਟ ਨਾ ਕਰਨਾ, ਅੱਜ ਅਸੀਂ ਸੋਚਦੇ ਹਾਂ ਤੇ ਇਹ ਲੱਗਦਾ ਵੀ ਇਹ ਕਿਵੇਂ, ਪਰ ਹਕੂਮਤ ਉੱਤੇ ਬੈਠੀ ਸੀ। ਔਰ ਅੱਜ ਵੀ ਜਿਵੇਂ ਇਸ ਕਿਸਮ ਦੀਆਂ ਬ੍ਰਾਹਮਣਵਾਦੀ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਸਾਡੇ ਦੁਬਾਰਾ ਕੁਝ ਪ੍ਰੈਕਟਿਸ ਹੋਣੀਆਂ ਸ਼ੁਰੂ ਹੋਈਆਂ। ਔਰ ਅੱਜ ਦਾ ਉਹ ਦਿਨ ਹੈ ਜਦੋਂ ਅਸੀਂ ਅੱਜ 12 ਅਕਤੂਬਰ ਦੀ ਗੱਲ ਕਰ ਰਹੇ ਹਾਂ। ਸੋ 12 ਅਕਤੂਬਰ 1922 ਨੂੰ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਅਜੇ ਸਾਕਾ ਨਨਕਾਣਾ ਸਾਹਿਬ ਜਾਂ ਬਾਕੀ ਗੁਰਦੁਆਰਾ ਸੁਧਾਰ ਮੋਰਚਾ ਨਹੀਂ ਸੀ ਲੱਗਾ। ਇਹ ਇੱਕ ਟਰਨਿੰਗ ਪੁਆਇੰਟ ਸੀ। ਔਰ ਉਦੋਂ ਤੱਕ ਚੰਗੀ ਸੋਚ ਵਾਲੇ ਗੁਰਸਿੱਖ ਖਾਲਸਾ ਕਾਲਜ ਅੰਮ੍ਰਿਤਸਰ 1893 ਚ ਬਣ ਗਿਆ ਸੀ। ਸਿੰਘ ਸਭਾ ਲਹਿਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਜਿਹੜੀ ਹੈ ਅਵੇਅਰਨੈਸ ਪੈਦਾ ਕਰਨ। ਔਰ ਬਾਬਾ ਹਰਕਿਸ਼ਨ ਸਿੰਘ ਪ੍ਰੋਫੈਸਰ ਸਨ ਖਾਲਸਾ ਕਾਲਜ ਦੇ, ਪ੍ਰੋਫੈਸਰ ਤੇਜਾ ਸਿੰਘ ਸਨ, ਔਰ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਉਸ ਵੇਲੇ ਦੇ ਪ੍ਰੋਮੀਨੈਂਟ ਜਿਹੜੇ ਮਾਝੇ ਦੇ ਵਿੱਚ, ਜਿਵੇਂ ਇਹਨਾਂ ਤੋਂ ਇਲਾਵਾ ਜਿਹੜੇ ਖਰਾ ਸੌਦਾ, ਜਿਹਨੂੰ ਸੱਚਾ ਸੌਦਾ ਅਸੀਂ ਕਹਿੰਦੇ ਹਾਂ, ਬਾਹਰ ਦੇ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਜਿਹੜੇ ਸਾਕਾ ਨਨਕਾਣਾ ਸਾਹਿਬ ਵੇਲੇ ਵੀ ਜਿਨ੍ਹਾਂ ਦਾ ਵੱਡਾ ਰੋਲ ਹੈ, ਤੇ ਤੇਜਾ ਸਿੰਘ ਪੁੱਚਰ ਜਿਹੜੇ ਮਾਝੇ ਦੇ ਵਿੱਚ, ਔਰ ਜਿਨ੍ਹਾਂ ਨੂੰ ਪਹਿਲੇ ਜਥੇਦਾਰ ਦੇ ਤੌਰ ਤੇ ਅਸੀਂ ਸਤਿਕਾਰ ਦਿੰਦੇ। ਇਹ ਸਾਰੇ ਜਿਹੜੇ ਨੇ ਇਹਨਾਂ ਨੇ ਇਹ ਫੈਸਲਾ ਕੀਤਾ, ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਉਹ ਇੱਕ ਵੱਡਾ ਅੰਮ੍ਰਿਤ ਸੰਚਾਰ ਹੋਇਆ, ਜਿਹਦੇ 'ਚ ਸੈਂਕੜਿਆਂ ਦੇ ਗਿਣਤੀ 'ਚ ਦਲਿਤ ਸਿੰਘਾਂ ਨੇ ਜਿਹੜਾ ਉਹਨਾਂ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ। ਔਰ ਉਹਨਾਂ ਨੇ ਫਿਰ ਦੇਗ ਤਿਆਰ ਕੀਤੀ ਔਰ ਉਹ ਦੇਗ ਲੈ ਕੇ ਔਰ ਇਹ ਸਾਰੇ ਪ੍ਰੋਫੈਸਰ ਔਰ ਬਾਕੀ ਜਿਹੜੇ ਪੰਥ ਪ੍ਰਸਤ ਸਿੱਖ ਸੀ ਉਹ ਹਰਮੰਦਰ ਸਾਹਿਬ ਆਏ। ਔਰ ਪੁਜਾਰੀਆਂ ਦੇ ਨਾਲ, ਪੁਜਾਰੀਆਂ ਨੇ ਕਿਹਾ ਜੀ ਇਹ ਤਾਂ ਸ਼ੂਦਰ ਸਾਰੇ ਤੁਸੀਂ ਇਕੱਠੇ ਕਰ ਲਿਆ, ਅਸੀਂ ਤਾਂ ਨਹੀਂ ਮਨਜ਼ੂਰ ਕਰਦੇ। ਲੰਬਾ ਵਕਤ ਡਿਬੇਟ ਡਿਸਕਸ਼ਨ ਹੁੰਦੀ ਰਹੀ। ਔਰ ਫਿਰ ਇਸ ਦੇ ਉੱਤੇ ਆ ਕੇ ਪੁਜਾਰੀਆਂ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਇਵੇਂ ਕਰੋ, ਪਹਿਲਾਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਲਓ ਔਰ ਉਸ ਦੇ ਮੁਤਾਬਕ ਫਿਰ ਜਿਵੇਂ ਵੀ ਹੋਏਗਾ। ਔਰ ਇਹ ਜਿਹੜਾ ਇਤਿਹਾਸਕ ਸੱਚ ਹੈ ਕਿ ਜਿਹੜਾ ਹੁਕਮਨਾਮਾ ਆਇਆ ਉਹ ਅੰਗ 638 ਤੇ ਪੇਜ ਦੇ ਉੱਤੇ ਆਇਆ। ਔਰ ਇਹ ਜਿਹੜਾ ਹੁਕਮਨਾਮਾ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਦਾ ਹੁਕਮ ਸੀ, ਨਿਗੁਣਿਆਂ ਨੂੰ ਆਪ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ। ਇਹ ਉਸ ਦਾ ਸ਼ਬਦ ਸੀ ਕਿ ਭਾਈ ਇਹ ਤਾਂ ਆਪ ਜਿਹਨੂੰ ਨਿਰੰਕਾਰ ਨੇ ਬਖਸ਼ ਕੇ ਸੇਵਾ ਚਲਾਇਆ। ਸੋ ਹਰਮੰਦਰ ਸਾਹਿਬ ਦੇ ਜਿਹੜੇ ਉਹ ਬ੍ਰਾਹਮਣਵਾਦੀ ਪੁਜਾਰੀ ਸੀ ਉਹ ਤਾਂ ਮੰਨ ਗਏ, ਉਹਨਾਂ ਨੇ ਪ੍ਰਸ਼ਾਦ ਮਨਜ਼ੂਰ ਕਰ ਲਿਆ, ਅਰਦਾਸ ਹੋਈ। ਪਰ ਜਦੋਂ ਇਹ ਡਿਸਕਸ਼ਨ ਡਿਬੇਟ ਬਹਿਸਬਾਜ਼ੀ ਖਿੱਚ ਤੂੰ ਚੱਲ ਰਹੀ ਸੀ ਤੇ ਇਨ ਦਾ ਮੀਨ ਟਾਈਮ ਜਿਹੜੇ ਬੁੱਢਾ ਦਲ ਦੇ ਅਕਾਲ ਤਖਤ ਦੇ ਉੱਤੇ ਬੈਠੇ ਨਿਹੰਗ ਸੀ ਉਹ ਪਿਛਲੇ ਦਰਵਾਜ਼ੇ ਰਾਹੀਂ ਦੌੜ ਗਏ। ਔਰ ਉਹ ਇਹੀ ਪੀਰੀਅਡ ਹੈ ਜਦੋਂ ਕਿ ਸੰਗਤ ਦਾ ਕੰਟਰੋਲ ਔਰ ਜਥੇਦਾਰ ਤੇਜਾ ਸਿੰਘ ਪੁੱਚਰ ਨੂੰ ਜਥੇਦਾਰ ਥਾਪਿਆ ਜਾਂਦਾ ਹੈ, ਉੱਥੇ ਅਰਦਾਸ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ। ਔਰ ਇਹ ਫਿਰ ਗੁਰਦੁਆਰਾ ਸੁਧਾਰ ਲਹਿਰ ਜਾਂ ਉਸ ਤੋਂ ਬਾਅਦ ਜਿਹੜੀ ਰਿਫਾਰਮ ਲਾਈਨ ਆਉਂਦੀ ਹੈ ਉਸ ਦਾ ਮੁੱਢ ਬੰਨਿਆ ਜਾਂਦਾ। ਔਰ ਉਸੇ ਦਿਨ ਹੀ ਫਿਰ ਜਦੋਂ ਜਥੇਦਾਰ ਤੇਜਾ ਸਿੰਘ ਪੁੱਚਰ ਦੀ ਅਗਵਾਈ ਦੇ ਵਿੱਚ 17 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ, ਜਿਸ ਚੋਂ 10 ਜਿਹੜੇ ਮੈਂਬਰ ਸੀ ਉਹ ਜਿਨ੍ਹਾਂ ਨੂੰ ਮਜ਼ਹਬੀ ਜਾਂ ਰਮਦਾਸੀਆ ਸਿੱਖ ਕਹਿੰਦੇ ਨੇ, ਦਲਿਤ ਸਿੱਖ, ਜਿਹੜੇ
ਚੌਥੇ ਪੌੜੇ ਵਾਲੇ ਵੀ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ। ਹਾਲਾਂਕਿ ਮੈਂ ਡਿਸਕਸ਼ਨ ਸੇ ਕਹਿ ਰਿਹਾ, ਸਿੱਖ ਤਾਂ ਸਿੱਖ ਹੈ, ਉਹ ਉਹਦੇ ਮੈਂਬਰ ਸਨ। ਔਰ ਕਿਵੇਂ ਫਿਰ ਇਹ ਵੱਡੀ ਇਤਿਹਾਸਕ ਤਬਦੀਲੀ ਕਿਸ ਹੱਦ ਤੱਕ ਗਈ ਉਸ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਕਿਉਂਕਿ 2020 ਤੋਂ ਬਾਅਦ ਇਹ ਸਾਰੇ ਹੀ ਕੋਈ 100 ਸਾਲ ਅਕਾਲੀ ਦਲ ਦੀ ਫਾਊਂਡਿੰਗ ਐਨੀਵਰਸਰੀ ਸੀ, ਸ਼੍ਰੋਮਣੀ ਕਮੇਟੀ ਦੀ ਫਾਊਂਡਿੰਗ ਸੀ, ਗੁਰੂ ਕੇ ਬਾਗ ਦੇ ਮੋਰਚੇ ਦੀ ਸੀ, ਹੁਣ ਸਾਕਾ ਪੰਜਾ ਸਾਹਿਬ ਦੇ 100 ਸਾਲ ਪੂਰੇ ਹੋਣ ਤੇ ਹਸਨ ਅਬਦਾਲ ਦੇ ਵਿੱਚ ਵੀ ਵੱਡਾ ਸਮਾਗਮ ਹੋ ਰਿਹਾ। ਪਰ ਮੈਂ ਸਮਝਦਾ ਵੀ ਅੱਜ ਦਾ ਦਿਨ ਇੱਕ ਟਰਨਿੰਗ ਪੁਆਇੰਟ ਸੀ। ਔਰ ਇਹ ਜਿਹੜੀ ਮੇਰੀ ਸਟੇਟਮੈਂਟ ਅਕਸਰ ਹੁੰਦੀ ਹੈ, ਇਹ ਉਸ ਦੇ ਉੱਤੇ ਜਿੱਤੇ ਤੇ ਗੁਰੂ ਦੀ ਤਾਂ ਹਮੇਸ਼ਾ ਹੀ, ਗੁਰੂ ਨੇ ਤਾਂ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਔਰ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ। ਅੱਜ ਦੇ ਕੰਟੈਕਸਟ ਦੇ ਵਿੱਚ ਵੀ ਜੇ ਅਸੀਂ ਸਫਲਤਾ ਹਾਸਲ ਕਰਨੀ ਹੈ, ਖਾਲਿਸਤਾਨ ਲਿਬਰੇਟ ਕਰਵਾਉਣਾ ਹੈ, ਜੋ ਉਸ ਧਰਤੀ ਤੇ ਬ੍ਰਾਹਮਣਵਾਦ ਦੀ ਮੰਜੀ ਠੋਕਣੀ ਹੈ, ਤੇ ਇਹ ਸਟੇਟਮੈਂਟ 6 ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਇਹ ਸਾਡੇ ਲਈ ਰਾਹ ਦਸੇਰਾ ਹੋਣੀ ਚਾਹੀਦੀ ਹੈ। ਔਰ ਅਸੀਂ ਅਖੀਰ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਉਹ ਵਿਚਾਰਾਂਗੇ। ਪੰਖੀ ਬਿਰਖ ਸੁਹਾਵੜਾ ਸੱਚ ਚੁੱਗੈ ਗੁਰ ਭਾਏ, ਹਰ ਰਸ ਪੀਵੈ ਸਹਿਜ ਰਹਿ, ਉੱਡੈ ਨਾ ਆਵੈ ਜਾਏ, ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ, ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੇ ਭਾਣੇ ਜੇ ਚੱਲੇ, ਤਾਂ ਅੰਦਨ ਰਾਚੈ ਹਰ ਨਾਏ ਰਹਾਓ। ਰਹਾਓ ਦੀ ਤੁਕ ਤੋਂ ਵਿਚਾਰ ਸ਼ੁਰੂ ਕਰੀਏ। ਇਹ ਸਾਰੇ ਸ਼ਬਦ ਦੇ ਵਿੱਚ ਜਿਹੜਾ ਅਲੰਕਾਰ ਹੈ, ਮੈਟਾਫਰ ਹੈ, ਉਹ ਦਰਖਤ ਦਾ, ਦਰਖਤ ਦੀਆਂ ਟਾਹਣੀਆਂ, ਉਸ ਤੇ ਬਹਿਣ ਵਾਲੇ ਪੰਛੀ, ਉਹਨਾਂ ਦੇ ਤੁਰ ਜਾਣ ਦੀ ਗੱਲ, ਇਸ ਦੇ ਦੁਆਲੇ ਹੀ ਜਿਹੜਾ ਇਹ ਯਾਦ ਦਹਾਨੀ ਕਰਵਾਈ ਹੈ ਕਿ ਮਨ ਰੇ ਗੁਰ ਕੀ ਕਾਰ ਕਮਾਏ। ਜੇ ਮੇਰੇ ਮਨ ਇਵੇਂ ਆਪਣਾ ਜੀਵਨ ਜੀ, ਇਵੇਂ ਆਪਣੀ ਜੀਵਨ ਜਾਚ ਨੂੰ ਬਣਾ ਜਿਵੇਂ ਗੁਰਮਤ ਸਿਖਾਉਂਦੀ ਹੈ, ਜੋ ਗੁਰੂ ਦੀ ਮੱਤ ਕਹਿੰਦੀ ਹੈ, ਗੁਰ ਕੇ ਭਾਣੇ ਜੇ ਚੱਲੇ, ਜੇ ਗੁਰੂ ਦੇ ਭਾਣੇ ਦੇ ਵਿੱਚੋਂ ਚੱਲੇਗਾ ਤਾਂ ਅਨ ਦਿਨ ਰਾਚੇ ਹਰ ਨਾਏ। ਅਨ ਦਿਨ ਹੈ ਸਵੇਰੇ ਸ਼ਾਮ, ਹਰ ਪਲ ਫਿਰ ਤੂੰ ਉਸ ਦੇ ਨਾਮ ਦੇ ਵਿੱਚ ਹੀ ਰਚ ਜਾਏਗਾ, ਉਸ ਦੇ ਨਾਮ ਵਿੱਚ ਹੀ ਤੂੰ ਸਰਸ਼ਾਰ ਹੋਏਗਾ। ਕਿਉਂਕਿ ਇਹ ਜਿਹੜੀ ਹੈ ਸਾਡਾ ਜੀਵਨ ਪੰਖੀ ਬਿਰਖ ਸੁਹਾਵੜਾ ਸੱਚ ਚੁੱਗੈ ਗੁਰ ਭਾਏ, ਕਿ ਇਹ ਸਾਡੀ ਰੂਹ ਜਿਹੜੀ ਹੈ ਉਸ ਪੰਛੀ ਵਾਂਗ ਹੈ, ਜਿਹੜੀ ਇਸ ਸਰੀਰ ਦੇ ਦਰਖਤ ਦੇ ਵਿੱਚ ਆ ਕੇ ਸੁਭਾਇਮਾਨ ਹੋਈ ਹੈ। ਔਰ ਇਹ ਜੇ ਗੁਰੂ ਦੇ ਪਿਆਰ ਦੇ ਵਿੱਚ, ਉਸ ਦੇ ਪਿਆਰ ਦੇ ਨਾਲ ਜਿਉਂਦੀ ਹੈ, ਉਸ ਗੁਰੂ ਦੇ ਪਿਆਰ 'ਚ ਰਚ ਕੇ ਜਿਉਂਦੀ ਹੈ, ਤਾਂ ਫਿਰ ਹਰ ਰਸ ਪੀਵੈ ਸਹਿਜ ਰਹੇ। ਫਿਰ ਉਹ ਉਸ ਵਾਹਿਗੁਰੂ ਦੇ ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਏਗੀ ਤੇ ਸਹਿਜ ਦੇ ਵਿੱਚ ਰਹੇਗੀ, ਉੱਡੈ ਨਾ ਆਵੇ ਜਾਏ। ਫਿਰ ਉਹ ਸਥਿਰ ਹੋਏਗਾ ਮਨ, ਮਨ ਭਟਕੇਗਾ ਨਹੀਂ, ਮਨ ਦੌੜੇਗਾ ਨਹੀਂ, ਰੱਬ ਦੇ ਪਿਆਰ ਦੇ ਵਿੱਚ ਉਹ ਸਰਸ਼ਾਰ ਰੂਹ ਹਮੇਸ਼ਾ ਉਸ ਆਨੰਦ ਦੇ ਵਿੱਚ ਰਹੇਗੀ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ, ਕਿ ਐਸੀ ਰੂਹ ਫਿਰ ਉਹਦਾ ਨਿਜ ਘਰ ਦੇ ਵਿੱਚ, ਰੱਬ ਦੇ ਹੀ ਉਸ ਘਰ ਦੇ ਵਿੱਚ ਵਾਸਾ ਹੁੰਦਾ ਔਰ ਉਹ ਰੱਬ ਦੇ ਨਾਂ ਦੇ ਵਿੱਚ ਹੀ ਸਮਾ ਜਾਂਦੇ ਨੇ। ਸੋ ਇਹ ਤਾਂ ਰੱਬੀ ਪਿਆਰ ਵਿੱਚ ਰੰਗੀਆਂ ਰਚੀਆਂ ਰੂਹਾਂ ਦੀ ਗੱਲ ਹੈ। ਪੰਖੀ ਬਿਰਖ ਸੁਹਾਵੜੇ ਉੱਡੈ ਚੌ ਦਿਸ ਜਾਏ, ਜੇਤਾ ਉੱਡੈ ਦੁਖ ਕਣੇ, ਨਿਤ ਦਾਜੇ ਹੈ ਬਿਲ ਲਾਏ, ਬਿਨ ਗੁਰ ਮਹਿਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਏ। ਹੁਣ ਇੱਕ ਉਹ ਰੂਹਾਂ ਜਿਹੜੀਆਂ ਇਸ ਦੇਹ ਦੇ ਵਿੱਚ ਆਈਆਂ, ਪੰਖੀ ਬਿਰਖ ਸੁਹਾਵੜੇ ਉੱਡੈ ਚੌ ਦਿਸ ਜਾਏ, ਜਿਹੜਾ ਮਨ ਚਾਰੋਂ ਦਿਸ਼ਾਵਾਂ ਦੇ ਵਿੱਚ ਭਟਕ ਰਿਹਾ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਉਹ ਨੇ ਫਿਰ ਜਿੰਨਾ ਉਹ ਉੱਡਦੇ ਨੇ, ਜਿੰਨਾ ਭਟਕਦੇ ਨੇ, ਦੁੱਖ ਕਣੇ ਉਹਨਾਂ ਨੂੰ ਉਨੇ ਹੀ ਜ਼ਿਆਦਾ ਦੁੱਖ ਮਿਲਦੇ ਨੇ। ਨਿਤ ਦਾਜੈ ਤੈ ਬਿਲ ਲਾਏ, ਦਾਜਾ ਹੁੰਦਾ ਸੜਨਾ, ਉਹਨਾਂ ਦੀ ਰੂਹ ਹਮੇਸ਼ਾ ਗਮਾਂ, ਫਿਕਰ, ਚਿੰਤਾ ਦੇ ਵਿੱਚ, ਵਿਕਾਰਾਂ ਦੀ ਅੱਗ ਵਿੱਚ ਸੜ ਰਹੀ ਹੁੰਦੀ ਹੈ, ਤੇ ਬਿਲ ਲਾਏ ਹੈ ਚੀਕਾਂ ਮਾਰਨੀਆਂ, ਕਿ ਵੀ ਉਹ ਚੀਕ ਚਿਹਾੜਾ ਪਾ ਰਹੇ ਹੁੰਦੇ ਨੇ ਉਸ ਹਉਮੈ ਦੇ ਦਰਦ। ਬਿਨ ਗੁਰ ਮਹਿਲ ਨਾ ਜਾਪੇ, ਨਾ ਅੰਮ੍ਰਿਤ ਫਲ ਪਾਏ। ਗੁਰੂ ਤੋਂ ਬਿਨਾਂ ਜਿਹੜਾ ਉਹ ਗੁਰੂ ਦੇ ਮਹਿਲ, ਗੁਰੂ ਦੇ ਟਿਕਾਣੇ, ਗੁਰੂ ਦਾ ਨਿਵਾਸ ਨਹੀਂ ਹੋਏਗਾ, ਤੇ ਨਾ ਹੀ ਜਿਹੜਾ ਨਾਮ ਰੂਪੀ ਅੰਮ੍ਰਿਤ ਫਲ ਹੈ ਉਹ ਨਸੀਬ ਹੁੰਦਾ। ਗੁਰਮੁਖ ਬ੍ਰਹਮ ਹਰਿਆਵਲਾ, ਸਾਚੈ ਸਹਿਜ ਸੁਭਾਏ, ਸਾਖਾ ਤੀਨ ਨਵਾਰੀਆ,
ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖ ਖਵਾਏ। ਹੁਣ ਇਹ ਦੋਨੋਂ ਹੀ ਨਾਲ ਇੱਕ ਪਦਾ, ਇੱਕ ਦਾ ਇੱਕ ਦੂਜੇ ਦਾ, ਇੱਕ ਗੁਰਮੁਖ ਦਾ ਇੱਕ ਮਨਮੁਖ ਦਾ ਕਿ ਜਿਹੜਾ ਗੁਰਮੁਖ ਹੈ ਜਿਹਨੇ ਗੁਰੂ ਦੀ ਮੱਤ ਦੇ ਉੱਤੇ ਅਮੰਨਾ ਕੀਤੀ ਹੈ ਉਹ ਇੱਕ ਹਰਿਆਵਲੇ ਦਰਖਤ ਵਾਂਗ ਹੈ। ਉਹ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤਨ ਮਨ ਥੀਵੈ ਹਰਿਆ, ਕਿ ਉਹਦਾ ਤਨ ਤੇ ਮਨ ਜਿਵੇਂ ਹਰਿਆ ਦਰਖਤ ਦੀ ਹਰਿਆਵਲ ਦੇ ਨਾਲ ਹੀ ਹੈ। ਗੁਰਮੁਖ ਬ੍ਰਹਮ ਹਰਿਆਵਲਾ ਸੱਚ ਹੈ ਸਹਿਜ ਸੁਭਾਏ, ਸੱਚ ਦੇ ਵਿੱਚ ਸਹਿਜ ਦੇ ਵਿੱਚ ਪਿਆਰ ਦੇ ਵਿੱਚ ਉਹ ਵਸਦਾ ਹੈ। ਸਾਖਾ ਤੀਨ ਨਵਾਰੀ ਹੈ। ਹੁਣ ਤਿੰਨ ਕੀ ਸੀ? ਰਜੋ ਤਮੋ ਸਤੋ, ਤਿੰਨ ਜਿਹੜੀਆਂ ਬਿਮਾਰੀਆਂ ਮਨ ਨੂੰ ਗ੍ਰਸੀਆਂ ਹੋਈਆਂ ਸੀ ਉਹ ਤਿੰਨ ਟਾਹਣੀਆਂ ਸੀ, ਉਹ ਗੁਰਮੁਖ ਨੇ ਰੱਬ ਦੀ ਯਾਦ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਕੱਟ ਦਿੱਤਾ ਹੈ। ਇੱਕ ਸ਼ਬਦ ਲਿਵਰਾਏ, ਇੱਕ ਸ਼ਬਦ ਦੇ ਵਿੱਚ ਉਹਨਾਂ ਦੀ ਸੁਰਤ ਟਿਕੀ ਹੋਈ ਹੈ। ਅੰਮ੍ਰਿਤ ਫਲ ਹਰ ਏਕ ਹੈ, ਕਿ ਇੱਕੋ ਇੱਕ ਵਾਹਿਗੁਰੂ ਹੈ ਜਿਹੜਾ ਫਲ ਹੈ, ਜਿਹੜਾ ਸਾਰਿਆਂ ਜੀਆਂ ਦਾ ਦਾਤਾ ਹੈ। ਆਪੇ ਦੇ ਖਵਾਏ, ਉਹ ਖੁਦ ਹੀ ਉਸ ਨਾਮ ਦੇ ਫਲ ਨੂੰ ਖਵਾਉਂਦਾ ਹੈ। ਹੁਣ ਮਨਮੁਖਾਂ ਦੀ ਗੱਲ, ਮਨਮੁਖ ਉਬੇ ਸੁੱਕ ਗਏ ਨਾ ਫਲ ਤਿਨਾ ਛਾਓ, ਤਿਨਾ ਪਾਸ ਨਾ ਬੈਸੀਏ, ਉਹਨਾਂ ਘਰ ਨਾ ਗਿਰਾਓ, ਕੱਟੀਐ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨਾ ਨਾਓ। ਹੁਣ ਗੁਰਮੁਖ ਵਾਲਾ ਰੁੱਖ ਹਰਿਆ ਭਰਿਆ, ਤਿੰਨੋਂ ਰਜੋ ਤਮੋ ਸਤੋ ਦੀਆਂ ਟਾਹਣੀਆਂ ਕੱਟ ਕੇ ਅੰਮ੍ਰਿਤ ਫਲ ਮਿੱਠਾ ਹੈ, ਤੇ ਮਨਮੁਖ ਉਹ ਦੇਹ ਸੁੱਕ ਗਈ, ਜਿਵੇਂ ਦਰਖਤ ਸੁੱਕ ਜਾਂਦਾ ਹੈ, ਮਨਮੁਖ ਊਡੇ ਸੁੱਕ ਗਏ ਨਾ ਫਲ ਤੇ ਨਾ ਛਾਂ, ਉਸ ਦਰਖਤ ਵਾਂਗ ਜਿਹਨੂੰ ਨਾ ਫਲ ਲੱਗਦਾ ਨਾ ਜਿਹਦੀ ਛਾਂ ਹੈ। ਤੇ ਨਾ ਪਾਸ ਨਾ ਬੈਸੀ ਹੈ, ਉਹ ਮਨਮੁਖ ਨੇ ਉਹਨਾਂ ਦੇ ਕੋਲ ਵੀ ਨਾ ਬੈਠੋ, ਕਿਉਂਕਿ ਉਹਨਾਂ ਘਰ ਨਾ, ਉਹਨਾਂ ਦੀ ਤਾਂ ਆਪਣੀ ਕੋਈ ਹੋਂਦ ਨਹੀਂ ਹੈ, ਉਹ ਤਾਂ ਆਪ ਜਿਹੜੇ ਨੇ ਉਹ ਡਿੱਗੇ ਹੋਏ ਨੇ। ਕੱਟਿਆ ਤੈਨ, ਤੇ ਇਹੋ ਜਿਹਾ ਰੁੱਖਾ ਜਿਹੜਾ ਦਰਖਤ ਹੁੰਦਾ ਹੈ ਸੁੱਕ ਗਿਆ, ਉਹਨੂੰ ਫਿਰ ਕੱਟ ਕੇ ਸਾੜ ਦਿੱਤਾ ਜਾਂਦਾ ਹੈ, ਔਰ ਇਵੇਂ ਹੀ ਜ਼ਿੰਦਗੀ ਖਤਮ ਹੋ ਜਾਏ। ਉਹਨਾਂ ਸ਼ਬਦ ਨਾ ਉਹਨਾਂ 'ਚ ਨਾ ਗੁਰੂ ਦਾ ਸ਼ਬਦ ਹੈ ਨਾ ਨਾਮ ਹੈ। ਹੁਕਮੇ ਕਰਮ ਕਮਾਵਣੇ ਪਈਐ ਕਿਰਤ ਫਿਰਾਓ, ਹੁਕਮੇ ਦਰਸ਼ਨ ਦੇਖਣਾ ਜੈ ਭੇਜੈ ਤੈ ਜਾਓ, ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ। ਕਿ ਹੁਣ ਫਿਰ ਗੁਰਮੁਖ ਵਾਲੇ ਕਿ ਹੁਕਮ ਦੇ ਵਿੱਚ ਉਹ ਕਰਮ ਕਮਾਉਂਦੇ ਨੇ, ਆਪਣੀ ਕਿਰਤ ਵੀ ਉਸ ਦੇ ਮੁਤਾਬਕ ਹੀ ਹੁੰਦੀ ਹੈ, ਉਹਦੇ ਹੁਕਮ 'ਚ ਹੀ ਦਰਸ਼ਨ ਦੇਖਣਾ ਨਸੀਬ ਹੁੰਦਾ ਹੈ, ਉਹਦੇ ਹੁਕਮ 'ਚ ਹੀ ਜੈ ਭੇਜੈ ਤੈ ਜਾਓ, ਉਹ ਉਹਦੇ ਹੁਕਮ 'ਚ ਜਿਉਂਦੇ ਨੇ। ਹੁਕਮੇ ਹਰ ਹਰ ਉਹਦੇ ਹੁਕਮ ਦੇ ਵਿੱਚ ਵਾਹਿਗੁਰੂ ਮਨ ਦੇ ਵਿੱਚ ਵਸਦਾ ਹੈ, ਔਰ ਉਹਦੇ ਹੁਕਮ ਦੇ ਥੱਲੇ ਹੀ ਸੱਚ ਦੇ ਵਿੱਚ ਸਮਾਈ ਹੁੰਦੀ ਹੈ। ਹੁਕਮ ਨਾ ਜਾਣੈ ਬੱਪੜੇ ਭੂਲੇ ਫਿਰੈ ਗਵਾਰ, ਮਨ ਹਟ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨਾ ਆਵੇ ਨਾ ਸੱਚ ਲੱਗੈ ਪਿਆਰ। ਹੁਣ ਇੱਕ ਪਾਸੇ ਗੁਰਮੁਖ ਹੁਕਮ 'ਚ ਜੀਣ ਵਾਲੇ ਨੇ, ਜੈ ਭੇਜੈ ਤੈਂ ਜਾਈ। ਦੂਜੇ ਜਿਹੜੇ ਹੁਕਮ ਨੂੰ ਨਹੀਂ ਜਾਣਦੇ ਉਹ ਗਵਾਰ ਨੇ, ਉਹ ਭੁੱਲੇ ਫਿਰਦੇ, ਚਾਰ ਚਫੇਰੇ ਭਟਕਦੇ ਫਿਰਦੇ ਨੇ, ਉਹ ਆਪਣੇ ਮਨ ਦੇ ਆਖੇ ਲੱਗ ਕੇ ਉਹ ਜੇ ਕੰਮ ਕਰਦੇ ਨੇ ਜਿਨ੍ਹਾਂ 'ਚੋਂ ਖੁਆਰੀ ਨਿਕਲਦੀ ਹੈ, ਉਹਨਾਂ ਦੇ ਅੰਦਰ ਸ਼ਾਂਤੀ ਨਾਂ ਦੀ ਸ਼ਾਂਤ ਨਹੀਂ ਹੁੰਦੇ ਉਹਨਾਂ ਦੇ ਅੰਦਰ, ਕਿਉਂਕਿ ਉਹਨਾਂ ਨੂੰ ਸੱਚ ਦੇ ਨਾਲ ਪਿਆਰ ਹੀ ਨਹੀਂ ਹੁੰਦਾ, ਇਸ ਲਈ ਉਹ ਹਮੇਸ਼ਾ ਅਸ਼ਾਂਤ ਹੁੰਦੇ ਨੇ। ਗੁਰਮੁਖੀਆਂ ਮੂੰਹ ਸੋਹਣੇ ਗੁਰ ਕੈ ਹੇਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ, ਆਏ ਸੇ ਪਰਵਾਨ ਹੈ ਸਭ ਕੁਲ ਕਾ ਕਰੇ ਉਦਾਰ। ਜਿਹੜੇ ਰੱਬ ਦੇ ਨਾਲ ਸੱਚ ਨਾਲ ਜੁੜੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਇੱਕ ਨੂਰ, ਇੱਕ ਮਿਠਾਸ, ਇੱਕ ਜਮਾਲ, ਇੱਕ ਹੁਸਨ ਹੁੰਦਾ ਹੈ, ਕਿਉਂਕਿ ਰੱਬ ਦੀ ਯਾਦ ਦੇ ਵਿੱਚ ਜੁੜੇ ਹੋਏ ਉਹ ਚਿਹਰੇ ਜਿਹੜੇ ਨੇ ਉਹ ਰੂਹਾਂ, ਉਹਨਾਂ ਦੇ ਚਿਹਰਿਆਂ ਤੋਂ ਹੀ ਇਹ ਨਜ਼ਰ ਆਉਂਦਾ ਹੈ। ਗੁਰਮੁਖਿਆਂ ਮੂੰਹ ਸੋਹਣੇ, ਉਹਨਾਂ ਦੇ ਸੋਹਣੇ ਚਿਹਰੇ ਹੁੰਦੇ ਨੇ, ਕਿਉਂਕਿ ਉਹ ਗੁਰੂ ਦੇ ਪਿਆਰ ਵਿੱਚ ਜੁੜੇ ਹੁੰਦੇ ਨੇ, ਸੱਚੀ ਭਗਤੀ 'ਚੋਂ ਰੱਤੇ ਹੁੰਦੇ ਨੇ, ਉਹ ਸੱਚੇ ਦੇ ਦਰ ਦੇ ਉੱਤੇ ਹਮੇਸ਼ਾ ਹੀ ਸਚਿਆਰ ਬਣ ਕੇ ਖਲੋਤੇ ਨੇ। ਔਰ ਉਹੀ ਰੂਹਾਂ ਨੇ ਆਏ ਸੇ ਪਰਵਾਨ ਹੈ ਕਿ ਉਹਨਾਂ ਦਾ ਜੀਵਨ, ਮਨੁੱਖਾ ਜੀਵਨ ਸਫਲ ਹੈ, ਸਭ ਕੁਲ ਕਾ ਕਰੇ ਉਦਾਰ। ਉਹਨਾਂ ਦੀ ਬਦੌਲਤ ਉਹਨਾਂ ਦੇ ਖਾਨਦਾਨ ਤਰ ਜਾਂਦੇ ਨੇ, ਕਿਉਂਕਿ ਉਹ ਇੱਕ ਆਈਕੋਨਿਕ ਫਿਗਰ ਬਣ ਜਾਂਦੇ ਨੇ। ਬਾਕੀ ਵੀ ਆਲਾ ਦੁਆਲਾ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿ ਉਹਨਾਂ ਦੇ ਆਪਣੇ ਮੁਖ ਤਾਂ ਉਜਲ ਹੁੰਦੇ ਨੇ, ਸੋਹਣੇ ਹੁੰਦੇ ਨੇ, ਦਿਦਾਰੀ ਹੁੰਦੇ ਨੇ, ਕਿੰਨੇ ਹੋਰ ਉਹਨਾਂ ਦੀ ਬਦੌਲਤ ਜਿਹੜਾ ਹੈ ਇਸ ਮਾਇਆ ਦੇ ਮੋਹ ਜਾਲ ਚੋਂ ਛੁੱਟਦੇ ਨੇ। ਤਾਂ ਅਖੀਰਲੇ 8ਵੇਂ ਪਦੇ 'ਚ ਤੀਜੇ ਨਾਨਕ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ, ਸਭ ਨਦਰੀ ਕਰਮ ਕਮਾਵਦੇ ਨਦਰੀ ਬਾਰ ਨਾ ਕੋਏ, ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ। ਕਿ ਭਾਈ ਇਹ ਵੀ ਅਲਟੀਮੇਟਲੀ ਉਸ ਵਾਹਿਗੁਰੂ ਦੀ ਨਜ਼ਰ ਜੇ ਸਵੱਲੀ ਹੋਏ, ਸਭ ਨਦਰੀ ਕਰਮ ਕਮਾਵਦੇ ਨਦਰੀ ਉਸ ਦੀ ਨਜ਼ਰ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਜਿਉਂ ਜਿਹੀ ਉਹ ਨਜ਼ਰ ਕਰਦਾ ਉਹ ਜਿਹਾ ਹੀ ਕੋਈ ਹੋ ਜਾਂਦਾ ਹੈ।
ਔਰ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹ ਵਡਿਆਈਆਂ ਨਾਮ ਦੀਆਂ ਕਰਮ ਪ੍ਰਾਪਤ ਹੋਏ, ਉਹਦੀ ਰਹਿਮਤ ਨਾਲ, ਕਰਮ ਨਾਲ, ਬਖਸ਼ਿਸ਼ ਨਾਲ ਹੀ ਹਾਸਲ ਹੁੰਦੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TVE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।